ਮੁੜ ਬਸੇਵੇ ਲਈ ਫਲੈਟਸ ਬਣਾ ਕੇ ਦੇਣ ਦੀ ਗੱਲ ਕੀਤੀ ਸਰਕਾਰ ਨੇ, ਪਰ ਲੋਕਾਂ ਵੱਲੋਂ ਮਨਾ ਕੀਤਾ ਗਿਆ ਕਿ ਅਸੀਂ ਉਹਨਾਂ ਫਲੈਟਸ ਦੇ ਵਿੱਚ ਨਹੀਂ ਜਾਣਾ ਜਿਹੜਾ ਕਿ ਸਰਕਾਰ ਸਾਨੂੰ ਫਲੈਟਸ ਬਣਾ ਕੇ ਦੇ ਰਹੀ ਆ। ਉਹ ਅੜੇ ਹੋਏ ਨੇ ਜੀ ਉਸੇ ਮੰਗ ਦੇ ਉੱਤੇ ਕਿ ਜਿੱਥੇ ਉਹਨਾਂ ਦੇ ਘਰ ਆਏ ਗਏ ਨੇ ਉੱਥੇ ਹੀ ਘਰ ਬਣਾਏ ਜਾਣ। ਮਾਸੂਮ ਜਿਹੀਆਂ ਜਿੰਦਾਂ ਨੇ ਜਿਹੜੀਆਂ ਉੱਥੇ ਵਿਚਾਰੇ ਬੈਠ ਕੇ ਪੜ੍ਹ ਰਹੇ ਨੇ ਤੇ ਜਿਹੜੇ ਘਰਾਂ ਦੇ ਵਿੱਚ ਕਦੇ ਆਪਦੇ ਮਾਂ-ਪਿਓ ਦੇ ਨਾਲ ਖੁਸ਼ ਸੀਗੇ ਤਾਂ ਉਹਨਾਂ ਨੂੰ ਬੇਘਰ ਕਰਤਾ, ਉਹਨਾਂ ਦੇ ਦਿਮਾਗ ਦੇ ਉੱਪਰ ਕੀ ਅਸਰ ਪਿਆ ਹੋਊਗਾ। ਪਹਿਲੀ ਗੱਲ ਤਾਂ ਇਹ ਆ, ਤਾਂ ਬੜੀ ਸ਼ਰਮ ਵਾਲੀ ਗੱਲ ਆ ਕਿ ਪੰਜਾਬ ਦੇ ਵਿੱਚ ਹੀ ਯੂਪੀ ਬਿਹਾਰ ਬਣਿਆ ਪਿਆ ਅੱਜ ਦੀ ਘੜੀ। ਕਦੇ ਪੰਜਾਬ ਦੇ ਵਿੱਚ ਪੰਜਾਂ ਪਾਣੀਆਂ ਦੀ ਧਰਤੀ ਹੁੰਦੀ ਸੀ ਤੇ ਪੰਜਾਬ ਨੂੰ ਸੋਨੇ ਦੀ ਚਿੜੀ ਦਾ ਨਾਂ ਦਿੱਤਾ ਜਾਂਦਾ ਸੀ। ਅੱਜ ਪੰਜਾਬ ਦੇ ਪਾਣੀ ਵੀ ਗੰਧਲੇ ਕਰੇ ਜਾ ਰਹੇ ਨੇ ਤੇ ਪੰਜਾਬੀਆਂ ਨੂੰ ਉਜਾੜਿਆ ਵੀ ਜਾ ਰਿਹਾ ਜੀ। ਉਹੀ ਤਸਵੀਰ ਸਾਹਮਣੇ ਖੜੀ ਕਰ ਰਹੀ ਹੈ। ਲਖੀਮਪੁਰ ਦੇ ਵਿੱਚ ਘਰ ਢਾਏ ਗਏ ਨੇ, ਜਿਵੇਂ ਕਿ ਜੀਰਾ ਫੈਕਟਰੀ ਦੇ ਮੂਹਰੋਂ ਧਰਨਾਕਾਰੀਆਂ ਦੇ ਉੱਪਰ ਧੱਕੇ ਨਾਲ FIR ਦਰਜ ਕਰਕੇ ਚੁਕਾਇਆ ਗਿਆ, ਜਿਵੇਂ ਕਿ ਪੱਤਰਕਾਰਾਂ ਦੀ ਜਿਹੜੀ ਆਵਾਜ਼ ਆ ਉਸ ਨੂੰ ਦਬਾਇਆ ਜਾ ਰਿਹਾ। ਔਨ 에ਅਰ ਦੇ ਜਰਨਲਿਸਟ ਸਿਮਰਜੋਤ ਮੱਕੜ ਦੇ ਉੱਤੇ ਪਰਚਾ ਕੀਤਾ ਗਿਆ ਜੀ ਸਰਕਾਰ ਵੱਲੋਂ। ਕੀ ਕਾਰਨ ਬਣੇ ਕਿ ਇਹ ਪਰਚਾ ਜਰਨਲਿਸਟ ਦੇ ਉੱਤੇ ਕਰਨਾ ਪੈ ਗਿਆ ਸਰਕਾਰ ਨੂੰ? ਸਿਮਰਨਜੋਤ ਸਿੰਘ ਮੱਕੜ ਜਿਹੜੇ ਕਿ ਉਹ ਪੱਤਰਕਾਰ ਨੇ ਜਿਨ੍ਹਾਂ ਨੇ ਹਮੇਸ਼ਾ ਸੱਚੀ ਦੀ ਆਵਾਜ਼ ਨੂੰ ਹੀ ਬੁਲੰਦ ਕਰਿਆ ਗਾ। ਉਹ ਬੇਸ਼ੱਕ ਕੋਈ ਵੀ ਸਰਕਾਰ ਹੋਵੇ, ਹਮੇਸ਼ਾ ਸਿਮਰਨਜੋਤ ਮੱਕੜ ਦੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਜਿਹੜਾ ਕਿ ਸੱਚ ਸਾਹਮਣੇ ਲਿਆਂਦਾ ਜਾਵੇ, ਕਿਉਂਕਿ ਸਰਕਾਰ ਦੇ ਜਿਹੜੇ MLA ਨੇ ਉਹ ਤਾਂ ਇੱਥੋਂ ਤੱਕ ਸੀਮਤ ਰਹਿ ਗਏ ਨੇ ਕਿ ਉਹਨਾਂ ਦਾ ਇੱਕ MLA ਦਾ ਕੱਲ ਫੋਨ ਖਰਾਬ ਹੋ ਗਿਆ ਤਾਂ MLA ਨੇ ਆਪਦੇ ਸੋਸ਼ਲ ਮੀਡੀਆ ਤੇ ਪੋਸਟ ਪਾਤੀ ਕਿ ਮੈਂ DC ਬਠਿੰਡਾ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਮੇਰੀ 9-10 ਘੰਟਿਆਂ ਤੋਂ ਏਅਰਟੈਲ ਦੀ ਰੇਂਜ ਨਹੀਂ ਆ ਰਹੀ। ਤੁਸੀਂ DC ਸਾਹਿਬ ਨੂੰ ਕਹਿ ਰਹੇ ਹੋ ਕਿ ਮੇਰੇ ਏਅਰਟੈਲ ਦੇ ਨੰਬਰ ਦੀ ਰੇਂਜ ਨਹੀਂ ਆ ਰਹੀ, ਨੈਟਵਰਕ ਨਹੀਂ ਆ ਰਿਹਾ, ਤਾਂ ਫਿਰ ਉਹ ਭਾਈ ਤੂੰ ਕਿਸੇ ਮੋਬਾਈਲਾਂ ਵਾਲੀ ਦੁਕਾਨ ਨੂੰ ਦਿਖਾ, ਜੇ ਤੇਰੇ ਏਅਰਟੈਲ ਸਿਮ ਦੀ ਰੇਂਜ ਨਹੀਂ ਆ ਰਹੀ, ਨੈਟਵਰਕ ਨਹੀਂ ਆ ਰਿਹਾ, ਉਹ ਭਾਈ ਤੂੰ ਏਅਰਟੈਲ ਕੰਪਨੀ ਨੂੰ ਫੋਨ ਕਰ ਵੀ ਭਾਈ ਮੈਂ MLA ਹਾਂ ਤੇ ਮੇਰੇ ਆਹ ਹੋ ਰਿਹਾ ਗਾ। ਤੁਸੀਂ ਚੱਕ ਕੇ ਪੋਸਟਾਂ ਪਾ ਰਹੇ ਹੋ ਸੋਸ਼ਲ ਮੀਡੀਆ ਤੇ ਕਿ ਪਿਛਲੇ 9-10 ਘੰਟਿਆਂ ਤੋਂ ਮੇਰੇ ਸਾਥੀਆਂ ਦੇ ਫੋਨ ਚੱਲ ਰਹੇ ਨੇ, ਮੇਰਾ ਫੋਨ ਨਹੀਂ ਚੱਲ ਰਿਹਾ। ਕਿੰਨੀ ਸ਼ਰਮ ਵਾਲੀ ਗੱਲ ਆ। ਲੋਕਾਂ ਨੇ ਚੁਣਿਆ ਕਿਹੜੇ ਮੁੱਦਿਆਂ ਵਾਸਤੇ ਵੀ ਤੁਸੀਂ ਪੰਜਾਬ ਦੀ ਗੱਲ ਕਰੋ, ਇਹ ਆਪਦੇ ਫੋਨਾਂ ਨੂੰ ਲਈ ਬੈਠੇ ਨੇ। ਸਿਮਰਨਜੋਤ ਸਿੰਘ ਮੱਕੜ ਨੇ ਜੇਕਰ ਉਹਨਾਂ ਬੱਚਿਆਂ ਦੀ ਆਵਾਜ਼ ਨੂੰ ਬੁਲੰਦ ਕੀਤਾ, ਜੇਕਰ ਉਹਨਾਂ ਬੱਚਿਆਂ ਦੀ ਆਵਾਜ਼ ਨੂੰ ਚੁੱਕਿਆ, ਮੀਡੀਆ ਦੇ ਵਿੱਚ ਲਿਆਂਦਾ, ਲੋਕਾਂ ਨੂੰ ਦੱਸਿਆ ਕਿ ਭਾਈ ਤੁਹਾਡੇ ਚੈਰੀਟੇਬਲ ਟਰਸਟ ਦੇ ਵਿੱਚ ਆਹ ਕੁਝ ਹੋ ਰਿਹਾ, ਵੱਡੇ ਬੱਚੇ ਨੇ ਜਿਹੜੇ ਉਹ ਛੋਟੇ ਬੱਚਿਆਂ ਦੇ ਨਾਲ ਬਦਫੈਲੀਆਂ ਕਰ ਰਹੇ ਨੇ, ਤਾਂ ਉਹਨਾਂ ਦੇ ਵੱਲ ਧਿਆਨ ਦਿੱਤਾ ਜਾਵੇ। ਤਾਂ ਉਲਟਾ ਕੀ ਕਰਿਆ ਕਿ ਸਿਮਰਨਜੋਤ ਸਿੰਘ ਮੱਕੜ ਦੇ ਉੱਪਰ ਪਰਚਾ ਦਰਜ ਕਰਤਾ, FIR ਦਰਜ ਕਰਤੀ ਕਿ ਸਿਮਰਨਜੋਤ ਸਿੰਘ ਮੱਕੜ ਨੇ ਹੀ ਬਦਫੈਲੀਆਂ ਕਰੀਆਂ ਨੇ ਜਵਾਕਾਂ ਨਾਲ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ TV। ਸਵਾਗਤ ਹੈ ਜੀ ਸਾਰਿਆਂ ਦਾ। ਪੰਜਾਬ ਦੀਆਂ ਖਬਰਾਂ ਦੀ ਸਮੀਖਿਆ ਕਰਾਂਗੇ ਜੀ, ਤੇ ਸਮੀਖਿਆ ਕਰਨ ਲਈ ਸਾਡੇ ਸਹਿਯੋਗੀ ਹਰਜਿੰਦਰ ਢਿੱਲੋਂ ਜੋ ਕਿ ਸਾਡੇ ਪੰਜਾਬ ਸਟੂਡੀਓ 'ਚ ਮੌਜੂਦ ਨੇ। ਹਰਜਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਜੀ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿੰਨੀ ਕੁ ਠੰਡ ਵੱਧ ਗਈ ਹੈ ਜੀ ਪੰਜਾਬ 'ਚ? ਪੰਜਾਬ ਦੇ ਵਿੱਚ ਅੱਜ ਕਾਫੀ ਜ਼ਿਆਦਾ ਠੰਡ ਆ ਗਈ, ਕਿਉਂਕਿ ਉਹੀ ਗੱਲ ਫਿਰ ਹਰਜਿੰਦਰ ਜੀ, ਇਤਿਹਾਸ ਦੇ ਦਿਨ ਨੇ, ਠੰਡ ਤਾਂ ਹੋਣਾ ਲਾਜ਼ਮੀ ਆ। ਜੀ ਜੀ ਜੀ। ਇਤਿਹਾਸਕ ਪਲਾਂ ਨੂੰ ਯਾਦ ਕਰਾਉਂਦੀ ਹੈ ਠੰਡ, ਜਦੋਂ ਨਿੱਕੀਆਂ ਜਿੰਦਾਂ ਵੱਡੇ ਸਾਕੇ ਹੋਏ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਝੂਠੀਆਂ ਜਿਹੜੀਆਂ ਕਿ ਸੌਹਾਂ ਖਾਧੀਆਂ ਗਈਆਂ ਸੀਗੀਆਂ ਪਹਾੜੀ ਰਾਜਿਆਂ ਦੇ ਵੱਲੋਂ ਤੇ ਕਿਲ੍ਹਾ ਛਡਵਾ ਲਿਆ ਗਿਆ ਸੀ ਗੁਰੂ ਗੋਬਿੰਦ ਸਿੰਘ ਤੋਂ, ਤਾਂ ਕਿਹਾ ਗਿਆ ਸੀ ਕਿ ਅਸੀਂ ਤੁਹਾਡਾ ਪਿੱਛਾ ਨਹੀਂ ਕਰਾਂਗੇ। ਤਾਂ ਠੰਡ ਦਾ ਹੋਣਾ ਲਾਜ਼ਮੀ ਆ। ਇਹ ਠੰਡ ਇਹ ਦਰਸਾਉਂਦੀ ਹੈ ਕਿ ਇਹੋ ਜਿਹੀ ਕਹਿਰ ਦੀ ਠੰਡ ਦੇ ਵਿੱਚ ਸਾਡੇ ਜਿਹੜੇ ਗੁਰੂ ਸੀਗੇ, ਸਾਡੇ ਜਿਹੜੇ ਪੀਰ ਸੀ, ਸਾਡੇ ਜਿਹੜੇ ਪੈਗੰਬਰ ਸੀ, ਉਹ ਫਿਰ ਵੀ ਚੱਲਦੇ ਰਹੇ ਸੀ। ਤੇ ਉਹਨਾਂ ਨੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਜਾ ਕੇ ਇਹ ਕਿਹਾ ਸੀ ਕਿ ਯਾਰ ਦਾ ਸੱਥਰ ਪਿਆਰਾ, ਹੈ ਨਾ। ਤਾਂ ਇੱਦਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਸੀ ਤਾਂ ਉਹ ਲਾਜ਼ਮੀ ਹੋ ਜਾਂਦਾ ਠੰਡ ਦਾ ਵਧਣਾ, ਹਾਲ ਮਰੀਜ਼ਾਂ ਦਾ ਕਹਿਣਾ, ਹੈ ਨਾ। ਤਾਂ ਇਹ ਜਿਹੜੀਆਂ ਗੱਲਾਂ ਨੇ ਲਾਜ਼ਮੀ ਨੇ। ਠੰਡ ਤਾਂ ਬਹੁਤ ਜ਼ਿਆਦਾ ਹੋ ਰਹੀ ਹੈ, ਦੱਸਦੀ ਰਹਿੰਦੀ ਹੈ ਕਿ ਤੁਸੀਂ ਘਰੇ ਰਜਾਈਆਂ 'ਚ ਬੜੇ ਹੋ ਤਾਂ ਬਾਹਰ ਨਿਕਲੋ ਤੇ ਬਾਹਰ ਨਿਕਲ ਕੇ ਆਪਦੇ ਇਤਿਹਾਸ ਨੂੰ ਬਾਚੋ। ਜੀ ਜੀ ਬਿਲਕੁਲ। ਪੋਹ ਦਾ ਮਹੀਨਾ, ਠੰਡਾ ਬੁਰਜ, ਨਿੱਕੇ ਨਿੱਕੇ ਸਾਹਿਬਜ਼ਾਦੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਇੱਕ ਨੀਹਾਂ ਦੇ ਵਿੱਚ ਚਿਣਵਾ ਦਿੱਤੀ ਆਪਣੀ ਕੌਮ ਕਰਕੇ। ਵੱਧਦੇ ਹਾਂ ਜੀ ਅਗਲੀ ਖਬਰ ਵੱਲ। ਖਬਰਾਂ ਬਹੁਤ ਨੇ ਜੀ ਪੰਜਾਬ ਦੀਆਂ, ਪਰ ਸਭ ਤੋਂ ਵੱਡਾ ਮਸਲਾ ਜਿਹੜਾ ਹੈਗਾ ਜੀ ਜੀਰਾ ਸ਼ਰਾਬ ਫੈਕਟਰੀ ਦਾ ਮਸਲਾ ਬਣਿਆ ਹੋਇਆ, ਜਿੱਥੇ ਧਰਨਾਕਾਰੀਆਂ ਦੇ ਉੱਤੇ ਲਾਠੀ ਚਾਰਜ ਹੋਇਆ। ਉਸ ਤੋਂ ਬਾਅਦ ਧਰਨਾ ਚੁਕਵਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਕਿਸਾਨ ਯੂਨੀਅਨ ਏਕਤਾ ਗੁਰਾਹਾਂ ਦੀ ਸੂਬਾ ਕਮੇਟੀ ਦੀ ਮੀਟਿੰਗ ਤੋਂ ਬਾਅਦ ਅੱਜ ਵੱਡਾ ਕਾਫਲਾ ਜਿਹੜਾ ਹੈਗਾ ਜੀ ਜੀਰਾ ਪਹੁੰਚ ਰਿਹਾ। ਕੀ ਹੈ ਪੂਰੀ ਖਬਰ?
ਪੂਰੀ ਖਬਰ ਤਾਂ ਇਹੋ ਹੀ ਆ ਹਰਜਿੰਦਰ ਜੀ, ਜਿਵੇਂ ਕਿ ਆਪਾਂ ਗੱਲ ਕਰਦੇ ਹਾਂ ਕਿ ਜੀਰੇ ਦੇ ਵਿੱਚ ਸ਼ਰਾਬ ਦੀ ਜਿਹੜੀ ਫੈਕਟਰੀ ਲੱਗੀ ਹੋਈ ਆ, ਉਸ ਨੂੰ ਲੈ ਕੇ ਪਿਛਲੇ 5 ਮਹੀਨਿਆਂ ਤੋਂ ਧਰਨਾ ਲਗਾਇਆ ਜਾ ਰਿਹਾ ਸੀ। ਪਰ ਇੱਥੇ ਮੈਨੂੰ ਇੱਕ ਕਹਾਣੀ ਆ ਜਿਹੜੀ ਉਹ ਯਾਦ ਆਉਂਦੀ ਆ ਕਿ ਜਦੋਂ ਇੱਕ ਬਾਪ ਸੀਗਾ ਉਹ ਮਰ ਰਿਹਾ ਸੀ ਤੇ ਆਪਦੇ ਪੁੱਤਰ ਨੂੰ ਕਹਿੰਦਾ ਕਿ ਪੁੱਤਰਾ ਮੈਂ ਕੋਈ ਅਜਿਹਾ ਕੰਮ ਨਹੀਂ ਛੱਡਿਆ ਜਿਹੜਾ ਨਾ ਕੀਤਾ ਹੋਵੇ ਤੇ ਤੂੰ ਮੈਨੂੰ ਚੰਗਾ ਕਹਾ ਦੀ। ਤਾਂ ਉਹਦਾ ਪੁੱਤਰ ਕਹਿੰਦਾ ਵੀ ਚਲੋ ਠੀਕ ਆ ਬਾਪੂ, ਕੋਸ਼ਿਸ਼ ਕਰਾਂਗੇ ਕਿ ਤੈਨੂੰ ਚੰਗਾ ਕਹਾ ਦਿਆਂ। ਤਾਂ ਉਹ ਸੋਚਦਾ ਕਿ ਮੇਰੇ ਬਾਪ ਨੇ ਚੋਰੀਆਂ ਕਰੀਆਂ, ਡਕੈਤੀਆਂ ਕਰੀਆਂ, ਕਿਸੇ ਤੋਂ ਹਰ ਇੱਕ ਦੇ ਨਾਲ ਲੜਾਈ ਕਰੀ ਆ, ਤੇ ਮੈਂ ਅਜਿਹਾ ਕੰਮ ਕਿਹੜਾ ਕਰਾਂਗੇ ਜਿਹਦੇ ਨਾਲ ਮੇਰਾ ਪਿਓ ਚੰਗਾ ਕਹਾਇਆ ਜਾਵੇ। ਤਾਂ ਉਹ ਕੀ ਕਰਦਾ ਗਾ, ਉਹਦਾ ਪੁੱਤਰ ਸੋਚਦਾ ਰਹਿੰਦਾ। ਤਾਂ ਸੋਚਣ ਤੋਂ ਬਾਅਦ ਉਹ ਦੇਖਦਾ ਕਿ ਮੈਂ ਕੰਮ ਸੋਚ ਲਿਆ। ਉਹ ਕੰਮ ਕੀ ਸੋਚਦਾ ਗਾ, ਉਹ ਨਾ ਧੀਆਂ ਭੈਣਾਂ ਨੂੰ ਛੇੜਨਾ ਸ਼ੁਰੂ ਕਰ ਦਿੰਦਾ ਪਿੰਡ ਦੀਆਂ ਨੂੰ। ਤੇ ਪਿੰਡ ਦੀਆਂ ਜਦੋਂ ਧੀਆਂ ਭੈਣਾਂ ਨੂੰ ਛੇੜਨਾ ਸ਼ੁਰੂ ਕਰ ਦਿੰਦਾ ਤਾਂ ਪਿੰਡ ਦੇ ਲੋਕ ਉਹਦੇ ਤੋਂ ਤੰਗ ਆ ਜਾਂਦੇ ਆ, ਪਰੇਸ਼ਾਨ ਆ ਜਾਂਦੇ ਆ, ਅੱਕ ਜਾਂਦੇ ਆ। ਅੱਕ ਕੇ ਉਹ ਪੰਚਾਇਤ ਬੁਲਾਉਂਦੇ ਆ। ਪੰਚਾਇਤ ਦੇ ਵਿੱਚ ਉਸ ਮੁੰਡੇ ਨੂੰ ਵੀ ਸੱਦਿਆ ਜਾਂਦਾ ਤਾਂ ਉਹਨਾਂ ਨੂੰ ਫਿਰ ਲਾਹਣਤਾਂ ਪਾਈਆਂ ਜਾਂਦੀਆਂ। ਉਹ ਕਹਿੰਦੇ ਯਾਰ ਤੇਰੇ ਨਾਲੋਂ ਤਾਂ ਤੇਰਾ ਪਿਓ ਹੀ ਚੰਗਾ ਸੀ। ਤਾਂ ਉਹ ਮੁੰਡਾ ਬੜਾ ਖੁਸ਼ ਹੁੰਦਾ, ਕਹਿੰਦਾ ਕਿ ਮੈਂ ਆਹੀ ਕੰਮ ਤਾਂ ਕਹਾਉਣਾ ਸੀ, ਵੀ ਆਹੀ ਗੱਲ ਤਾਂ ਤੁਹਾਡੇ ਤੋਂ ਕਹਾਉਣੀ ਸੀ ਵੀ ਮੇਰਾ ਪਿਓ ਚੰਗਾ ਸੀ। ਤੇ ਪਿੰਡ ਵਾਲੇ ਕਹਿੰਦੇ ਕਿ ਇਹ ਕੀ ਮਤਲਬ? ਕਹਿੰਦਾ ਕਿ ਦੇਖੋ ਮੇਰੇ ਪਿਓ ਨੇ ਕੋਈ ਕੰਮ ਨਹੀਂ ਛੱਡਿਆ, ਚੋਰੀਆਂ ਕਰੀਆਂ, ਡਕੈਤੀਆਂ ਕਰੀਆਂ ਤੇ ਲੜਾਈ ਝਗੜੇ ਕਰੇ। ਕਹਿੰਦਾ ਪਰ ਮੇਰਾ ਪਿਓ ਮੈਨੂੰ ਮਰਦਾ ਮਰਦਾ ਕਹਿ ਕੇ ਗਿਆ ਸੀ ਕਿ ਪੁੱਤਰਾ ਤੂੰ ਅਜਿਹਾ ਕੰਮ ਕਰੀ ਕਿ ਤੇਰੇ ਉਸ ਕੰਮ ਦੇ ਨਾਲ ਲੋਕ ਮੈਨੂੰ ਚੰਗਾ ਕਹਿਣ ਲੱਗ ਜਾਣ। ਬਿਲਕੁਲ ਜੀ, ਸਰਕਾਰਾਂ ਦਾ ਵੀ ਅੱਜ ਕੱਲ੍ਹ ਇਹੀ ਕੰਮ ਹੈ ਜੀ। ਹਾਂਜੀ ਹਾਂ, ਤੇ ਉਹ ਕਹਿੰਦਾ ਕਿ ਮੈਂ ਇਸੇ ਕਰਕੇ ਕਹਿੰਦਾ ਪਿੰਡ ਦੀਆਂ ਹੀ ਧੀਆਂ ਭੈਣਾਂ ਨੂੰ ਛੇੜਨਾ ਸ਼ੁਰੂ ਕਰਤਾ। ਤੇ ਕਹਿੰਦਾ ਤੁਸੀਂ, ਕਹਿੰਦਾ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਕਹਿੰਦਾ ਮੈਨੂੰ ਚੰਗਾ, ਮੇਰੇ ਪਿਓ ਨੂੰ ਚੰਗਾ ਕਹਿਣਾ ਸ਼ੁਰੂ ਕਰ ਦਿੱਤਾ ਮੇਰੇ ਕਰਕੇ। ਤੇ ਇਹੋ ਹੀ ਕੰਮ ਜਿਹੜਾ ਕਿ ਹੁਣ ਭਗਵੰਤ ਮਾਨ ਜੀ ਨੇ ਫੜਿਆ ਹੋਇਆ ਗਾ। ਪਹਿਲਾਂ ਇਹ ਸਟੇਜਾਂ ਤੇ ਚੜ ਕੇ ਭੰਡਦੇ ਰਹੇ ਨੇ ਕਿ ਬਾਦਲ ਕੇ ਮਾੜੇ ਆ, ਕਾਂਗਰਸੀ ਮਾੜੇ ਆ। ਤਾਂ ਪਰ ਹੁਣ ਜਿਹੜੀ ਕਿ ਗੱਲ ਇਹਨਾਂ ਦੇ ਉੱਪਰ ਜਦੋਂ ਸਰਕਾਰ ਆਈ ਤਾਂ ਸਰਕਾਰ ਦੇ ਵਿੱਚ ਇਹਨਾਂ ਨੇ ਦੇਖ ਲਓ ਕੀ ਕੁਛ ਕਰਿਆ। ਤਾਂ ਹੁਣ ਲੋਕ ਆਟੋਮੈਟਿਕ ਹੀ ਕਹਿਣਾ ਸ਼ੁਰੂ ਕਰਤਾ ਕਿ ਬਾਦਲ ਕੀ ਚੰਗੇ ਸੀ ਯਾਰ ਇਹਨਾਂ ਨਾਲੋਂ। ਘੱਟੋ ਘੱਟ ਉਹਨਾਂ ਨੇ ਘਰ ਤਾਂ ਨਹੀਂ ਸੀ ਢਾਏ, ਘੱਟੋ ਘੱਟ ਉਹਨਾਂ ਨੇ ਧਰਨਾ ਦੇਣ ਵਾਲੇ ਲੋਕਾਂ ਦੇ ਉੱਪਰ FIR ਦਰਜ ਤਾਂ ਨਹੀਂ ਸੀ ਕਰੀਆਂ, ਘੱਟੋ ਘੱਟ ਉਹਨਾਂ ਨੇ ਲਾਠੀ ਚਾਰਜ ਤਾਂ ਨਹੀਂ ਸੀ ਕਰਿਆ। ਅਜਿਹੀਆਂ ਗੱਲਾਂ ਲੋਕ ਆਪਦੇ ਮੂੰਹ ਨਾਲ ਕਹਿਣੀਆਂ ਸ਼ੁਰੂ ਕਰ ਦਿੱਤੀਆਂ ਲੋਕਾਂ ਨੇ। ਜੀ ਗੱਲ ਕਰਦੇ ਜੀ ਲਤੀਫਪੁਰਾ ਦੀ। ਮੁੜ ਬਸੇਵੇ ਲਈ ਫਲੈਟਸ ਬਣਾ ਕੇ ਦੇਣ ਦੀ ਗੱਲ ਕੀਤੀ ਸਰਕਾਰ ਨੇ, ਪਰ ਲੋਕਾਂ ਵੱਲੋਂ ਮਨਾ ਕੀਤਾ ਗਿਆ ਕਿ ਅਸੀਂ ਉਹਨਾਂ ਫਲੈਟਸ ਦੇ ਵਿੱਚ ਨਹੀਂ ਜਾਣਾ ਜਿਹੜਾ ਕਿ ਸਰਕਾਰ ਸਾਨੂੰ ਫਲੈਟਸ ਬਣਾ ਕੇ ਦੇ ਰਹੀ ਆ। ਉਹ ਅੜੇ ਹੋਏ ਨੇ ਜੀ ਉਸੇ ਮੰਗ ਦੇ ਉੱਤੇ ਕਿ ਜਿੱਥੇ ਉਹਨਾਂ ਦੇ ਘਰ ਢਾਏ ਗਏ ਨੇ ਉੱਥੇ ਹੀ ਘਰ ਬਣਾਏ ਜਾਣ। ਜੇ ਗੱਲ ਕਰੀਏ ਤਾਂ ਬੜੀ ਦਰਦਨਾਕ ਜਿਹੜੀ ਕਿ ਖਬਰ ਸੀ ਉਸ ਦਿਨ, ਜਦੋਂ ਇਹ ਦੇਖਿਆ ਗਿਆ ਕਿ ਯਾਰ ਇਹਨਾਂ ਦੇ ਫਲੈਟ ਢਾਤੇ, ਇਹਨਾਂ ਦੇ ਘਰ ਢਾਤੇ, ਹੈਨਾ। ਤੁਸੀਂ ਇਹ ਮਹਿਸੂਸ ਕਰਕੇ ਦੇਖੋ ਹਰਜਿੰਦਰ ਜੀ, ਆਹ ਠੰਡ ਦੇ ਦਿਨ ਨੇ, ਇਹੋ ਜਿਹੀ ਕਹਿਰ ਦੀ ਠੰਡ ਦੇ ਵਿੱਚ ਜਦੋਂ ਸੂਬੇ ਨੇ ਛੋਟੇ ਬੱਚਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਸੀ, ਤਾਂ ਉਦੋਂ ਇਹ ਹੋ ਰਿਹਾ ਸੀਗਾ ਕਿ ਯਾਰ ਸੂਬਿਆ ਤੇਰਾ ਕੱਖ ਨਾ ਰਹੇ। ਲੋਕ ਇਹ ਕਹਿੰਦੇ ਸੀ ਕਿ ਤੂੰ ਛੋਟੇ ਛੋਟੇ ਬੱਚਿਆਂ ਨੂੰ ਠੰਡ ਦੇ ਵਿੱਚ ਨੀਹਾਂ 'ਚ ਚਿਣ ਦਿੱਤਾ। ਤੇ ਫਿਰ ਅੱਜ ਜੇ ਅਸੀਂ ਗੱਲ ਕਰਦੇ ਹਾਂ, ਅੱਜ ਵੀ ਛੋਟੇ ਬੱਚਿਆਂ ਨੂੰ ਘਰਾਂ ਤੋਂ ਬੇਘਰ ਕਰ ਦਿੱਤਾ, ਹਨਾ। ਮਾਸੂਮ ਜਿਹੀਆਂ ਜਿੰਦਾਂ ਨੇ ਜਿਹੜੀਆਂ ਉੱਥੇ ਵਿਚਾਰੇ ਬੈਠ ਕੇ ਪੜ੍ਹ ਰਹੇ ਨੇ, ਤੇ ਜਿਹੜੇ ਘਰਾਂ ਦੇ ਵਿੱਚ ਕਦੇ ਆਪਦੇ ਮਾਂ-ਪਿਓ ਦੇ ਨਾਲ ਖੁਸ਼ ਸੀਗੇ ਤਾਂ ਉਹਨਾਂ ਨੂੰ ਬੇਘਰ ਕਰਤਾ। ਉਹਨਾਂ ਦੇ ਦਿਮਾਗ ਦੇ ਉੱਪਰ ਕੀ ਅਸਰ ਪਿਆ ਹੋਊਗਾ, ਪਹਿਲੀ ਗੱਲ ਤਾਂ ਇਹ ਆ ਸੋਚਣ ਵਾਲੀ। ਦੂਜੀ ਗੱਲ, ਸਰਕਾਰ ਮੰਨ ਚੁੱਕੀ ਆ ਕਿ ਸਾਡੇ ਤੋਂ ਗਲਤੀ ਹੋਈ ਆ। ਸਰਕਾਰ ਨੇ ਇਹ ਬਕਾਇਦਾ ਮੰਨਿਆ ਕਿ ਸਾਡੇ ਤੋਂ ਗਲਤੀ ਹੋਈ ਆ ਕਿ ਅਸੀਂ ਜਿਹੜੇ ਫਲੈਟ ਬਣਾ ਕੇ ਦੇਵਾਂਗੇ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਕਿ ਉਹਨਾਂ ਸਰਕਾਰਾਂ ਨੂੰ ਜਿਹੜੀਆਂ ਕਹਿੰਦੀਆਂ ਨੇ ਕਿ ਅਸੀਂ ਫਲੈਟ ਬਣਾ ਕੇ ਦੇਵਾਂਗੇ, ਇੱਕ ਦਿਨ ਦੇ ਲਈ ਆਪਦੇ ਘਰਾਂ ਦੇ ਉੱਪਰ ਬੁਲਡੋਜ਼ਰ ਫੇਰ ਕੇ ਤੇ ਦੁਬਾਰੇ ਫਿਰ ਉਹ ਥਾਂ ਛੱਡ ਕੇ ਹੋਰ ਪਾਸੇ ਫਲੈਟਾਂ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰਕੇ ਦੇਖ ਲੈਣ। ਫਿਰ ਉਹਨਾਂ ਨੂੰ ਪਤਾ ਲੱਗ ਜੂ ਕਿ ਉਹ ਲੋਕ ਕਿਉਂ ਕਹਿੰਦੇ ਨੇ ਕਿ ਅਸੀਂ ਇਹ ਥਾਂ ਛੱਡ ਕੇ ਨਹੀਂ ਜਾਣੀ। ਤਾਂ ਬੜੀ ਸ਼ਰਮ ਵਾਲੀ ਗੱਲ ਆ ਕਿ ਪੰਜਾਬ ਦੇ ਵਿੱਚ ਹੀ ਯੂਪੀ ਬਿਹਾਰ ਬਣਿਆ ਪਿਆ ਅੱਜ ਦੀ ਘੜੀ। ਕਦੇ ਪੰਜਾਬ ਦੇ ਵਿੱਚ ਪੰਜਾਂ ਪਾਣੀਆਂ ਦੀ ਧਰਤੀ ਹੁੰਦੀ ਸੀ ਤੇ ਪੰਜਾਬ ਨੂੰ ਸੋਨੇ ਦੀ ਚਿੜੀ ਦਾ ਨਾਂ ਦਿੱਤਾ ਜਾਂਦਾ ਸੀ। ਅੱਜ ਪੰਜਾਬ ਦੇ ਪਾਣੀ ਵੀ ਗੰਧਲੇ ਕਰੇ ਜਾ ਰਹੇ ਨੇ ਤੇ ਪੰਜਾਬੀਆਂ ਨੂੰ ਉਜਾੜਿਆ ਵੀ ਜਾ ਰਿਹਾ। ਜਿਵੇਂ ਆਪਾਂ ਇੱਕ ਦਿਨ ਪਹਿਲਾਂ ਗੱਲ ਕਰੀ ਸੀ ਕਿ ਸੋਹਣ ਸਿੰਘ ਸੀਤਲ ਦੀ ਕਿਤਾਬ ਲਿਖੀ ਹੋਈ ਆ ਪੰਜਾਬ ਦਾ ਉਜਾੜਾ, 1947 ਦੇ ਉਜਾੜੇ ਨੂੰ ਲੈ ਕੇ ਲਿਖੀ ਸੀ ਉਹਨਾਂ ਨੇ, ਤੇ ਬੜਾ ਕੁਛ ਆ ਉਹਦੇ ਵਿੱਚ ਪੰਜਾਬ ਦੇ ਉਜਾੜੇ ਦੇ ਵਿੱਚ। ਪਰ
ਉਹੀ ਜੇ ਕਿਤਾਬ ਅੱਜ ਪੜ੍ਹਨੀ ਹੋਵੇ ਤਾਂ ਦੁਬਾਰਾ ਹੂਬਹੂ ਉਹੀ ਤਸਵੀਰ ਸਾਹਮਣੇ ਖੜੀ ਕਰ ਰਹੀ ਆ, ਜਿਵੇਂ ਕਿ ਲਤੀਮਪੁਰ ਦੇ ਵਿੱਚ ਘਰ ਢਾਏ ਗਏ ਨੇ, ਜਿਵੇਂ ਕਿ ਜੀਰਾ ਫੈਕਟਰੀ ਦੇ ਮੂਹਰੋਂ ਧਰਨਾਕਾਰੀਆਂ ਦੇ ਉੱਪਰ ਧੱਕੇ ਨਾਲ FIR ਦਰਜ ਕਰਕੇ ਚੁਕਾਇਆ ਗਿਆ, ਜਿਵੇਂ ਕਿ ਪੱਤਰਕਾਰਾਂ ਦੀ ਜਿਹੜੀ ਆਵਾਜ਼ ਆ ਉਸ ਨੂੰ ਦਬਾਇਆ ਜਾ ਰਿਹਾ। ਤਾਂ ਇਹ ਉਹੀ ਘਟਨਾਵਾਂ ਨੇ ਜਿਹੜੀਆਂ 1947 ਦੇ ਵਿੱਚ ਸ਼ੁਰੂ ਕੀਤੀਆਂ ਸੀ, ਕਿਸੇ ਟਾਈਮ ਵਜੀਦ ਖਾਨ ਨੇ ਸ਼ੁਰੂ ਕਰੀਆਂ ਸੀਗਾ, ਕਿਸੇ ਟਾਈਮ ਸੂਬਾ ਸਰਹੰਦ ਨੇ ਸ਼ੁਰੂ ਕਰੀਆਂ ਸੀ। ਇਹ ਉਹੀ ਘਟਨਾਵਾਂ ਗੇ, ਜੇਕਰ ਕੋਈ ਆਵਾਜ਼ ਚੁੱਕਦਾ ਤਾਂ ਉਸ ਨੂੰ ਦੱਬ ਦਿਓ, ਉਸ ਦਾ ਸਿਰ ਠੁੰਮ ਦਿਓ। ਪਰ ਇਹ ਜਿਹੜਾ ਪੰਜਾਬ ਆ ਇਹ ਕਦੇ ਦੱਬਣ ਵਾਲਾ ਨਹੀਂ, ਇਹ ਪੰਜਾਬ ਦੀ ਜਿਹੜੀ ਆਵਾਜ਼ ਆ ਉਹ ਹਮੇਸ਼ਾ ਬੁਲੰਦ ਹੁੰਦੀ ਰਹੂਗੀ ਜੀ। ਔਨ ਏਅਰ ਦੇ ਜਰਨਲਿਸਟ ਸਿਮਰਜੀਤ ਮੱਕੜ ਦੇ ਉੱਤੇ ਸਰਕਾਰ ਵੱਲੋਂ ਪਰਚਾ ਕੀਤਾ ਗਿਆ ਜੀ। ਕਾਫੀ ਤੂਲ ਫੜ ਰਹੀ ਹੈ ਖਬਰ, ਕਿਉਂਕਿ ਪੱਤਰਕਾਰ ਭਾਈਚਾਰਿਆਂ ਦੇ ਵਿੱਚ ਕਾਫੀ ਵੱਡਾ ਸਵਾਲ ਬਣਿਆ ਹੋਇਆ ਕਿ ਕਿਉਂ ਇਹ ਪਰਚਾ ਕੀਤਾ ਗਿਆ, ਕਿਸ ਕਰਕੇ ਕੀਤਾ ਗਿਆ, ਕੀ ਕਾਰਨ ਬਣੇ ਕਿ ਸਰਕਾਰ ਨੇ ਔਨ ਏਅਰ ਦੇ ਜਰਨਲਿਸਟ ਸਿਮਰਜੋਤ ਮੱਕੜ ਦੇ ਉੱਤੇ ਪਰਚਾ ਕੀਤਾ ਗਿਆ ਜੀ ਸਰਕਾਰ ਵੱਲੋਂ। ਕੀ ਕਾਰਨ ਬਣੇ ਕਿ ਇਹ ਪਰਚਾ ਜਰਨਲਿਸਟ ਦੇ ਉੱਤੇ ਕਰਨਾ ਪੈ ਗਿਆ ਸਰਕਾਰ ਨੂੰ? ਇਹ ਤਾਂ ਉਹੀ ਗੱਲ ਹੈ ਜੀ, ਫੇਰ ਹੁਣ ਪੰਜਾਬ ਨੂੰ ਇੱਕ ਥੋੜਾ ਜਿਹਾ ਹਲੂਣਾ ਦੇ ਕੇ ਦੇਖਿਆ ਜਾ ਰਿਹਾ ਕਿ ਪੰਜਾਬ ਦੇ ਉੱਪਰ ਥੋੜਾ ਜਿਹਾ ਟੀਕਾ ਭਰ ਕੇ ਦੇਖਿਆ ਜਾ ਰਿਹਾ ਕਿ ਕਿੰਨੇ ਕੁ ਲੋਕ ਨੇ ਜਿਹੜੇ ਆ ਕੇ ਨਾਲ ਖੜਦੇ ਨੇ ਪੰਜਾਬ ਦਰਦੀਆਂ ਦੇ। ਸਿਮਰਨਜੋਤ ਸਿੰਘ ਮੱਕੜ ਜਿਹੜੇ ਕਿ ਉਹ ਪੱਤਰਕਾਰ ਨੇ ਜਿਨ੍ਹਾਂ ਨੇ ਹਮੇਸ਼ਾ ਸੱਚੀ ਦੀ ਆਵਾਜ਼ ਨੂੰ ਹੀ ਬੁਲੰਦ ਕਰਿਆਗਾ। ਉਹ ਬੇਸ਼ੱਕ ਕੋਈ ਵੀ ਸਰਕਾਰ ਹੋਵੇ, ਹਮੇਸ਼ਾ ਸਿਮਰਨਜੋਤ ਮੱਕੜ ਦੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਜਿਹੜਾ ਕਿ ਸੱਚ ਸਾਹਮਣੇ ਲਿਆਂਦਾ ਜਾਵੇ। ਹੁਣ ਜਿਹੜਾ ਉਹ ਚੈਰੀਟੇਬਲ ਟਰਸਟ ਆ ਜਿਹੜਾ ਉੱਥੇ ਕਿ ਜਵਾਕਾਂ ਨੂੰ ਰੱਖਿਆ ਜਾਂਦਾ ਗਾ, ਉਸ ਦੇ ਵਿੱਚ ਕੀ ਆਗਾ, ਉਹ ਪੂਰੀ ਇੰਟਰਵਿਊ ਸੁਣੋ। ਪਹਿਲਾਂ ਤਾਂ ਜਾਂ ਤਾਂ ਸਰਕਾਰ ਨੇ ਸੁਣੀ ਨਹੀਂ ਹੋਣੀ ਇੰਟਰਵਿਊ, ਕਿਉਂਕਿ ਸਰਕਾਰ ਦੇ ਜਿਹੜੇ MLA ਨੇ ਉਹ ਤਾਂ ਇੱਥੋਂ ਤੱਕ ਸੀਮਤ ਰਹਿ ਗਏ ਨੇ ਕਿ ਉਹਨਾਂ ਦਾ ਇੱਕ MLA ਦਾ ਕੱਲ ਫੋਨ ਖਰਾਬ ਹੋ ਗਿਆ ਤਾਂ MLA ਨੇ ਆਪਦੇ ਸੋਸ਼ਲ ਮੀਡੀਆ ਤੇ ਪੋਸਟ ਪਾਤੀ ਕਿ ਮੈਂ DC ਬਠਿੰਡਾ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਮੇਰੀ 9-10 ਘੰਟਿਆਂ ਤੋਂ ਏਅਰਟੈਲ ਦੀ ਰੇਂਜ ਨਹੀਂ ਆ ਰਹੀ। ਤਾਂ ਉਸ MLA ਨੂੰ ਇਹ ਪੁੱਛਣਾ ਚਾਹੀਦਾ ਕਿ ਕੀ DC ਕਿਸੇ ਸਾਈਬਰ ਕ੍ਰਾਈਮ 'ਚ ਲੱਗਿਆ ਹੋਇਆ ਜਾਂ DC ਆ ਜਿਹੜਾ ਕਿਸੇ ਏਅਰਟੈਲ ਕੰਪਨੀ 'ਚ ਲੱਗਿਆ ਹੋਇਆ। ਤੁਸੀਂ DC ਸਾਹਿਬ ਨੂੰ ਕਹਿ ਰਹੇ ਹੋ ਕਿ ਮੇਰੇ ਏਅਰਟੈਲ ਦੇ ਨੰਬਰ ਦੀ ਰੇਂਜ ਨਹੀਂ ਆ ਰਹੀ, ਨੈਟਵਰਕ ਨਹੀਂ ਆ ਰਿਹਾ, ਤਾਂ ਫਿਰ ਉਹ ਭਾਈ ਤੂੰ ਕਿਸੇ ਮੋਬਾਈਲਾਂ ਵਾਲੀ ਦੁਕਾਨ ਨੂੰ ਦਿਖਾ, ਜੇ ਤੇਰੇ ਏਅਰਟੈਲ ਸਿਮ ਦੀ ਰੇਂਜ ਨਹੀਂ ਆ ਰਹੀ, ਨੈਟਵਰਕ ਨਹੀਂ ਆ ਰਿਹਾ, ਉਹ ਭਾਈ ਤੂੰ ਏਅਰਟੈਲ ਕੰਪਨੀ ਨੂੰ ਫੋਨ ਕਰ ਵੀ ਭਾਈ ਮੈਂ MLA ਆ ਤੇ ਮੇਰੇ ਆਹ ਹੋ ਰਿਹਾ ਗਾ। ਤੁਸੀਂ ਚੱਕ ਕੇ ਪੋਸਟਾਂ ਪਾ ਰਹੇ ਹੋ ਸੋਸ਼ਲ ਮੀਡੀਆ ਤੇ ਕਿ ਪਿਛਲੇ 9-10 ਘੰਟਿਆਂ ਤੋਂ ਮੇਰੇ ਸਾਥੀਆਂ ਦੇ ਫੋਨ ਚੱਲ ਰਹੇ ਨੇ, ਮੇਰਾ ਫੋਨ ਨਹੀਂ ਚੱਲ ਰਿਹਾ। ਕਿੰਨੀ ਸ਼ਰਮ ਵਾਲੀ ਗੱਲ ਆ। ਲੋਕਾਂ ਨੇ ਚੁਣਿਆ ਕਿਹੜੇ ਮੁੱਦਿਆਂ ਵਾਸਤੇ ਵੀ ਤੁਸੀਂ ਪੰਜਾਬ ਦੀ ਗੱਲ ਕਰੋ, ਇਹ ਆਪਦੇ ਫੋਨਾਂ ਨੂੰ ਲਈ ਬੈਠੇ ਨੇ। ਪਿਛਲੇ ਦਿਨੀ ਇੱਕ MLA ਦੀ ਹੋਰ ਜਿਹੜੀ ਕਿ ਵਾਇਰਲ ਹੁੰਦੀ ਆ ਕਿ ਇਹਦੇ ਕੋਲ ਭਾਈ 1200 ਫੋਨ ਸੀ ਤੇ ਅੱਜ ਇਹਦੇ ਕੋਲ ਐਪਲ ਦਾ ਫੋਨ ਕਿੱਥੋਂ ਆ ਗਿਆ। ਇਹਨਾਂ ਦੀਆਂ ਜਿਹੜੀਆਂ ਵੀਡੀਓ ਆ, ਅਜਿਹੀਆਂ ਵੀਡੀਓ ਕਾਫੀ ਵਾਇਰਲ ਹੋ ਰਹੀਆਂ ਨੇ। ਤੁਸੀਂ ਇਹ ਦੇਖੋ, ਪਿਛਲੇ ਦਿਨੀ ਇੱਕ ਹੋਰ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਪਰ ਫੋਟੋਆਂ ਵਾਇਰਲ ਹੁੰਦੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਜਿਹੜੇ ਜੁੱਤੇ ਨੇ ਉਹ $3500 ਦੇ ਪਾਏ ਹੋਏ ਨੇ। ਜਿਹੜੀਆਂ ਅਜਿਹੀਆਂ ਫੋਟੋਆਂ ਤਾਂ ਅਸੀਂ ਵਾਇਰਲ ਕਰ ਸਕਦੇ ਹਾਂ, ਪਰ ਅਸੀਂ ਉਹ ਇੰਟਰਵਿਊ ਜਾਂ ਉਹ ਲੋਕਾਂ ਦੀ ਸਾਰ ਨਹੀਂ ਲੈ ਸਕਦੇ ਜਿਹੜੇ ਲੋਕ ਵਾਕਈ ਦਰਦ ਦੇ ਵਿੱਚੋਂ ਦੀ ਲੰਘ ਰਹੇ ਨੇ, ਗੁਜ਼ਰ ਰਹੇ ਨੇ। ਸਿਮਰਨਜੋਤ ਸਿੰਘ ਮੱਕੜ ਨੇ ਜੇਕਰ ਉਹਨਾਂ ਬੱਚਿਆਂ ਦੀ ਆਵਾਜ਼ ਨੂੰ ਬੁਲੰਦ ਕੀਤਾ, ਜੇਕਰ ਉਹਨਾਂ ਬੱਚਿਆਂ ਦੀ ਆਵਾਜ਼ ਨੂੰ ਚੁੱਕਿਆ, ਮੀਡੀਆ ਦੇ ਵਿੱਚ ਲਿਆਂਦਾ, ਲੋਕਾਂ ਨੂੰ ਦੱਸਿਆ ਕਿ ਭਾਈ ਤੁਹਾਡੇ ਚੈਰੀਟੇਬਲ ਟਰਸਟ ਦੇ ਵਿੱਚ ਆਹ ਕੁਝ ਹੋ ਰਿਹਾ, ਵੱਡੇ ਬੱਚੇ ਨੇ ਜਿਹੜੇ ਉਹ ਛੋਟੇ ਬੱਚਿਆਂ ਦੇ ਨਾਲ ਬਦਫੈਲੀਆਂ ਕਰ ਰਹੇ ਨੇ, ਤਾਂ ਉਹਨਾਂ ਦੇ ਵੱਲ ਧਿਆਨ ਦਿੱਤਾ ਜਾਵੇ। ਤਾਂ ਉਲਟਾ ਕੀ ਕਰਿਆ ਕਿ ਸਿਮਰਨਜੋਤ ਸਿੰਘ ਮੱਕੜ ਦੇ ਉੱਪਰ ਪਰਚਾ ਦਰਜ ਕਰਤਾ, FIR ਦਰਜ ਕਰਤੀ ਕਿ ਸਿਮਰਨਜੋਤ ਸਿੰਘ ਮੱਕੜ ਨੇ ਹੀ ਬਦਫੈਲੀਆਂ ਕਰੀਆਂ ਨੇ ਜਵਾਕਾਂ ਨਾਲ। ਯਾਰ ਸ਼ਰਮ ਆਉਣੀ ਚਾਹੀਦੀ ਹੈ ਅਜਿਹੀਆਂ ਸਰਕਾਰਾਂ ਨੂੰ। ਚੁਣਨ ਤੋਂ ਪਹਿਲਾਂ ਲੋਕ ਕਿਉਂ ਨਹੀਂ ਦੇਖਦੇ ਕਿ ਅਸੀਂ ਕਿਹੜੇ ਮੰਤਰੀ ਨੂੰ ਚੁਣ ਰਹੇ ਹਾਂ ਤੇ ਕਿਹੜੇ ਮੁੱਖ ਮੰਤਰੀ ਨੂੰ ਚੁਣ ਰਹੇ ਹਾਂ। ਇੱਥੇ ਸਵਾਲ ਇਹ ਖੜੇ ਹੁੰਦੇ ਨੇ ਕਿ ਤੁਸੀਂ ਭਾਈ, ਤੁਹਾਨੂੰ ਪੰਜਾਬ ਦੇ ਲੋਕਾਂ ਨੇ ਪੰਜਾਬ ਲਈ ਚੁਣਿਆ, ਨਾ ਕਿ ਦਿੱਲੀ ਵਾਲਿਆਂ ਦਾ ਹੁਕਮ ਵਜਾਉਣ ਦੇ ਲਈ ਚੁਣਿਆ। ਤੁਹਾਨੂੰ ਪੰਜਾਬ ਦੇ ਲੋਕਾਂ ਨੇ ਇਸ ਕਰਕੇ ਚੁਣਿਆ ਕਿ ਤੁਸੀਂ ਪੰਜਾਬ ਦੀ ਗੱਲ ਕਰੋ। ਤੁਹਾਡੇ ਉੱਪਰ ਉਮੀਦਾਂ ਬਹੁਤ ਸੀ। ਮਾਨ ਸਾਹਿਬ, ਭਗਵੰਤ ਮਾਨ ਜਿਹੜੇ ਕਿ ਮੁੱਖ ਮੰਤਰੀ ਨੇ, ਉਹਨਾਂ ਦੇ ਉੱਪਰ ਪੰਜਾਬ ਦੇ ਲੋਕਾਂ ਨੂੰ ਉਮੀਦਾਂ ਬਹੁਤ ਸੀ ਕਿ ਆਮ ਘਰ ਦਾ ਧੀ ਪੁੱਤ ਆ ਤੇ ਆਮ ਲੋਕਾਂ ਦੀ ਗੱਲ ਕਰੂਗਾ। ਪਰ ਇਹ ਤਾਂ ਆਮ ਲੋਕਾਂ ਦੇ ਉੱਪਰ ਹੀ ਪਰਚੇ ਦਰਜ ਸ਼ੁਰੂ ਕਰਤੇ। ਉਹੀ ਕਹਾਣੀ ਫੇਰ ਯਾਦ ਆਉਂਦੀ ਹੈ ਜਿਹੜੀ ਆਪਾਂ ਪਹਿਲਾਂ ਸਾਂਝੀ ਕਰਕੇ ਹਟੇ ਹਾਂ ਕਿ ਜਿਹੜਾ ਬਾਪ ਕਹਿੰਦਾ ਹੁੰਦਾ ਆਪਦੇ ਪੁੱਤਰ ਨੂੰ ਕਿ ਮੈਨੂੰ ਚੰਗਾ ਕਹਾ ਦੀ, ਤਾਂ ਸ਼ਾਇਦ ਅੱਜ ਜਿਹੜੇ ਜਰਨਲਿਸਟ ਦੀ ਇੱਕ ਦੀ ਆਵਾਜ਼ ਦੱਬੀ ਗਈ ਆ, ਇੱਕ ਪੱਤਰਕਾਰ ਦੀ ਆਵਾਜ਼ ਦੱਬੀ ਗਈ ਆ, ਤਾਂ ਸ਼ਾਇਦ ਇਸ ਸਰਕਾਰ ਨੇ ਪਹਿਲਾਂ ਵਾਲੀਆਂ ਸਰਕਾਰਾਂ ਨੂੰ ਚੰਗਾ ਕਹਾਉਣ ਦੀ ਸੋਚ ਰੱਖੀ ਆ ਕਿ ਅਸੀਂ ਪਹਿਲਾਂ ਵਾਲੀਆਂ ਸਰਕਾਰਾਂ ਨਾਲੋਂ ਵੀ ਗਈਆਂ ਗੁਜ਼ਰੀਆਂ ਅਸੀਂ ਥੱਲੇ ਡਿੱਗ ਚੁੱਕੀਆਂ ਕਿ ਅਸੀਂ ਅੱਜ ਇੱਕ ਪੱਤਰਕਾਰ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਹਾਂ, ਇੱਕ ਚੈਨਲ ਨੂੰ ਅਸੀਂ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਅਜਿਹੀਆਂ ਗੱਲਾਂ ਨੂੰ ਦੇਖਦੇ ਹੋਏ ਜਿਹੜਾ ਮਾਣਾ ਉਹ ਬੜਾ ਉਦਾਸ ਹੁੰਦਾ ਕਿ ਇੱਕ MLA ਕਹਿੰਦਾ ਮੇਰਾ ਫੋਨ ਨਹੀਂ ਚੱਲਦਾ, DC ਨੂੰ ਮੈਂ ਇਨਫੋਰਮ ਕਰਤਾ, ਤੇ ਇੱਕ
ਐਮਐਲਏ ਕਹਿੰਦਾ ਕਿ ਮੈਂ ਫੋਨ 1200 ਤੋਂ ਬਦਲ ਕੇ ਆਈਫੋਨ ਲੈ ਆਂਦਾ। ਤਾਂ ਅਜਿਹੀਆਂ ਜਿਹੜੀਆਂ ਘਟਨਾਵਾਂ ਨੇ ਉਹ ਬੜਾ ਸ਼ਰਮਨਾਕ ਜਿਹੜੀਆਂ ਕਿ ਗੱਲਾਂ ਕਰਦੀਆਂ ਨੇ। ਜੇ ਇਹਨਾਂ ਦੀਆਂ ਗੱਲਾਂ ਕੋਈ ਬਾਹਲੀਆਂ ਚੰਗੀਆਂ ਨਹੀਂ ਹੈਗੀਆਂ, ਇਹਨਾਂ ਦੇ ਮੂਹਰੇ ਅਸੀਂ ਤਾਂ ਇੱਕ ਇਹੋ ਹੀ ਕਹਿ ਸਕਦੇ ਹਾਂ ਕਿ ਅਪੀਲ ਹੀ ਕਰ ਸਕਦੇ ਹਾਂ ਹੱਥ ਜੋੜ ਕੇ ਕਿ ਪੰਜਾਬ ਨੂੰ ਪੰਜਾਬ ਰਹਿਣ ਦਿਓ, ਪੰਜਾਬ ਨੂੰ ਕਿਤੇ ਤੁਸੀਂ ਉਹ ਜਿਹਾ ਰੂਪ ਨਾ ਧਾਰਨ ਕਰਾ ਦਿਓ ਜਿਹੜਾ ਕਿ 1984 ਜਾਂ 1947 ਦੇ ਵੇਲੇ ਪੰਜਾਬ ਨੇ ਦੇਖ ਚੁੱਕਿਆ ਪੰਜਾਬ। ਤਾਂ ਅਜਿਹੀਆਂ ਗੱਲਾਂ ਜਿਹੜੀਆਂ ਕਿ ਸਾਹਮਣੇ ਆਉਂਦੀਆਂ ਨੇ, ਬੜੇ ਸ਼ਰਮ ਵਾਲੀ ਗੱਲ ਹੈ ਜੀ। ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ ਹਰਜਿੰਦਰ ਜੀ। ਮਿਲਦੇ ਹਾਂ ਜੀ ਕੱਲ੍ਹ ਨੂੰ। ਧੰਨਵਾਦ ਤੁਹਾਡਾ ਜੀ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸ ਟੀਵੀ ਆਸਟ੍ਰੇਲੀਆ। ਧੰਨਵਾਦ। ਮੁੜ ਬਸੇਵੇ ਲਈ ਫਲੈਟਸ ਬਣਾ ਕੇ ਦੇਣ ਦੀ ਗੱਲ ਕੀਤੀ ਸਰਕਾਰ ਨੇ, ਪਰ ਲੋਕਾਂ ਵੱਲੋਂ ਮਨਾ ਕੀਤਾ ਗਿਆ ਕਿ ਅਸੀਂ ਉਹਨਾਂ ਫਲੈਟਸ ਦੇ ਵਿੱਚ ਨਹੀਂ ਜਾਣਾ ਜਿਹੜਾ ਕਿ ਸਰਕਾਰ ਸਾਨੂੰ ਫਲੈਟਸ ਬਣਾ ਕੇ ਦੇ ਰਹੀ ਆ। ਉਹ ਅੜੇ ਹੋਏ ਨੇ ਜੀ ਉਸੇ ਮੰਗ ਦੇ ਉੱਤੇ ਕਿ ਜਿੱਥੇ ਉਹਨਾਂ ਦੇ ਘਰ ਢਾਏ ਗਏ ਨੇ ਉੱਥੇ ਹੀ ਘਰ ਬਣਾਏ ਜਾਣ। ਮਾਸੂਮ ਜਿਹੀਆਂ ਜਿੰਦਾਂ ਨੇ ਜਿਹੜੀਆਂ ਉੱਥੇ ਵਿਚਾਰੇ ਬੈਠ ਕੇ ਪੜ੍ਹ ਰਹੇ ਨੇ, ਤੇ ਜਿਹੜੇ ਘਰਾਂ ਦੇ ਵਿੱਚ ਕਦੇ ਆਪਦੇ ਮਾਂ-ਪਿਓ ਦੇ ਨਾਲ ਖੁਸ਼ ਸੀਗੇ ਤਾਂ ਉਹਨਾਂ ਨੂੰ ਬੇਘਰ ਕਰਤਾ, ਉਹਨਾਂ ਦੇ ਦਿਮਾਗ ਦੇ ਉੱਪਰ ਕੀ ਅਸਰ ਪਿਆ ਹੋਊਗਾ। ਪਹਿਲੀ ਗੱਲ ਤਾਂ ਇਹ ਆ, ਤਾਂ ਬੜੀ ਸ਼ਰਮ ਵਾਲੀ ਗੱਲ ਆ ਕਿ ਪੰਜਾਬ ਦੇ ਵਿੱਚ ਹੀ ਯੂਪੀ ਬਿਹਾਰ ਬਣਿਆ ਪਿਆ ਅੱਜ ਦੀ ਘੜੀ। ਕਦੇ ਪੰਜਾਬ ਦੇ ਵਿੱਚ ਪੰਜਾਂ ਪਾਣੀਆਂ ਦੀ ਧਰਤੀ ਹੁੰਦੀ ਸੀ ਤੇ ਪੰਜਾਬ ਨੂੰ ਸੋਨੇ ਦੀ ਚਿੜੀ ਦਾ ਨਾਂ ਦਿੱਤਾ ਜਾਂਦਾ ਸੀ। ਅੱਜ ਪੰਜਾਬ ਦੇ ਪਾਣੀ ਵੀ ਗੰਧਲੇ ਕਰੇ ਜਾ ਰਹੇ ਨੇ ਤੇ ਪੰਜਾਬੀਆਂ ਨੂੰ ਉਜਾੜਿਆ ਵੀ ਜਾ ਰਿਹਾ ਜੀ। ਉਹੀ ਤਸਵੀਰ ਸਾਹਮਣੇ ਖੜੀ ਕਰ ਰਹੀ ਹੈ। ਲਖੀਮਪੁਰ ਦੇ ਵਿੱਚ ਘਰ ਢਾਏ ਗਏ ਨੇ, ਜਿਵੇਂ ਕਿ ਜੀਰਾ ਫੈਕਟਰੀ ਦੇ ਮੂਹਰੋਂ ਧਰਨਾਕਾਰੀਆਂ ਦੇ ਉੱਪਰ ਧੱਕੇ ਨਾਲ FIR ਦਰਜ ਕਰਕੇ ਚੁਕਾਇਆ ਗਿਆ, ਜਿਵੇਂ ਕਿ ਪੱਤਰਕਾਰਾਂ ਦੀ ਜਿਹੜੀ ਆਵਾਜ਼ ਆ ਉਸ ਨੂੰ ਦਬਾਇਆ ਜਾ ਰਿਹਾ। ਔਨ 에ਅਰ ਦੇ ਜਰਨਲਿਸਟ ਸਿਮਰਜੋਤ ਮੱਕੜ ਦੇ ਉੱਤੇ ਪਰਚਾ ਕੀਤਾ ਗਿਆ ਜੀ ਸਰਕਾਰ ਵੱਲੋਂ। ਕੀ ਕਾਰਨ ਬਣੇ ਕਿ ਇਹ ਪਰਚਾ ਜਰਨਲਿਸਟ ਦੇ ਉੱਤੇ ਕਰਨਾ ਪੈ ਗਿਆ ਸਰਕਾਰ ਨੂੰ? ਸਿਮਰਨਜੋਤ ਸਿੰਘ ਮੱਕੜ ਜਿਹੜੇ ਕਿ ਉਹ ਪੱਤਰਕਾਰ ਨੇ ਜਿਨ੍ਹਾਂ ਨੇ ਹਮੇਸ਼ਾ ਸੱਚੀ ਦੀ ਆਵਾਜ਼ ਨੂੰ ਹੀ ਬੁਲੰਦ ਕਰਿਆਗਾ। ਉਹ ਬੇਸ਼ੱਕ ਕੋਈ ਵੀ ਸਰਕਾਰ ਹੋਵੇ, ਹਮੇਸ਼ਾ ਸਿਮਰਨਜੋਤ ਮੱਕੜ ਦੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਜਿਹੜਾ ਕਿ ਸੱਚ ਸਾਹਮਣੇ ਲਿਆਂਦਾ ਜਾਵੇ, ਕਿਉਂਕਿ ਸਰਕਾਰ ਦੇ ਜਿਹੜੇ MLA ਨੇ ਉਹ ਤਾਂ ਇੱਥੋਂ ਤੱਕ ਸੀਮਤ ਰਹਿ ਗਏ ਨੇ ਕਿ ਉਹਨਾਂ ਦਾ ਇੱਕ MLA ਦਾ ਕੱਲ ਫੋਨ ਖਰਾਬ ਹੋ ਗਿਆ ਤਾਂ MLA ਨੇ ਆਪਦੇ ਸੋਸ਼ਲ ਮੀਡੀਆ ਤੇ ਪੋਸਟ ਪਾਤੀ ਕਿ ਮੈਂ DC ਬਠਿੰਡਾ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਮੇਰੀ 9-10 ਘੰਟਿਆਂ ਤੋਂ ਏਅਰਟੈਲ ਦੀ ਰੇਂਜ ਨਹੀਂ ਆ ਰਹੀ। ਤੁਸੀਂ DC ਸਾਹਿਬ ਨੂੰ ਕਹਿ ਰਹੇ ਹੋ ਕਿ ਮੇਰੇ ਏਅਰਟੈਲ ਦੇ ਨੰਬਰ ਦੀ ਰੇਂਜ ਨਹੀਂ ਆ ਰਹੀ, ਨੈਟਵਰਕ ਨਹੀਂ ਆ ਰਿਹਾ, ਤਾਂ ਫਿਰ ਉਹ ਭਾਈ ਤੂੰ ਕਿਸੇ ਮੋਬਾਈਲਾਂ ਵਾਲੀ ਦੁਕਾਨ ਨੂੰ ਦਿਖਾ। ਜੇ ਤੇਰੇ ਏਅਰਟੈਲ ਸਿਮ ਦੀ ਰੇਂਜ ਨਹੀਂ ਆ ਰਹੀ, ਨੈਟਵਰਕ ਨਹੀਂ ਆ ਰਿਹਾ, ਉਹ ਭਾਈ ਤੂੰ ਏਅਰਟੈਲ ਕੰਪਨੀ ਨੂੰ ਫੋਨ ਕਰ ਵੀ ਭਾਈ ਮੈਂ MLA ਆ ਤੇ ਮੇਰੇ ਆਹ ਹੋ ਰਿਹਾ ਗਾ। ਤੁਸੀਂ ਚੱਕ ਕੇ ਪੋਸਟਾਂ ਪਾ ਰਹੇ ਹੋ ਸੋਸ਼ਲ ਮੀਡੀਆ ਤੇ ਕਿ ਪਿਛਲੇ 9-10 ਘੰਟਿਆਂ ਤੋਂ ਮੇਰੇ ਸਾਥੀਆਂ ਦੇ ਫੋਨ ਚੱਲ ਰਹੇ ਨੇ, ਮੇਰਾ ਫੋਨ ਨਹੀਂ ਚੱਲ ਰਿਹਾ। ਕਿੰਨੀ ਸ਼ਰਮ ਵਾਲੀ ਗੱਲ ਆ। ਲੋਕਾਂ ਨੇ ਚੁਣਿਆ ਕਿਹੜੇ ਮੁੱਦਿਆਂ ਵਾਸਤੇ ਵੀ ਤੁਸੀਂ ਪੰਜਾਬ ਦੀ ਗੱਲ ਕਰੋ, ਇਹ ਆਪਦੇ ਫੋਨਾਂ ਨੂੰ ਲਈ ਬੈਠੇ ਨੇ। ਸਿਮਰਨਜੋਤ ਸਿੰਘ ਮੱਕੜ ਨੇ ਜੇਕਰ ਉਹਨਾਂ ਬੱਚਿਆਂ ਦੀ ਆਵਾਜ਼ ਨੂੰ ਬੁਲੰਦ ਕੀਤਾ, ਜੇਕਰ ਉਹਨਾਂ ਬੱਚਿਆਂ ਦੀ ਆਵਾਜ਼ ਨੂੰ ਚੁੱਕਿਆ, ਮੀਡੀਆ ਦੇ ਵਿੱਚ ਲਿਆਂਦਾ, ਲੋਕਾਂ ਨੂੰ ਦੱਸਿਆ ਕਿ ਭਾਈ ਤੁਹਾਡੇ ਚੈਰੀਟੇਬਲ ਟਰਸਟ ਦੇ ਵਿੱਚ ਆਹ ਕੁਝ ਹੋ ਰਿਹਾ, ਵੱਡੇ ਬੱਚੇ ਨੇ ਜਿਹੜੇ ਉਹ ਛੋਟੇ ਬੱਚਿਆਂ ਦੇ ਨਾਲ ਬਦਫੈਲੀਆਂ ਕਰ ਰਹੇ ਨੇ, ਤਾਂ ਉਹਨਾਂ ਦੇ ਵੱਲ ਧਿਆਨ ਦਿੱਤਾ ਜਾਵੇ। ਤਾਂ ਉਲਟਾ ਕੀ ਕਰਿਆ ਕਿ ਸਿਮਰਨਜੋਤ ਸਿੰਘ ਮੱਕੜ ਦੇ ਉੱਪਰ ਪਰਚਾ ਦਰਜ ਕਰਤਾ, FIR ਦਰਜ ਕਰਤੀ ਕਿ ਸਿਮਰਨਜੋਤ ਸਿੰਘ ਮੱਕੜ ਨੇ ਹੀ ਬਦਫੈਲੀਆਂ ਕਰੀਆਂ ਨੇ ਜਵਾਕਾਂ ਨਾਲ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਪੰਜਾਬ ਦੀਆਂ ਖਬਰਾਂ ਦੀ ਸਮੀਖਿਆ ਕਰਾਂਗੇ ਜੀ, ਤੇ ਸਮੀਖਿਆ ਕਰਨ ਲਈ ਸਾਡੇ ਸਹਿਯੋਗੀ ਹਰਜਿੰਦਰ ਢਿੱਲੋਂ ਜੋ ਕਿ ਸਾਡੇ ਪੰਜਾਬ ਸਟੂਡੀਓ 'ਚ ਮੌਜੂਦ ਨੇ। ਹਰਜਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਜੀ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿੰਨੀ ਕੁ ਠੰਡ ਵੱਧ ਗਈ ਹੈ ਜੀ ਪੰਜਾਬ 'ਚ? ਪੰਜਾਬ ਦੇ ਵਿੱਚ ਅੱਜ ਕਾਫੀ ਜ਼ਿਆਦਾ ਠੰਡ ਆ ਗਈ, ਕਿਉਂਕਿ ਉਹੀ ਗੱਲ ਫਿਰ ਹਰਜਿੰਦਰ ਜੀ, ਇਤਿਹਾਸ ਦੇ ਦਿਨ ਨੇ, ਠੰਡ ਤਾਂ ਹੋਣਾ ਲਾਜ਼ਮੀ ਆ। ਜੀ ਜੀ ਜੀ। ਇਤਿਹਾਸਕ ਪਲਾਂ ਨੂੰ ਯਾਦ ਕਰਾਉਂਦੀ ਹੈ ਠੰਡ, ਜਦੋਂ ਨਿੱਕੀਆਂ ਜਿੰਦਾਂ ਵੱਡੇ ਸਾਕੇ ਹੋਏ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਝੂਠੀਆਂ ਜਿਹੜੀਆਂ ਕਿ ਸੌਹਾਂ ਖਾਧੀਆਂ ਗਈਆਂ ਸੀਗੀਆਂ ਪਹਾੜੀ ਰਾਜਿਆਂ ਦੇ ਵੱਲੋਂ ਤੇ ਕਿਲ੍ਹਾ ਛਡਵਾ ਲਿਆ ਗਿਆ ਸੀ ਗੁਰੂ ਗੋਬਿੰਦ ਸਿੰਘ ਤੋਂ, ਤਾਂ ਕਿਹਾ ਗਿਆ ਸੀ ਕਿ ਅਸੀਂ ਤੁਹਾਡਾ ਪਿੱਛਾ ਨਹੀਂ ਕਰਾਂਗੇ। ਤਾਂ ਠੰਡ ਦਾ ਹੋਣਾ ਲਾਜ਼ਮੀ ਆ। ਇਹ ਠੰਡ ਇਹ ਦਰਸਾਉਂਦੀ ਹੈ ਕਿ ਇਹੋ ਜਿਹੀ ਕਹਿਰ ਦੀ ਠੰਡ ਦੇ ਵਿੱਚ ਸਾਡੇ ਜਿਹੜੇ ਗੁਰੂ ਸੀਗੇ, ਸਾਡੇ ਜਿਹੜੇ ਪੀਰ ਸੀ, ਸਾਡੇ ਜਿਹੜੇ ਪੈਗੰਬਰ ਸੀ, ਉਹ ਫਿਰ ਵੀ ਚੱਲਦੇ ਰਹੇ ਸੀ। ਤੇ ਉਹਨਾਂ ਨੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਜਾ ਕੇ ਇਹ ਕਿਹਾ ਸੀ ਕਿ ਯਾਰ ਦਾ 70 ਪਿਆਰਾ, ਹਨਾ। ਤਾਂ ਇਦਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਸੀ ਤਾਂ ਉਹ ਲਾਜ਼ਮੀ ਹੋ ਜਾਂਦਾ ਠੰਡ ਦਾ ਵਧਣਾ, ਹਾਲ ਮਰੀਦਾਂ ਦਾ ਕਹਿਣਾ, ਹਨਾ।
ਤਾਂ ਇਹ ਜਿਹੜੀਆਂ ਗੱਲਾਂ ਨੇ ਲਾਜ਼ਮੀ ਨੇ। ਠੰਡ ਤਾਂ ਬਹੁਤ ਜ਼ਿਆਦਾ ਹੋ ਰਹੀ ਹੈ, ਦੱਸਦੀ ਰਹਿੰਦੀ ਹੈ ਕਿ ਤੁਸੀਂ ਘਰੇ ਰਜਾਈਆਂ 'ਚ ਬੜੇ ਹੋ ਤਾਂ ਬਾਹਰ ਨਿਕਲੋ, ਤੇ ਬਾਹਰ ਨਿਕਲ ਕੇ ਆਪਦੇ ਇਤਿਹਾਸ ਨੂੰ ਬਾਚੋ ਜੀ। ਜੀ ਬਿਲਕੁਲ। ਪੋਹ ਦਾ ਮਹੀਨਾ, ਠੰਡਾ ਬੁਰਜ, ਨਿੱਕੇ ਨਿੱਕੇ ਸਾਹਿਬਜ਼ਾਦੇ ਜਿਨ੍ਹਾਂ ਨੇ ਆਪਣੇ ਜ਼ਿੰਦਗੀ ਇੱਕ ਨੀਹਾਂ ਦੇ ਵਿੱਚ ਚਿਣਵਾ ਦਿੱਤੀ ਆਪਣੀ ਕੌਮ ਕਰਕੇ। ਵਧਦੇ ਹਾਂ ਜੀ ਅਗਲੀ ਖਬਰ ਵੱਲ। ਖਬਰਾਂ ਬਹੁਤ ਨੇ ਜੀ ਪੰਜਾਬ ਦੀਆਂ, ਪਰ ਸਭ ਤੋਂ ਵੱਡਾ ਮਸਲਾ ਜਿਹੜਾ ਹੈਗਾ ਜੀ ਜੀਰਾ ਸ਼ਰਾਬ ਫੈਕਟਰੀ ਦਾ ਮਸਲਾ ਬਣਿਆ ਹੋਇਆ, ਜਿੱਥੇ ਧਰਨਾਕਾਰੀਆਂ ਦੇ ਉੱਤੇ ਲਾਠੀ ਚਾਰਜ ਹੋਇਆ। ਉਸ ਤੋਂ ਬਾਅਦ ਧਰਨਾ ਚੁਕਵਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਕਿਸਾਨ ਯੂਨੀਅਨ ਏਕਤਾ ਗੁਰਾਹਾਂ ਦੀ ਸੂਬਾ ਕਮੇਟੀ ਦੀ ਮੀਟਿੰਗ ਤੋਂ ਬਾਅਦ ਅੱਜ ਵੱਡਾ ਕਾਫਲਾ ਜਿਹੜਾ ਹੈਗਾ ਜੀ ਜੀਰਾ ਪਹੁੰਚ ਰਿਹਾ। ਕੀ ਹੈ ਪੂਰੀ ਖਬਰ? ਪੂਰੀ ਖਬਰ ਤਾਂ ਇਹੋ ਹੀ ਆ ਹਰਜਿੰਦਰ ਜੀ, ਜਿਵੇਂ ਕਿ ਆਪਾਂ ਗੱਲ ਕਰਦੇ ਹਾਂ ਕਿ ਜੀਰੇ ਦੇ ਵਿੱਚ ਸ਼ਰਾਬ ਦੀ ਜਿਹੜੀ ਫੈਕਟਰੀ ਲੱਗੀ ਹੋਈ ਆ, ਉਸ ਨੂੰ ਲੈ ਕੇ ਪਿਛਲੇ 5 ਮਹੀਨਿਆਂ ਤੋਂ ਧਰਨਾ ਲਗਾਇਆ ਜਾ ਰਿਹਾ ਸੀ। ਪਰ ਇੱਥੇ ਮੈਨੂੰ ਇੱਕ ਕਹਾਣੀ ਆ ਜਿਹੜੀ ਉਹ ਯਾਦ ਆਉਂਦੀ ਆ ਕਿ ਜਦੋਂ ਇੱਕ ਬਾਪ ਸੀਗਾ ਉਹ ਮਰ ਰਿਹਾ ਸੀ ਤੇ ਆਪਦੇ ਪੁੱਤਰ ਨੂੰ ਕਹਿੰਦਾ ਕਿ ਪੁੱਤਰਾ ਮੈਂ ਕੋਈ ਅਜਿਹਾ ਕੰਮ ਨਹੀਂ ਛੱਡਿਆ ਜਿਹੜਾ ਨਾ ਕੀਤਾ ਹੋਵੇ, ਤੇ ਤੂੰ ਮੈਨੂੰ ਚੰਗਾ ਕਹਾ ਦੀ। ਤਾਂ ਉਹਦਾ ਪੁੱਤਰ ਕਹਿੰਦਾ ਵੀ ਚਲੋ ਠੀਕ ਆ ਬਾਪੂ, ਕੋਸ਼ਿਸ਼ ਕਰਾਂਗੇ ਕਿ ਤੈਨੂੰ ਚੰਗਾ ਕਹਾ ਦਿਆਂ। ਤਾਂ ਉਹ ਸੋਚਦਾ ਕਿ ਮੇਰੇ ਬਾਪ ਨੇ ਚੋਰੀਆਂ ਕਰੀਆਂ, ਡਕੈਤੀਆਂ ਕਰੀਆਂ, ਕਿਸੇ ਤੋਂ ਹਰ ਇੱਕ ਦੇ ਨਾਲ ਲੜਾਈ ਕਰੀ ਆ, ਤੇ ਮੈਂ ਅਜਿਹਾ ਕੰਮ ਕਿਹੜਾ ਕਰਾਂਗੇ ਜਿਹਦੇ ਨਾਲ ਮੇਰਾ ਪਿਓ ਚੰਗਾ ਕਹਾਇਆ ਜਾਵੇ। ਤਾਂ ਉਹ ਕੀ ਕਰਦਾ ਗਾ, ਉਹਦਾ ਪੁੱਤਰ ਸੋਚਦਾ ਰਹਿੰਦਾ। ਤਾਂ ਸੋਚਣ ਤੋਂ ਬਾਅਦ ਉਹ ਦੇਖਦਾ ਕਿ ਮੈਂ ਕੰਮ ਸੋਚ ਲਿਆ। ਉਹ ਕੰਮ ਕੀ ਸੋਚਦਾ ਗਾ, ਉਹ ਨਾ ਧੀਆਂ ਭੈਣਾਂ ਨੂੰ ਛੇੜਨਾ ਸ਼ੁਰੂ ਕਰ ਦਿੰਦਾ ਪਿੰਡ ਦੀਆਂ ਨੂੰ। ਤੇ ਪਿੰਡ ਦੀਆਂ ਜਦੋਂ ਧੀਆਂ ਭੈਣਾਂ ਨੂੰ ਛੇੜਨਾ ਸ਼ੁਰੂ ਕਰ ਦਿੰਦਾ ਤਾਂ ਪਿੰਡ ਦੇ ਲੋਕ ਉਹਦੇ ਤੋਂ ਤੰਗ ਆ ਜਾਂਦੇ ਆ, ਪਰੇਸ਼ਾਨ ਆ ਜਾਂਦੇ ਆ, ਅੱਕ ਜਾਂਦੇ ਆ। ਅੱਕ ਕੇ ਉਹ ਪੰਚਾਇਤ ਬੁਲਾਉਂਦੇ ਆ। ਪੰਚਾਇਤ ਦੇ ਵਿੱਚ ਉਸ ਮੁੰਡੇ ਨੂੰ ਵੀ ਸੱਦਿਆ ਜਾਂਦਾ, ਤਾਂ ਉਹਨਾਂ ਨੂੰ ਫਿਰ ਲਾਹਣਤਾਂ ਪਾਈਆਂ ਜਾਂਦੀਆਂ। ਉਹ ਕਹਿੰਦੇ ਯਾਰ ਤੇਰੇ ਨਾਲੋਂ ਤਾਂ ਤੇਰਾ ਪਿਓ ਹੀ ਚੰਗਾ ਸੀ। ਤਾਂ ਉਹ ਮੁੰਡਾ ਬੜਾ ਖੁਸ਼ ਹੁੰਦਾ, ਕਹਿੰਦਾ ਕਿ ਮੈਂ ਆਹੀ ਕੰਮ ਤਾਂ ਕਹਾਉਣਾ ਸੀ, ਵੀ ਆਹੀ ਗੱਲ ਤਾਂ ਤੁਹਾਡੇ ਤੋਂ ਕਹਾਉਣੀ ਸੀ ਵੀ ਮੇਰਾ ਪਿਓ ਚੰਗਾ ਸੀ। ਤੇ ਪਿੰਡ ਵਾਲੇ ਕਹਿੰਦੇ ਕਿ ਇਹ ਕੀ ਮਤਲਬ? ਕਹਿੰਦਾ ਕਿ ਦੇਖੋ ਮੇਰੇ ਪਿਓ ਨੇ ਕੋਈ ਕੰਮ ਨਹੀਂ ਛੱਡਿਆ, ਚੋਰੀਆਂ ਕਰੀਆਂ, ਡਕੈਤੀਆਂ ਕਰੀਆਂ ਤੇ ਲੜਾਈ ਝਗੜੇ ਕਰੇ। ਕਹਿੰਦਾ ਪਰ ਮੇਰਾ ਪਿਓ ਮੈਨੂੰ ਮਰਦਾ ਮਰਦਾ ਕਹਿ ਕੇ ਗਿਆ ਸੀ ਕਿ ਪੁੱਤਰਾ ਤੂੰ ਅਜਿਹਾ ਕੰਮ ਕਰੀ ਕਿ ਤੇਰੇ ਉਸ ਕੰਮ ਦੇ ਨਾਲ ਲੋਕ ਮੈਨੂੰ ਚੰਗਾ ਕਹਿਣ ਲੱਗ ਜਾਣ। ਬਿਲਕੁਲ ਜੀ, ਸਰਕਾਰਾਂ ਦਾ ਵੀ ਅੱਜਕੱਲ੍ਹ ਇਹੀ ਕੰਮ ਹੈ ਜੀ। ਹਾਂਜੀ ਹਾਂ, ਤੇ ਉਹ ਕਹਿੰਦਾ ਕਿ ਮੈਂ ਇਸੇ ਕਰਕੇ ਕਹਿੰਦਾ ਪਿੰਡ ਦੀਆਂ ਹੀ ਧੀਆਂ ਭੈਣਾਂ ਨੂੰ ਛੇੜਨਾ ਸ਼ੁਰੂ ਕਰਤਾ। ਤੇ ਕਹਿੰਦਾ ਤੁਸੀਂ, ਕਹਿੰਦਾ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਕਹਿੰਦਾ ਮੈਨੂੰ ਚੰਗਾ, ਮੇਰੇ ਪਿਓ ਨੂੰ ਚੰਗਾ ਕਹਿਣਾ ਸ਼ੁਰੂ ਕਰ ਦਿੱਤਾ ਮੇਰੇ ਕਰਕੇ। ਤੇ ਇਹੋ ਹੀ ਕੰਮ ਜਿਹੜਾ ਕਿ ਹੁਣ ਭਗਵੰਤ ਮਾਨ ਜੀ ਨੇ ਫੜਿਆ ਹੋਇਆ ਗਾ। ਪਹਿਲਾਂ ਇਹ ਸਟੇਜਾਂ ਤੇ ਚੜ੍ਹ ਕੇ ਭਣਦੇ ਰਹੇ ਨੇ ਕਿ ਬਾਦਲ ਕੇ ਮਾੜੇ ਆ, ਕਾਂਗਰਸੀ ਮਾੜੇ ਆ। ਤਾਂ ਪਰ ਹੁਣ ਜਿਹੜੀ ਕਿ ਗੱਲ ਇਹਨਾਂ ਦੇ ਉੱਪਰ ਜਦੋਂ ਸਰਕਾਰ ਆਈ ਤਾਂ ਸਰਕਾਰ ਦੇ ਵਿੱਚ ਇਹਨਾਂ ਨੇ ਦੇਖ ਲਓ ਕੀ ਕੁਛ ਕਰਿਆ। ਤਾਂ ਹੁਣ ਲੋਕ ਆਟੋਮੈਟਿਕ ਹੀ ਕਹਿਣਾ ਸ਼ੁਰੂ ਕਰਤਾ ਕਿ ਬਾਦਲ ਕੀ ਚੰਗੇ ਸੀ ਯਾਰ ਇਹਨਾਂ ਨਾਲੋਂ। ਘੱਟੋ ਘੱਟ ਉਹਨਾਂ ਨੇ ਘਰ ਤਾਂ ਨਹੀਂ ਸੀ ਢਾਏ, ਘੱਟੋ ਘੱਟ ਉਹਨਾਂ ਨੇ ਧਰਨਾ ਦੇਣ ਵਾਲੇ ਲੋਕਾਂ ਦੇ ਉੱਪਰ FIR ਦਰਜ ਤਾਂ ਨਹੀਂ ਸੀ ਕਰੀਆਂ, ਘੱਟੋ ਘੱਟ ਉਹਨਾਂ ਨੇ ਲਾਠੀ ਚਾਰਜ ਤਾਂ ਨਹੀਂ ਸੀ ਕਰਿਆ। ਅਜਿਹੀਆਂ ਗੱਲਾਂ ਲੋਕ ਆਪਦੇ ਮੂੰਹ ਨਾਲ ਕਹਿਣੀਆਂ ਸ਼ੁਰੂ ਕਰ ਦਿੱਤੀਆਂ ਲੋਕਾਂ ਨੇ ਜੀ। ਜੀ ਗੱਲ ਕਰਦੇ ਜੀ ਲਤੀਫਪੁਰਾ ਦੀ। ਮੁੜ ਬਸੇਵੇ ਲਈ ਫਲੈਟਸ ਬਣਾ ਕੇ ਦੇਣ ਦੀ ਗੱਲ ਕੀਤੀ ਸਰਕਾਰ ਨੇ, ਪਰ ਲੋਕਾਂ ਵੱਲੋਂ ਮਨਾ ਕੀਤਾ ਗਿਆ ਕਿ ਅਸੀਂ ਉਹਨਾਂ ਫਲੈਟਸ ਦੇ ਵਿੱਚ ਨਹੀਂ ਜਾਣਾ ਜਿਹੜਾ ਕਿ ਸਰਕਾਰ ਸਾਨੂੰ ਫਲੈਟਸ ਬਣਾ ਕੇ ਦੇ ਰਹੀ ਆ। ਉਹ ਅੜੇ ਹੋਏ ਨੇ ਜੀ ਉਸੇ ਮੰਗ ਦੇ ਉੱਤੇ ਕਿ ਜਿੱਥੇ ਉਹਨਾਂ ਦੇ ਘਰ ਢਾਏ ਗਏ ਨੇ ਉੱਥੇ ਹੀ ਘਰ ਬਣਾਏ ਜਾਣ ਜੀ। ਜੇ ਗੱਲ ਕਰੀਏ ਤਾਂ ਬੜੀ ਦਰਦਨਾਕ ਜਿਹੜੀ ਕਿ ਖਬਰ ਸੀ ਉਸ ਦਿਨ, ਜਦੋਂ ਇਹ ਦੇਖਿਆ ਗਿਆ ਕਿ ਯਾਰ ਇਹਨਾਂ ਦੇ ਫਲੈਟ ਢਾਤੇ, ਇਹਨਾਂ ਦੇ ਘਰ ਢਾਤੇ, ਹੈਨਾ। ਤੁਸੀਂ ਇਹ ਮਹਿਸੂਸ ਕਰਕੇ ਦੇਖੋ ਹਰਜਿੰਦਰ ਜੀ, ਆਹ ਠੰਡ ਦੇ ਦਿਨ ਨੇ, ਇਹੋ ਜਿਹੀ ਕਹਿਰ ਦੀ ਠੰਡ ਦੇ ਵਿੱਚ ਜਦੋਂ ਸੂਬੇ ਨੇ ਛੋਟੇ ਬੱਚਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਸੀ, ਤਾਂ ਉਦੋਂ ਇਹ ਹੋ ਰਿਹਾ ਸੀਗਾ ਕਿ ਯਾਰ ਸੂਬਿਆ ਤੇਰਾ ਕੱਖ ਨਾ ਰਹੇ। ਲੋਕ ਇਹ ਕਹਿੰਦੇ ਸੀ ਕਿ ਤੂੰ ਛੋਟੇ ਛੋਟੇ ਬੱਚਿਆਂ ਨੂੰ ਠੰਡ ਦੇ ਵਿੱਚ ਨੀਹਾਂ 'ਚ ਚਿਣ ਦਿੱਤਾ। ਤੇ ਫਿਰ ਅੱਜ ਜੇ ਅਸੀਂ ਗੱਲ ਕਰਦੇ ਹਾਂ, ਅੱਜ ਵੀ ਛੋਟੇ ਬੱਚਿਆਂ ਨੂੰ ਘਰਾਂ ਤੋਂ ਬੇਘਰ ਕਰ ਦਿੱਤਾ, ਹਨਾ। ਮਾਸੂਮ ਜਿਹੀਆਂ ਜਿੰਦਾਂ ਨੇ ਜਿਹੜੀਆਂ ਉੱਥੇ ਵਿਚਾਰੇ ਬੈਠ ਕੇ ਪੜ੍ਹ ਰਹੇ ਨੇ, ਤੇ ਜਿਹੜੇ ਘਰਾਂ ਦੇ ਵਿੱਚ ਕਦੇ ਆਪਦੇ ਮਾਂ ਪਿਓ ਦੇ ਨਾਲ ਖੁਸ਼ ਸੀਗੇ ਤਾਂ ਉਹਨਾਂ ਨੂੰ ਬੇਘਰ ਕਰਤਾ। ਉਹਨਾਂ ਦੇ ਦਿਮਾਗ ਦੇ ਉੱਪਰ ਕੀ ਅਸਰ ਪਿਆ ਹੋਊਗਾ? ਪਹਿਲੀ ਗੱਲ ਤਾਂ ਇਹ ਆ ਸੋਚਣ ਵਾਲੀ। ਦੂਜੀ ਗੱਲ, ਸਰਕਾਰ ਮੰਨ ਚੁੱਕੀ ਆ ਕਿ ਸਾਡੇ ਤੋਂ ਗਲਤੀ ਹੋਈ ਆ। ਸਰਕਾਰ ਨੇ ਇਹ ਬਕਾਇਦਾ ਮੰਨਿਆ ਕਿ ਸਾਡੇ ਤੋਂ ਗਲਤੀ ਹੋਈ ਆ ਕਿ ਅਸੀਂ ਜਿਹੜੇ ਫਲੈਟ ਬਣਾ ਕੇ ਦੇਵਾਂਗੇ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਕਿ ਉਹਨਾਂ ਸਰਕਾਰਾਂ ਨੂੰ ਜਿਹੜੀਆਂ ਕਹਿੰਦੀਆਂ ਨੇ ਕਿ ਅਸੀਂ ਫਲੈਟ ਬਣਾ ਕੇ ਦੇਵਾਂਗੇ, ਇੱਕ ਦਿਨ ਦੇ ਲਈ ਆਪਦੇ ਘਰਾਂ ਦੇ ਉੱਪਰ ਬੁਲਡੋਜ਼ਰ ਫੇਰ ਕੇ ਤੇ ਦੁਬਾਰੇ ਫਿਰ ਉਹ ਥਾਂ ਛੱਡ ਕੇ ਹੋਰ ਪਾਸੇ ਫਲੈਟਾਂ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰਕੇ ਦੇਖ ਲੈਣ। ਫਿਰ ਉਹਨਾਂ ਨੂੰ ਪਤਾ ਲੱਗ ਜੂ ਕਿ ਉਹ ਲੋਕ ਕਿਉਂ ਕਹਿੰਦੇ ਨੇ ਕਿ ਅਸੀਂ ਇਹ ਥਾਂ ਛੱਡ ਕੇ ਨਹੀਂ ਜਾਣੀ।
ਤਾਂ ਬੜੀ ਸ਼ਰਮ ਵਾਲੀ ਗੱਲ ਆ ਕਿ ਪੰਜਾਬ ਦੇ ਵਿੱਚ ਹੀ ਯੂਪੀ ਬਿਹਾਰ ਬਣਿਆ ਪਿਆ ਅੱਜ ਦੀ ਘੜੀ। ਕਦੇ ਪੰਜਾਬ ਦੇ ਵਿੱਚ ਪੰਜਾਂ ਪਾਣੀਆਂ ਦੀ ਧਰਤੀ ਹੁੰਦੀ ਸੀ ਤੇ ਪੰਜਾਬ ਨੂੰ ਸੋਨੇ ਦੀ ਚਿੜੀ ਦਾ ਨਾਂ ਦਿੱਤਾ ਜਾਂਦਾ ਸੀ। ਅੱਜ ਪੰਜਾਬ ਦੇ ਪਾਣੀ ਵੀ ਗੰਧਲੇ ਕਰੇ ਜਾ ਰਹੇ ਨੇ ਤੇ ਪੰਜਾਬੀਆਂ ਨੂੰ ਉਜਾੜਿਆ ਵੀ ਜਾ ਰਿਹਾ। ਜਿਵੇਂ ਆਪਾਂ ਇੱਕ ਦਿਨ ਪਹਿਲਾਂ ਗੱਲ ਕਰੀ ਸੀ ਕਿ ਸੋਹਣ ਸਿੰਘ ਸੀਤਲ ਦੀ ਕਿਤਾਬ ਲਿਖੀ ਹੋਈ ਆ ਪੰਜਾਬ ਦਾ ਉਜਾੜਾ, 1947 ਦੇ ਉਜਾੜੇ ਨੂੰ ਲੈ ਕੇ ਲਿਖੀ ਸੀ ਉਹਨਾਂ ਨੇ, ਤੇ ਬੜਾ ਕੁਛ ਆ ਉਹਦੇ ਵਿੱਚ ਪੰਜਾਬ ਦੇ ਉਜਾੜੇ ਦੇ ਵਿੱਚ। ਪਰ ਉਹੀ ਜੇ ਕਿਤਾਬ ਅੱਜ ਪੜ੍ਹਨੀ ਹੋਵੇ ਤਾਂ ਦੁਬਾਰਾ ਹੂਬਹੂ ਉਹੀ ਤਸਵੀਰ ਸਾਹਮਣੇ ਖੜੀ ਕਰ ਰਹੀ ਆ। ਜਿਵੇਂ ਕਿ ਲਤੀਮਪੁਰ ਦੇ ਵਿੱਚ ਘਰ ਢਾਏ ਗਏ ਨੇ, ਜਿਵੇਂ ਕਿ ਜੀਰਾ ਫੈਕਟਰੀ ਦੇ ਮੂਹਰੋਂ ਧਰਨਾਕਾਰੀਆਂ ਦੇ ਉੱਪਰ ਧੱਕੇ ਨਾਲ FIR ਦਰਜ ਕਰਕੇ ਚੁਕਾਇਆ ਗਿਆ, ਜਿਵੇਂ ਕਿ ਪੱਤਰਕਾਰਾਂ ਦੀ ਜਿਹੜੀ ਆਵਾਜ਼ ਆ ਉਸ ਨੂੰ ਦਬਾਇਆ ਜਾ ਰਿਹਾ। ਤਾਂ ਇਹ ਉਹੀ ਘਟਨਾਵਾਂ ਨੇ ਜਿਹੜੀਆਂ 1947 ਦੇ ਵਿੱਚ ਸ਼ੁਰੂ ਕੀਤੀਆਂ ਸੀ। ਕਿਸੇ ਟਾਈਮ ਵਜੀਦ ਖਾਨ ਨੇ ਸ਼ੁਰੂ ਕਰੀਆਂ ਸੀਗਾ, ਕਿਸੇ ਟਾਈਮ ਸੂਬਾ ਸਰਹੰਦ ਨੇ ਸ਼ੁਰੂ ਕਰੀਆਂ ਸੀ। ਇਹ ਉਹੀ ਘਟਨਾਵਾਂ ਗੇ। ਜੇਕਰ ਕੋਈ ਆਵਾਜ਼ ਚੁੱਕਦਾ ਤਾਂ ਉਸ ਨੂੰ ਦੱਬ ਦਿਓ, ਉਸ ਦਾ ਸਿਰ ਠੁੰਮ ਦਿਓ। ਪਰ ਇਹ ਜਿਹੜਾ ਪੰਜਾਬ ਆ ਇਹ ਕਦੇ ਦੱਬਣ ਵਾਲਾ ਨਹੀਂ। ਇਹ ਪੰਜਾਬ ਦੀ ਜਿਹੜੀ ਆਵਾਜ਼ ਆ ਉਹ ਹਮੇਸ਼ਾ ਬੁਲੰਦ ਹੁੰਦੀ ਰਹੂਗੀ ਜੀ। ਔਨ ਏਅਰ ਦੇ ਜਰਨਲਿਸਟ ਸਿਮਰਜੀਤ ਮੱਕੜ ਦੇ ਉੱਤੇ ਸਰਕਾਰ ਵੱਲੋਂ ਪਰਚਾ ਕੀਤਾ ਗਿਆ ਹੈ ਜੀ। ਕਾਫੀ ਤੂਲ ਫੜ ਰਹੀ ਹੈ ਖਬਰ, ਕਿਉਂਕਿ ਪੱਤਰਕਾਰ ਭਾਈਚਾਰਿਆਂ ਦੇ ਵਿੱਚ ਕਾਫੀ ਵੱਡਾ ਸਵਾਲ ਬਣਿਆ ਹੋਇਆ ਕਿ ਕਿਉਂ ਇਹ ਪਰਚਾ ਕੀਤਾ ਗਿਆ, ਕਿਸ ਕਰਕੇ ਕੀਤਾ ਗਿਆ, ਕੀ ਕਾਰਨ ਬਣੇ ਕਿ ਸਰਕਾਰ ਨੇ ਔਨ ਏਅਰ ਦੇ ਜਰਨਲਿਸਟ ਸਿਮਰਜੋਤ ਮੱਕੜ ਦੇ ਉੱਤੇ ਪਰਚਾ ਕੀਤਾ ਗਿਆ ਜੀ ਸਰਕਾਰ ਵੱਲੋਂ। ਕੀ ਕਾਰਨ ਬਣੇ ਕਿ ਇਹ ਪਰਚਾ ਜਰਨਲਿਸਟ ਦੇ ਉੱਤੇ ਕਰਨਾ ਪੈ ਗਿਆ ਸਰਕਾਰ ਨੂੰ? ਇਹ ਤਾਂ ਉਹੀ ਗੱਲ ਹੈ ਜੀ। ਫੇਰ ਹੁਣ ਪੰਜਾਬ ਨੂੰ ਇੱਕ ਥੋੜਾ ਜਿਹਾ ਹਲੂਣਾ ਦੇ ਕੇ ਦੇਖਿਆ ਜਾ ਰਿਹਾ ਕਿ ਪੰਜਾਬ ਦੇ ਉੱਪਰ ਥੋੜਾ ਜਿਹਾ ਟੀਕਾ ਭਰ ਕੇ ਦੇਖਿਆ ਜਾ ਰਿਹਾ ਕਿ ਕਿੰਨੇ ਕੁ ਲੋਕ ਨੇ ਜਿਹੜੇ ਆ ਕੇ ਨਾਲ ਖੜਦੇ ਨੇ ਪੰਜਾਬ ਦਰਦੀਆਂ ਦੇ। ਸਿਮਰਨਜੋਤ ਸਿੰਘ ਮੱਕੜ ਜਿਹੜੇ ਕਿ ਉਹ ਪੱਤਰਕਾਰ ਨੇ ਜਿਨ੍ਹਾਂ ਨੇ ਹਮੇਸ਼ਾ ਸੱਚੀ ਦੀ ਆਵਾਜ਼ ਨੂੰ ਹੀ ਬੁਲੰਦ ਕਰਿਆਗਾ। ਉਹ ਬੇਸ਼ੱਕ ਕੋਈ ਵੀ ਸਰਕਾਰ ਹੋਵੇ, ਹਮੇਸ਼ਾ ਸਿਮਰਨਜੋਤ ਮੱਕੜ ਦੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਜਿਹੜਾ ਕਿ ਸੱਚ ਸਾਹਮਣੇ ਲਿਆਂਦਾ ਜਾਵੇ। ਹੁਣ ਜਿਹੜਾ ਉਹ ਚੈਰੀਟੇਬਲ ਟਰਸਟ ਆ ਜਿਹੜਾ ਉੱਥੇ ਕਿ ਜਵਾਕਾਂ ਨੂੰ ਰੱਖਿਆ ਜਾਂਦਾ ਗਾ, ਉਸ ਦੇ ਵਿੱਚ ਕੀ ਆਗਾ, ਉਹ ਪੂਰੀ ਇੰਟਰਵਿਊ ਸੁਣੋ। ਪਹਿਲਾਂ ਤਾਂ ਜਾਂ ਤਾਂ ਸਰਕਾਰ ਨੇ ਸੁਣੀ ਨਹੀਂ ਹੋਣੀ ਇੰਟਰਵਿਊ, ਕਿਉਂਕਿ ਸਰਕਾਰ ਦੇ ਜਿਹੜੇ MLA ਨੇ ਉਹ ਤਾਂ ਇੱਥੋਂ ਤੱਕ ਸੀਮਤ ਰਹਿ ਗਏ ਨੇ ਕਿ ਉਹਨਾਂ ਦਾ ਇੱਕ MLA ਦਾ ਕੱਲ ਫੋਨ ਖਰਾਬ ਹੋ ਗਿਆ ਤਾਂ MLA ਨੇ ਆਪਦੇ ਸੋਸ਼ਲ ਮੀਡੀਆ ਤੇ ਪੋਸਟ ਪਾਤੀ ਕਿ ਮੈਂ DC ਬਠਿੰਡਾ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਮੇਰੀ 9-10 ਘੰਟਿਆਂ ਤੋਂ ਏਅਰਟੈਲ ਦੀ ਰੇਂਜ ਨਹੀਂ ਆ ਰਹੀ। ਤਾਂ ਉਸ MLA ਨੂੰ ਇਹ ਪੁੱਛਣਾ ਚਾਹੀਦਾ ਕਿ ਕੀ DC ਕਿਸੇ ਸਾਈਬਰ ਕ੍ਰਾਈਮ 'ਚ ਲੱਗਿਆ ਹੋਇਆ ਜਾਂ DC ਆ ਜਿਹੜਾ ਕਿਸੇ ਏਅਰਟੈਲ ਕੰਪਨੀ 'ਚ ਲੱਗਿਆ ਹੋਇਆ। ਤੁਸੀਂ DC ਸਾਹਿਬ ਨੂੰ ਕਹਿ ਰਹੇ ਹੋ ਕਿ ਮੇਰੇ ਏਅਰਟੈਲ ਦੇ ਨੰਬਰ ਦੀ ਰੇਂਜ ਨਹੀਂ ਆ ਰਹੀ, ਨੈਟਵਰਕ ਨਹੀਂ ਆ ਰਿਹਾ, ਤਾਂ ਫਿਰ ਉਹ ਭਾਈ ਤੂੰ ਕਿਸੇ ਮੋਬਾਈਲਾਂ ਵਾਲੀ ਦੁਕਾਨ ਨੂੰ ਦਿਖਾ। ਜੇ ਤੇਰੇ ਏਅਰਟੈਲ ਸਿਮ ਦੀ ਰੇਂਜ ਨਹੀਂ ਆ ਰਹੀ, ਨੈਟਵਰਕ ਨਹੀਂ ਆ ਰਿਹਾ, ਉਹ ਭਾਈ ਤੂੰ ਏਅਰਟੈਲ ਕੰਪਨੀ ਨੂੰ ਫੋਨ ਕਰ ਵੀ ਭਾਈ ਮੈਂ MLA ਆ ਤੇ ਮੇਰੇ ਆਹ ਹੋ ਰਿਹਾ ਗਾ। ਤੁਸੀਂ ਚੱਕ ਕੇ ਪੋਸਟਾਂ ਪਾ ਰਹੇ ਹੋ ਸੋਸ਼ਲ ਮੀਡੀਆ ਤੇ ਕਿ ਪਿਛਲੇ 9-10 ਘੰਟਿਆਂ ਤੋਂ ਮੇਰੇ ਸਾਥੀਆਂ ਦੇ ਫੋਨ ਚੱਲ ਰਹੇ ਨੇ, ਮੇਰਾ ਫੋਨ ਨਹੀਂ ਚੱਲ ਰਿਹਾ। ਕਿੰਨੀ ਸ਼ਰਮ ਵਾਲੀ ਗੱਲ ਆ। ਲੋਕਾਂ ਨੇ ਚੁਣਿਆ ਕਿਹੜੇ ਮੁੱਦਿਆਂ ਵਾਸਤੇ ਵੀ ਤੁਸੀਂ ਪੰਜਾਬ ਦੀ ਗੱਲ ਕਰੋ, ਇਹ ਆਪਦੇ ਫੋਨਾਂ ਨੂੰ ਲਈ ਬੈਠੇ ਨੇ। ਪਿਛਲੇ ਦਿਨੀ ਇੱਕ MLA ਦੀ ਹੋਰ ਜਿਹੜੀ ਕਿ ਵਾਇਰਲ ਹੁੰਦੀ ਆ ਕਿ ਇਹਦੇ ਕੋਲ ਭਾਈ 1200 ਫੋਨ ਸੀ ਤੇ ਅੱਜ ਇਹਦੇ ਕੋਲ ਐਪਲ ਦਾ ਫੋਨ ਕਿੱਥੋਂ ਆ ਗਿਆ। ਇਹਨਾਂ ਦੀਆਂ ਜਿਹੜੀਆਂ ਵੀਡੀਓ ਆ, ਅਜਿਹੀਆਂ ਵੀਡੀਓ ਕਾਫੀ ਵਾਇਰਲ ਹੋ ਰਹੀਆਂ ਨੇ। ਤੁਸੀਂ ਇਹ ਦੇਖੋ, ਪਿਛਲੇ ਦਿਨੀ ਇੱਕ ਹੋਰ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਪਰ ਫੋਟੋਆਂ ਵਾਇਰਲ ਹੁੰਦੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਜਿਹੜੇ ਜੁੱਤੇ ਨੇ ਉਹ $3500 ਦੇ ਪਾਏ ਹੋਏ ਨੇ। ਜਿਹੜੀਆਂ ਅਜਿਹੀਆਂ ਫੋਟੋਆਂ ਤਾਂ ਅਸੀਂ ਵਾਇਰਲ ਕਰ ਸਕਦੇ ਹਾਂ, ਪਰ ਅਸੀਂ ਉਹ ਇੰਟਰਵਿਊ ਜਾਂ ਉਹ ਲੋਕਾਂ ਦੀ ਸਾਰ ਨਹੀਂ ਲੈ ਸਕਦੇ ਜਿਹੜੇ ਲੋਕ ਵਾਕਈ ਦਰਦ ਦੇ ਵਿੱਚੋਂ ਦੀ ਲੰਘ ਰਹੇ ਨੇ, ਗੁਜ਼ਰ ਰਹੇ ਨੇ। ਸਿਮਰਨਜੋਤ ਸਿੰਘ ਮੱਕੜ ਨੇ ਜੇਕਰ ਉਹਨਾਂ ਬੱਚਿਆਂ ਦੀ ਆਵਾਜ਼ ਨੂੰ ਬੁਲੰਦ ਕੀਤਾ, ਜੇਕਰ ਉਹਨਾਂ ਬੱਚਿਆਂ ਦੀ ਆਵਾਜ਼ ਨੂੰ ਚੁੱਕਿਆ, ਮੀਡੀਆ ਦੇ ਵਿੱਚ ਲਿਆਂਦਾ, ਲੋਕਾਂ ਨੂੰ ਦੱਸਿਆ ਕਿ ਭਾਈ ਤੁਹਾਡੇ ਚੈਰੀਟੇਬਲ ਟਰਸਟ ਦੇ ਵਿੱਚ ਆਹ ਕੁਛ ਹੋ ਰਿਹਾ, ਵੱਡੇ ਬੱਚੇ ਨੇ ਜਿਹੜੇ ਉਹ ਛੋਟੇ ਬੱਚਿਆਂ ਦੇ ਨਾਲ ਬਦਫੈਲੀਆਂ ਕਰ ਰਹੇ ਨੇ, ਤਾਂ ਉਹਨਾਂ ਦੇ ਵੱਲ ਧਿਆਨ ਦਿੱਤਾ ਜਾਵੇ। ਤਾਂ ਉਲਟਾ ਕੀ ਕਰਿਆ ਕਿ ਸਿਮਰਨਜੋਤ ਸਿੰਘ ਮੱਕੜ ਦੇ ਉੱਪਰ ਪਰਚਾ ਦਰਜ ਕਰਤਾ, FIR ਦਰਜ ਕਰਤੀ ਕਿ ਸਿਮਰਨਜੋਤ ਸਿੰਘ ਮੱਕੜ ਨੇ ਹੀ ਬਦਫੈਲੀਆਂ ਕਰੀਆਂ ਨੇ ਜਵਾਕਾਂ ਨਾਲ। ਯਾਰ ਸ਼ਰਮ ਆਉਣੀ ਚਾਹੀਦੀ ਹੈ। ਅਜਿਹੀਆਂ ਸਰਕਾਰਾਂ ਨੂੰ ਚੁਣਨ ਤੋਂ ਪਹਿਲਾਂ ਲੋਕ ਕਿਉਂ ਨਹੀਂ ਦੇਖਦੇ ਕਿ ਅਸੀਂ ਕਿਹੜੇ ਮੰਤਰੀ ਨੂੰ ਚੁਣ ਰਹੇ ਹਾਂ ਤੇ ਕਿਹੜੇ ਮੁੱਖ ਮੰਤਰੀ ਨੂੰ ਚੁਣ ਰਹੇ ਹਾਂ। ਇੱਥੇ ਸਵਾਲ ਇਹ ਖੜੇ ਹੁੰਦੇ ਨੇ ਕਿ ਤੁਸੀਂ ਭਾਈ, ਤੁਹਾਨੂੰ ਪੰਜਾਬ ਦੇ ਲੋਕਾਂ ਨੇ ਪੰਜਾਬ ਲਈ ਚੁਣਿਆ, ਨਾ ਕਿ ਦਿੱਲੀ ਵਾਲਿਆਂ ਦਾ ਹੁਕਮ ਵਜਾਉਣ ਦੇ ਲਈ ਚੁਣਿਆ। ਤੁਹਾਨੂੰ ਪੰਜਾਬ ਦੇ ਲੋਕਾਂ ਨੇ ਇਸ ਕਰਕੇ ਚੁਣਿਆ ਕਿ ਤੁਸੀਂ ਪੰਜਾਬ ਦੀ ਗੱਲ ਕਰੋ। ਤੁਹਾਡੇ ਉੱਪਰ ਉਮੀਦਾਂ ਬਹੁਤ ਸੀ। ਮਾਨ ਸਾਹਿਬ, ਭਗਵੰਤ ਮਾਨ ਜਿਹੜੇ ਕਿ ਮੁੱਖ ਮੰਤਰੀ ਨੇ, ਉਹਨਾਂ ਦੇ ਉੱਪਰ ਪੰਜਾਬ ਦੇ ਲੋਕਾਂ ਨੂੰ ਉਮੀਦਾਂ ਬਹੁਤ ਸੀ ਕਿ ਆਮ ਘਰ ਦਾ ਧੀ ਪੁੱਤ ਆ ਤੇ ਆਮ ਲੋਕਾਂ ਦੀ ਗੱਲ ਕਰੂਗਾ। ਪਰ ਇਹ ਤਾਂ ਆਮ ਲੋਕਾਂ ਦੇ ਉੱਪਰ ਹੀ ਪਰਚੇ ਦਰਜ ਸ਼ੁਰੂ ਕਰਤੇ। ਉਹੀ ਕਹਾਣੀ ਫੇਰ ਯਾਦ ਆਉਂਦੀ ਹੈ ਜਿਹੜੀ ਆਪਾਂ ਪਹਿਲਾਂ ਸਾਂਝੀ ਕਰਕੇ ਹਟੇ ਹਾਂ ਕਿ ਜਿਹੜਾ ਬਾਪ ਕਹਿੰਦਾ ਹੁੰਦਾ ਆਪਦੇ ਪੁੱਤਰ ਨੂੰ ਕਿ ਮੈਨੂੰ ਚੰਗਾ ਕਹਾ ਦੀ, ਤਾਂ ਸ਼ਾਇਦ ਅੱਜ ਜਿਹੜੇ ਜਰਨਲਿਸਟ ਦੀ ਇੱਕ ਦੀ ਆਵਾਜ਼ ਦੱਬੀ ਗਈ ਆ, ਇੱਕ ਪੱਤਰਕਾਰ ਦੀ ਆਵਾਜ਼ ਦੱਬੀ ਗਈ ਆ, ਤਾਂ ਸ਼ਾਇਦ ਇਸ ਸਰਕਾਰ ਨੇ
ਪਹਿਲਾਂ ਵਾਲੀਆਂ ਸਰਕਾਰਾਂ ਨੂੰ ਚੰਗਾ ਕਹਾਉਣ ਦੀ ਸੋਚ ਰੱਖੀ ਆ ਕਿ ਅਸੀਂ ਪਹਿਲਾਂ ਵਾਲੀਆਂ ਸਰਕਾਰਾਂ ਨਾਲੋਂ ਵੀ ਗਈਆਂ ਗੁਜ਼ਰੀਆਂ ਅਸੀਂ ਥੱਲੇ ਡਿੱਗ ਚੁੱਕੀਆਂ, ਕਿ ਅਸੀਂ ਅੱਜ ਇੱਕ ਪੱਤਰਕਾਰ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਹਾਂ, ਇੱਕ ਚੈਨਲ ਨੂੰ ਅਸੀਂ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਅਜਿਹੀਆਂ ਗੱਲਾਂ ਨੂੰ ਦੇਖਦੇ ਹੋਏ ਜਿਹੜਾ ਮਾਣਾ ਉਹ ਬੜਾ ਉਦਾਸ ਹੁੰਦਾ ਕਿ ਇੱਕ ਐਮਐਲਏ ਕਹਿੰਦਾ ਮੇਰਾ ਫੋਨ ਨਹੀਂ ਚੱਲਦਾ, ਡੀਸੀ ਨੂੰ ਮੈਂ ਇਨਫੋਰਮ ਕਰਤਾ, ਤੇ ਇੱਕ ਐਮਐਲਏ ਕਹਿੰਦਾ ਕਿ ਮੈਂ ਫੋਨ 1200 ਤੋਂ ਬਦਲ ਕੇ ਆਈਫੋਨ ਲੈ ਆਂਦਾ। ਤਾਂ ਅਜਿਹੀਆਂ ਜਿਹੜੀਆਂ ਘਟਨਾਵਾਂ ਨੇ ਉਹ ਬੜਾ ਸ਼ਰਮਨਾਕ ਜਿਹੜੀਆਂ ਕਿ ਗੱਲਾਂ ਕਰਦੀਆਂ ਨੇ। ਜੇ ਇਹਨਾਂ ਦੀਆਂ ਗੱਲਾਂ ਕੋਈ ਬਾਹਲੀਆਂ ਚੰਗੀਆਂ ਨਹੀਂ ਹੈਗੀਆਂ, ਇਹਨਾਂ ਦੇ ਮੂਹਰੇ ਅਸੀਂ ਤਾਂ ਇੱਕ ਇਹੋ ਹੀ ਕਹਿ ਸਕਦੇ ਹਾਂ ਕਿ ਅਪੀਲ ਹੀ ਕਰ ਸਕਦੇ ਹਾਂ ਹੱਥ ਜੋੜ ਕੇ ਕਿ ਪੰਜਾਬ ਨੂੰ ਪੰਜਾਬ ਰਹਿਣ ਦਿਓ, ਪੰਜਾਬ ਨੂੰ ਕਿਤੇ ਤੁਸੀਂ ਉਹ ਜਿਹਾ ਰੂਪ ਨਾ ਧਾਰਨ ਕਰਾ ਦਿਓ ਜਿਹੜਾ ਕਿ 1984 ਜਾਂ 1947 ਦੇ ਵੇਲੇ ਪੰਜਾਬ ਨੇ ਦੇਖ ਚੁੱਕਿਆ ਪੰਜਾਬ। ਤਾਂ ਅਜਿਹੀਆਂ ਗੱਲਾਂ ਜਿਹੜੀਆਂ ਕਿ ਸਾਹਮਣੇ ਆਉਂਦੀਆਂ ਨੇ, ਬੜੇ ਸ਼ਰਮ ਵਾਲੀ ਗੱਲ ਹੈ ਜੀ। ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ ਹਰਜਿੰਦਰ ਜੀ। ਮਿਲਦੇ ਆ ਜੀ ਕੱਲ੍ਹ ਨੂੰ। ਧੰਨਵਾਦ ਤੁਹਾਡਾ ਜੀ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸ ਟੀਵੀ ਆਸਟ੍ਰੇਲੀਆ। ਧੰਨਵਾਦ। ਮੁੜ ਬਸੇਵੇ ਲਈ ਫਲੈਟਸ ਬਣਾ ਕੇ ਦੇਣ ਦੀ ਗੱਲ ਕੀਤੀ ਸਰਕਾਰ ਨੇ, ਪਰ ਲੋਕਾਂ ਵੱਲੋਂ ਮਨਾ ਕੀਤਾ ਗਿਆ ਕਿ ਅਸੀਂ ਉਹਨਾਂ ਫਲੈਟਸ ਦੇ ਵਿੱਚ ਨਹੀਂ ਜਾਣਾ ਜਿਹੜਾ ਕਿ ਸਰਕਾਰ ਸਾਨੂੰ ਫਲੈਟਸ ਬਣਾ ਕੇ ਦੇ ਰਹੀ ਆ। ਉਹ ਅੜੇ ਹੋਏ ਨੇ ਜੀ ਉਸੇ ਮੰਗ ਦੇ ਉੱਤੇ ਕਿ ਜਿੱਥੇ ਉਹਨਾਂ ਦੇ ਘਰ ਢਾਏ ਗਏ ਨੇ ਉੱਥੇ ਹੀ ਘਰ ਬਣਾਏ ਜਾਣ। ਮਾਸੂਮ ਜਿਹੀਆਂ ਜਿੰਦਾਂ ਨੇ ਜਿਹੜੀਆਂ ਉੱਥੇ ਵਿਚਾਰੇ ਬੈਠ ਕੇ ਪੜ੍ਹ ਰਹੇ ਨੇ, ਤੇ ਜਿਹੜੇ ਘਰਾਂ ਦੇ ਵਿੱਚ ਕਦੇ ਆਪਦੇ ਮਾਂ-ਪਿਓ ਦੇ ਨਾਲ ਖੁਸ਼ ਸੀਗੇ ਤਾਂ ਉਹਨਾਂ ਨੂੰ ਬੇਘਰ ਕਰਤਾ, ਉਹਨਾਂ ਦੇ ਦਿਮਾਗ ਦੇ ਉੱਪਰ ਕੀ ਅਸਰ ਪਿਆ ਹੋਊਗਾ। ਪਹਿਲੀ ਗੱਲ ਤਾਂ ਇਹ ਆ, ਤਾਂ ਬੜੀ ਸ਼ਰਮ ਵਾਲੀ ਗੱਲ ਆ ਕਿ ਪੰਜਾਬ ਦੇ ਵਿੱਚ ਹੀ ਯੂਪੀ ਬਿਹਾਰ ਬਣਿਆ ਪਿਆ ਅੱਜ ਦੀ ਘੜੀ। ਕਦੇ ਪੰਜਾਬ ਦੇ ਵਿੱਚ ਪੰਜਾਂ ਪਾਣੀਆਂ ਦੀ ਧਰਤੀ ਹੁੰਦੀ ਸੀ ਤੇ ਪੰਜਾਬ ਨੂੰ ਸੋਨੇ ਦੀ ਚਿੜੀ ਦਾ ਨਾਂ ਦਿੱਤਾ ਜਾਂਦਾ ਸੀ। ਅੱਜ ਪੰਜਾਬ ਦੇ ਪਾਣੀ ਵੀ ਗੰਧਲੇ ਕਰੇ ਜਾ ਰਹੇ ਨੇ ਤੇ ਪੰਜਾਬੀਆਂ ਨੂੰ ਉਜਾੜਿਆ ਵੀ ਜਾ ਰਿਹਾ ਜੀ। ਉਹੀ ਤਸਵੀਰ ਸਾਹਮਣੇ ਖੜੀ ਕਰ ਰਹੀ ਹੈ। ਲਖੀਮਪੁਰ ਦੇ ਵਿੱਚ ਘਰ ਢਾਏ ਗਏ ਨੇ, ਜਿਵੇਂ ਕਿ ਜੀਰਾ ਫੈਕਟਰੀ ਦੇ ਮੂਹਰੋਂ ਧਰਨਾਕਾਰੀਆਂ ਦੇ ਉੱਪਰ ਧੱਕੇ ਨਾਲ FIR ਦਰਜ ਕਰਕੇ ਚੁਕਾਇਆ ਗਿਆ, ਜਿਵੇਂ ਕਿ ਪੱਤਰਕਾਰਾਂ ਦੀ ਜਿਹੜੀ ਆਵਾਜ਼ ਆ ਉਸ ਨੂੰ ਦਬਾਇਆ ਜਾ ਰਿਹਾ। ਔਨ 에ਅਰ ਦੇ ਜਰਨਲਿਸਟ ਸਿਮਰਜੋਤ ਮੱਕੜ ਦੇ ਉੱਤੇ ਪਰਚਾ ਕੀਤਾ ਗਿਆ ਜੀ ਸਰਕਾਰ ਵੱਲੋਂ। ਕੀ ਕਾਰਨ ਬਣੇ ਕਿ ਇਹ ਪਰਚਾ ਜਰਨਲਿਸਟ ਦੇ ਉੱਤੇ ਕਰਨਾ ਪੈ ਗਿਆ ਸਰਕਾਰ ਨੂੰ? ਸਿਮਰਨਜੋਤ ਸਿੰਘ ਮੱਕੜ ਜਿਹੜੇ ਕਿ ਉਹ ਪੱਤਰਕਾਰ ਨੇ ਜਿਨ੍ਹਾਂ ਨੇ ਹਮੇਸ਼ਾ ਸੱਚੀ ਦੀ ਆਵਾਜ਼ ਨੂੰ ਹੀ ਬੁਲੰਦ ਕਰਿਆਗਾ। ਉਹ ਬੇਸ਼ੱਕ ਕੋਈ ਵੀ ਸਰਕਾਰ ਹੋਵੇ, ਹਮੇਸ਼ਾ ਸਿਮਰਨਜੋਤ ਮੱਕੜ ਦੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਜਿਹੜਾ ਕਿ ਸੱਚ ਸਾਹਮਣੇ ਲਿਆਂਦਾ ਜਾਵੇ, ਕਿਉਂਕਿ ਸਰਕਾਰ ਦੇ ਜਿਹੜੇ MLA ਨੇ ਉਹ ਤਾਂ ਇੱਥੋਂ ਤੱਕ ਸੀਮਤ ਰਹਿ ਗਏ ਨੇ ਕਿ ਉਹਨਾਂ ਦਾ ਇੱਕ MLA ਦਾ ਕੱਲ ਫੋਨ ਖਰਾਬ ਹੋ ਗਿਆ ਤਾਂ MLA ਨੇ ਆਪਦੇ ਸੋਸ਼ਲ ਮੀਡੀਆ ਤੇ ਪੋਸਟ ਪਾਤੀ ਕਿ ਮੈਂ DC ਬਠਿੰਡਾ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਮੇਰੀ 9-10 ਘੰਟਿਆਂ ਤੋਂ ਏਅਰਟੈਲ ਦੀ ਰੇਂਜ ਨਹੀਂ ਆ ਰਹੀ। ਤੁਸੀਂ DC ਸਾਹਿਬ ਨੂੰ ਕਹਿ ਰਹੇ ਹੋ ਕਿ ਮੇਰੇ ਏਅਰਟੈਲ ਦੇ ਨੰਬਰ ਦੀ ਰੇਂਜ ਨਹੀਂ ਆ ਰਹੀ, ਨੈਟਵਰਕ ਨਹੀਂ ਆ ਰਿਹਾ, ਤਾਂ ਫਿਰ ਉਹ ਭਾਈ ਤੂੰ ਕਿਸੇ ਮੋਬਾਈਲਾਂ ਵਾਲੀ ਦੁਕਾਨ ਨੂੰ ਦਿਖਾ, ਜੇ ਤੇਰੇ ਏਅਰਟੈਲ ਸਿਮ ਦੀ ਰੇਂਜ ਨਹੀਂ ਆ ਰਹੀ, ਨੈਟਵਰਕ ਨਹੀਂ ਆ ਰਿਹਾ, ਉਹ ਭਾਈ ਤੂੰ ਏਅਰਟੈਲ ਕੰਪਨੀ ਨੂੰ ਫੋਨ ਕਰ ਵੀ ਭਾਈ ਮੈਂ MLA ਹਾਂ ਤੇ ਮੇਰੇ ਆਹ ਹੋ ਰਿਹਾ ਗਾ। ਤੁਸੀਂ ਚੱਕ ਕੇ ਪੋਸਟਾਂ ਪਾ ਰਹੇ ਹੋ ਸੋਸ਼ਲ ਮੀਡੀਆ ਤੇ ਕਿ ਪਿਛਲੇ 9-10 ਘੰਟਿਆਂ ਤੋਂ ਮੇਰੇ ਸਾਥੀਆਂ ਦੇ ਫੋਨ ਚੱਲ ਰਹੇ ਨੇ, ਮੇਰਾ ਫੋਨ ਨਹੀਂ ਚੱਲ ਰਿਹਾ। ਕਿੰਨੀ ਸ਼ਰਮ ਵਾਲੀ ਗੱਲ ਆ। ਲੋਕਾਂ ਨੇ ਚੁਣਿਆ ਕਿਹੜੇ ਮੁੱਦਿਆਂ ਵਾਸਤੇ ਵੀ ਤੁਸੀਂ ਪੰਜਾਬ ਦੀ ਗੱਲ ਕਰੋ, ਇਹ ਆਪਦੇ ਫੋਨਾਂ ਨੂੰ ਲਈ ਬੈਠੇ ਨੇ। ਸਿਮਰਨਜੋਤ ਸਿੰਘ ਮੱਕੜ ਨੇ ਜੇਕਰ ਉਹਨਾਂ ਬੱਚਿਆਂ ਦੀ ਆਵਾਜ਼ ਨੂੰ ਬੁਲੰਦ ਕੀਤਾ, ਜੇਕਰ ਉਹਨਾਂ ਬੱਚਿਆਂ ਦੀ ਆਵਾਜ਼ ਨੂੰ ਚੁੱਕਿਆ, ਮੀਡੀਆ ਦੇ ਵਿੱਚ ਲਿਆਂਦਾ, ਲੋਕਾਂ ਨੂੰ ਦੱਸਿਆ ਕਿ ਭਾਈ ਤੁਹਾਡੇ ਚੈਰੀਟੇਬਲ ਟਰਸਟ ਦੇ ਵਿੱਚ ਆਹ ਕੁਛ ਹੋ ਰਿਹਾ, ਵੱਡੇ ਬੱਚੇ ਨੇ ਜਿਹੜੇ ਉਹ ਛੋਟੇ ਬੱਚਿਆਂ ਦੇ ਨਾਲ ਬਦਫੈਲੀਆਂ ਕਰ ਰਹੇ ਨੇ, ਤਾਂ ਉਹਨਾਂ ਦੇ ਵੱਲ ਧਿਆਨ ਦਿੱਤਾ ਜਾਵੇ। ਤਾਂ ਉਲਟਾ ਕੀ ਕਰਿਆ ਕਿ ਸਿਮਰਨਜੋਤ ਸਿੰਘ ਮੱਕੜ ਦੇ ਉੱਪਰ ਪਰਚਾ ਦਰਜ ਕਰਤਾ, FIR ਦਰਜ ਕਰਤੀ ਕਿ ਸਿਮਰਨਜੋਤ ਸਿੰਘ ਮੱਕੜ ਨੇ ਹੀ ਬਦਫੈਲੀਆਂ ਕਰੀਆਂ ਨੇ ਜਵਾਕਾਂ ਨਾਲ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਪੰਜਾਬ ਦੀਆਂ ਖਬਰਾਂ ਦੀ ਸਮੀਖਿਆ ਕਰਾਂਗੇ ਜੀ, ਤੇ ਸਮੀਖਿਆ ਕਰਨ ਲਈ ਸਾਡੇ ਸਹਿਯੋਗੀ ਹਰਜਿੰਦਰ ਢਿੱਲੋਂ ਜੋ ਕਿ ਸਾਡੇ ਪੰਜਾਬ ਸਟੂਡੀਓ 'ਚ ਮੌਜੂਦ ਨੇ। ਹਰਜਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਜੀ ਬਹੁਤ ਸ਼ੁਕਰੀਆ ਜੀ, ਧੰਨਵਾਦ। ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿੰਨੀ ਕੁ ਠੰਡ ਵੱਧ ਗਈ ਹੈ ਜੀ ਪੰਜਾਬ 'ਚ? ਪੰਜਾਬ ਦੇ ਵਿੱਚ ਅੱਜ ਕਾਫੀ ਜ਼ਿਆਦਾ ਠੰਡ ਹੈਗੀ, ਕਿਉਂਕਿ ਉਹੀ ਗੱਲ ਫਿਰ ਹਰਜਿੰਦਰ ਜੀ, ਇਤਿਹਾਸ ਦੇ ਦਿਨ ਨੇ, ਠੰਡ ਤਾਂ ਹੋਣਾ ਲਾਜ਼ਮੀ ਆ। ਜੀ ਜੀ ਜੀ। ਇਤਿਹਾਸਕ ਪਲਾਂ ਨੂੰ ਯਾਦ ਕਰਾਉਂਦੀ ਹੈ ਠੰਡ, ਜਦੋਂ ਨਿੱਕੀਆਂ ਜਿੰਦਾਂ ਵੱਡੇ ਸਾਕੇ ਹੋਏ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਝੂਠੀਆਂ ਜਿਹੜੀਆਂ ਕਿ ਸੌਹਾਂ ਖਾਧੀਆਂ ਗਈਆਂ ਸੀਗੀਆਂ ਪਹਾੜੀ ਰਾਜਿਆਂ ਦੇ ਵੱਲੋਂ ਤੇ ਕਿਲ੍ਹਾ ਛਡਵਾ ਲਿਆ ਗਿਆ ਸੀ ਗੁਰੂ ਗੋਬਿੰਦ ਸਿੰਘ ਤੋਂ, ਤਾਂ ਕਿਹਾ ਗਿਆ ਸੀ ਕਿ ਅਸੀਂ ਤੁਹਾਡਾ ਪਿੱਛਾ ਨਹੀਂ ਕਰਾਂਗੇ। ਤਾਂ ਠੰਡ ਦਾ ਹੋਣਾ ਲਾਜ਼ਮੀ ਆ,
ਇਹ ਠੰਡ ਇਹ ਦਰਸਾਉਂਦੀ ਹੈ ਕਿ ਇਹੋ ਜਿਹੀ ਕਹਿਰ ਦੀ ਠੰਡ ਦੇ ਵਿੱਚ ਸਾਡੇ ਜਿਹੜੇ ਗੁਰੂ ਸੀਗੇ, ਸਾਡੇ ਜਿਹੜੇ ਪੀਰ ਸੀ, ਸਾਡੇ ਜਿਹੜੇ ਪੈਗੰਬਰ ਸੀ, ਉਹ ਫਿਰ ਵੀ ਚੱਲਦੇ ਰਹੇ ਸੀ। ਤੇ ਉਹਨਾਂ ਨੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਜਾ ਕੇ ਇਹ ਕਿਹਾ ਸੀ ਕਿ ਯਾਰ ਦਾ 70 ਪਿਆਰਾ, ਹਨਾ। ਤਾਂ ਇਦਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਸੀ ਤਾਂ ਉਹ ਲਾਜ਼ਮੀ ਹੋ ਜਾਂਦਾ ਠੰਡ ਦਾ ਵਧਣਾ, ਹਾਲ ਮਰੀਜ਼ਾਂ ਦਾ ਕਹਿਣਾ, ਹਨਾ। ਤਾਂ ਇਹ ਜਿਹੜੀਆਂ ਗੱਲਾਂ ਨੇ ਲਾਜ਼ਮੀ ਨੇ। ਠੰਡ ਤਾਂ ਬਹੁਤ ਜ਼ਿਆਦਾ ਹੋ ਰਹੀ ਹੈ, ਦੱਸਦੀ ਰਹਿੰਦੀ ਹੈ ਕਿ ਤੁਸੀਂ ਘਰੇ ਰਜਾਈਆਂ 'ਚ ਬੜੇ ਹੋ ਤਾਂ ਬਾਹਰ ਨਿਕਲੋ, ਤੇ ਬਾਹਰ ਨਿਕਲ ਕੇ ਆਪਦੇ ਇਤਿਹਾਸ ਨੂੰ ਬਾਚੋ। ਜੀ ਜੀ ਬਿਲਕੁਲ। ਪੋਹ ਦਾ ਮਹੀਨਾ, ਠੰਡਾ ਬੁਰਜ, ਨਿੱਕੇ ਨਿੱਕੇ ਸਾਹਿਬਜ਼ਾਦੇ ਜਿਨ੍ਹਾਂ ਨੇ ਆਪਣੇ ਜ਼ਿੰਦਗੀ ਇੱਕ ਨੀਹਾਂ ਦੇ ਵਿੱਚ ਚਿਣਵਾ ਦਿੱਤੀ ਆਪਣੀ ਕੌਮ ਕਰਕੇ। ਵਧਦੇ ਹਾਂ ਜੀ ਅਗਲੀ ਖਬਰ ਵੱਲ। ਖਬਰਾਂ ਬਹੁਤ ਨੇ ਜੀ ਪੰਜਾਬ ਦੀਆਂ, ਪਰ ਸਭ ਤੋਂ ਵੱਡਾ ਮਸਲਾ ਜਿਹੜਾ ਹੈਗਾ ਜੀ ਜੀਰਾ ਸ਼ਰਾਬ ਫੈਕਟਰੀ ਦਾ ਮਸਲਾ ਬਣਿਆ ਹੋਇਆ, ਜਿੱਥੇ ਧਰਨਾਕਾਰੀਆਂ ਦੇ ਉੱਤੇ ਲਾਠੀ ਚਾਰਜ ਹੋਇਆ। ਉਸ ਤੋਂ ਬਾਅਦ ਧਰਨਾ ਚੁਕਵਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਕਿਸਾਨ ਯੂਨੀਅਨ ਏਕਤਾ ਗੁਰਾਹਾਂ ਦੀ ਸੂਬਾ ਕਮੇਟੀ ਦੀ ਮੀਟਿੰਗ ਤੋਂ ਬਾਅਦ ਅੱਜ ਵੱਡਾ ਕਾਫਲਾ ਜਿਹੜਾ ਹੈਗਾ ਜੀ ਜੀਰਾ ਪਹੁੰਚ ਰਿਹਾ। ਕੀ ਹੈ ਪੂਰੀ ਖਬਰ? ਪੂਰੀ ਖਬਰ ਤਾਂ ਇਹੋ ਹੀ ਆ ਹਰਜਿੰਦਰ ਜੀ, ਜਿਵੇਂ ਕਿ ਆਪਾਂ ਗੱਲ ਕਰਦੇ ਹਾਂ ਕਿ ਜੀਰੇ ਦੇ ਵਿੱਚ ਸ਼ਰਾਬ ਦੀ ਜਿਹੜੀ ਫੈਕਟਰੀ ਲੱਗੀ ਹੋਈ ਆ, ਉਸ ਨੂੰ ਲੈ ਕੇ ਪਿਛਲੇ 5 ਮਹੀਨਿਆਂ ਤੋਂ ਧਰਨਾ ਲਗਾਇਆ ਜਾ ਰਿਹਾ ਸੀ। ਪਰ ਇੱਥੇ ਮੈਨੂੰ ਇੱਕ ਕਹਾਣੀ ਆ ਜਿਹੜੀ ਉਹ ਯਾਦ ਆਉਂਦੀ ਆ ਕਿ ਜਦੋਂ ਇੱਕ ਬਾਪ ਸੀਗਾ, ਉਹ ਮਰ ਰਿਹਾ ਸੀ ਤੇ ਆਪਦੇ ਪੁੱਤਰ ਨੂੰ ਕਹਿੰਦਾ ਕਿ ਪੁੱਤਰਾ, ਮੈਂ ਕੋਈ ਅਜਿਹਾ ਕੰਮ ਨਹੀਂ ਛੱਡਿਆ ਜਿਹੜਾ ਨਾ ਕੀਤਾ ਹੋਵੇ, ਤੇ ਤੂੰ ਮੈਨੂੰ ਚੰਗਾ ਕਹਾ ਦੀ। ਤਾਂ ਉਹਦਾ ਪੁੱਤਰ ਕਹਿੰਦਾ ਵੀ ਚਲੋ ਠੀਕ ਆ ਬਾਪੂ, ਕੋਸ਼ਿਸ਼ ਕਰਾਂਗੇ ਕਿ ਤੈਨੂੰ ਚੰਗਾ ਕਹਾ ਦਿਆਂ। ਤਾਂ ਉਹ ਸੋਚਦਾ ਕਿ ਮੇਰੇ ਬਾਪ ਨੇ ਚੋਰੀਆਂ ਕਰੀਆਂ, ਡਕੈਤੀਆਂ ਕਰੀਆਂ, ਕਿਸੇ ਤੋਂ ਹਰ ਇੱਕ ਦੇ ਨਾਲ ਲੜਾਈ ਕਰੀ ਆ, ਤੇ ਮੈਂ ਇਹ ਜਿਹਾ ਕੰਮ ਕਿਹੜਾ ਕਰਾਂਗੇ ਜਿਹਦੇ ਨਾਲ ਮੇਰਾ ਪਿਓ ਚੰਗਾ ਕਹਾਇਆ ਜਾਵੇ। ਤਾਂ ਉਹ ਕੀ ਕਰਦਾ ਗਾ, ਉਹਦਾ ਪੁੱਤਰ ਸੋਚਦਾ ਰਹਿੰਦਾ। ਤਾਂ ਸੋਚਣ ਤੋਂ ਬਾਅਦ ਉਹ ਦੇਖਦਾ ਕਿ ਮੈਂ ਕੰਮ ਸੋਚ ਲਿਆ। ਉਹ ਕੰਮ ਕੀ ਸੋਚਦਾ ਗਾ, ਉਹ ਨਾ ਧੀਆਂ ਭੈਣਾਂ ਨੂੰ ਛੇੜਨਾ ਸ਼ੁਰੂ ਕਰ ਦਿੰਦਾ, ਪਿੰਡ ਦੀਆਂ ਨੂੰ। ਤੇ ਪਿੰਡ ਦੀਆਂ ਜਦੋਂ ਧੀਆਂ ਭੈਣਾਂ ਨੂੰ ਛੇੜਨਾ ਸ਼ੁਰੂ ਕਰ ਦਿੰਦਾ ਤਾਂ ਪਿੰਡ ਦੇ ਲੋਕ ਉਹਦੇ ਤੋਂ ਤੰਗ ਆ ਜਾਂਦੇ ਆ, ਪਰੇਸ਼ਾਨ ਆ ਜਾਂਦੇ ਆ, ਅੱਕ ਜਾਂਦੇ ਆ। ਅੱਕ ਕੇ ਉਹ ਪੰਚਾਇਤ ਬੁਲਾਉਂਦੇ ਆ। ਪੰਚਾਇਤ ਦੇ ਵਿੱਚ ਉਸ ਮੁੰਡੇ ਨੂੰ ਵੀ ਸੱਦਿਆ ਜਾਂਦਾ, ਤਾਂ ਉਹਨਾਂ ਨੂੰ ਫਿਰ ਲਾਹਣਤਾਂ ਪਾਈਆਂ ਜਾਂਦੀਆਂ। ਉਹ ਕਹਿੰਦੇ ਯਾਰ ਤੇਰੇ ਨਾਲੋਂ ਤਾਂ ਤੇਰਾ ਪਿਓ ਹੀ ਚੰਗਾ ਸੀ। ਤਾਂ ਉਹ ਮੁੰਡਾ ਬੜਾ ਖੁਸ਼ ਹੁੰਦਾ, ਕਹਿੰਦਾ ਕਿ ਮੈਂ ਆਹੀ ਕੰਮ ਤਾਂ ਕਹਾਉਣਾ ਸੀ, ਵੀ ਆਹੀ ਗੱਲ ਤਾਂ ਤੁਹਾਡੇ ਤੋਂ ਕਹਾਉਣੀ ਸੀ ਵੀ ਮੇਰਾ ਪਿਓ ਚੰਗਾ ਸੀ। ਤੇ ਪਿੰਡ ਵਾਲੇ ਕਹਿੰਦੇ ਕਿ ਇਹ ਕੀ ਮਤਲਬ? ਕਹਿੰਦਾ ਕਿ ਦੇਖੋ ਮੇਰੇ ਪਿਓ ਨੇ ਕੋਈ ਕੰਮ ਨਹੀਂ ਛੱਡਿਆ, ਚੋਰੀਆਂ ਕਰੀਆਂ, ਡਕੈਤੀਆਂ ਕਰੀਆਂ ਤੇ ਲੜਾਈ ਝਗੜੇ ਕਰੇ। ਕਹਿੰਦਾ ਪਰ ਮੇਰਾ ਪਿਓ ਮੈਨੂੰ ਮਰਦਾ ਮਰਦਾ ਕਹਿ ਕੇ ਗਿਆ ਸੀ ਕਿ ਪੁੱਤਰਾ ਤੂੰ ਅਜਿਹਾ ਕੰਮ ਕਰੀ ਕਿ ਤੇਰੇ ਉਸ ਕੰਮ ਦੇ ਨਾਲ ਲੋਕ ਮੈਨੂੰ ਚੰਗਾ ਕਹਿਣ ਲੱਗ ਜਾਣ। ਬਿਲਕੁਲ। ਤਾਂ ਉਹ ਕਹਿੰਦਾ ਮੈਂ ਇਸੇ ਕਰਕੇ ਹਾਂਜੀ ਹਾਂ, ਤੇ ਉਹ ਕਹਿੰਦਾ ਕਿ ਮੈਂ ਇਸੇ ਕਰਕੇ ਕਹਿੰਦਾ ਪਿੰਡ ਦੀਆਂ ਹੀ ਧੀਆਂ ਭੈਣਾਂ ਨੂੰ ਛੇੜਨਾ ਸ਼ੁਰੂ ਕਰਤਾ। ਤੇ ਕਹਿੰਦਾ ਤੁਸੀਂ, ਕਹਿੰਦਾ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਕਹਿੰਦਾ ਮੈਨੂੰ ਚੰਗਾ, ਮੇਰੇ ਪਿਓ ਨੂੰ ਚੰਗਾ ਕਹਿਣਾ ਸ਼ੁਰੂ ਕਰ ਦਿੱਤਾ ਮੇਰੇ ਕਰਕੇ। ਤੇ ਇਹੋ ਹੀ ਕੰਮ ਜਿਹੜਾ ਕਿ ਹੁਣ ਭਗਵੰਤ ਮਾਨ ਜੀ ਨੇ ਫੜਿਆ ਹੋਇਆ ਗਾ। ਪਹਿਲਾਂ ਇਹ ਸਟੇਜਾਂ 'ਤੇ ਚੜ੍ਹ ਕੇ ਭਣਦੇ ਰਹੇ ਨੇ ਕਿ ਬਾਦਲ ਕੇ ਮਾੜੇ ਆ, ਕਾਂਗਰਸੀ ਮਾੜੇ ਆ। ਤਾਂ ਪਰ ਹੁਣ ਜਿਹੜੀ ਕਿ ਗੱਲ ਇਹਨਾਂ ਦੇ ਉੱਪਰ ਜਦੋਂ ਸਰਕਾਰ ਆਈ ਤਾਂ ਸਰਕਾਰ ਦੇ ਵਿੱਚ ਇਹਨਾਂ ਨੇ ਦੇਖ ਲਓ ਕੀ ਕੁਛ ਕਰਿਆ। ਤਾਂ ਹੁਣ ਲੋਕ ਆਟੋਮੈਟਿਕ ਹੀ ਕਹਿਣਾ ਸ਼ੁਰੂ ਕਰਤਾ ਕਿ ਬਾਦਲ ਕੀ ਚੰਗੇ ਸੀ ਯਾਰ ਇਹਨਾਂ ਨਾਲੋਂ। ਘੱਟੋ ਘੱਟ ਉਹਨਾਂ ਨੇ ਘਰ ਤਾਂ ਨਹੀਂ ਸੀ ਢਾਏ, ਘੱਟੋ ਘੱਟ ਉਹਨਾਂ ਨੇ ਧਰਨਾ ਦੇਣ ਵਾਲੇ ਲੋਕਾਂ ਦੇ ਉੱਪਰ FIR ਦਰਜ ਤਾਂ ਨਹੀਂ ਸੀ ਕਰੀਆਂ, ਘੱਟੋ ਘੱਟ ਉਹਨਾਂ ਨੇ ਲਾਠੀ ਚਾਰਜ ਤਾਂ ਨਹੀਂ ਸੀ ਕਰਿਆ। ਅਜਿਹੀਆਂ ਗੱਲਾਂ ਲੋਕ ਆਪਦੇ ਮੂੰਹ ਨਾਲ ਕਹਿਣੀਆਂ ਸ਼ੁਰੂ ਕਰ ਦਿੱਤੀਆਂ ਲੋਕਾਂ ਨੇ। ਜੀ ਗੱਲ ਕਰਦੇ ਜੀ ਲਤੀਫਪੁਰਾ ਦੀ। ਮੁੜ ਬਸੇਵੇ ਲਈ ਫਲੈਟਸ ਬਣਾ ਕੇ ਦੇਣ ਦੀ ਗੱਲ ਕੀਤੀ ਸਰਕਾਰ ਨੇ, ਪਰ ਲੋਕਾਂ ਵੱਲੋਂ ਮਨਾ ਕੀਤਾ ਗਿਆ ਕਿ ਅਸੀਂ ਉਹਨਾਂ ਫਲੈਟਸ ਦੇ ਵਿੱਚ ਨਹੀਂ ਜਾਣਾ ਜਿਹੜਾ ਕਿ ਸਰਕਾਰ ਸਾਨੂੰ ਫਲੈਟਸ ਬਣਾ ਕੇ ਦੇ ਰਹੀ ਆ। ਉਹ ਅੜੇ ਹੋਏ ਨੇ ਜੀ ਉਸੇ ਮੰਗ ਦੇ ਉੱਤੇ ਕਿ ਜਿੱਥੇ ਉਹਨਾਂ ਦੇ ਘਰ ਢਾਏ ਗਏ ਨੇ ਉੱਥੇ ਹੀ ਘਰ ਬਣਾਏ ਜਾਣ। ਜੇ ਗੱਲ ਕਰੀਏ ਤਾਂ ਬੜੀ ਦਰਦਨਾਕ ਜਿਹੜੀ ਕਿ ਖਬਰ ਸੀ ਉਸ ਦਿਨ, ਜਦੋਂ ਇਹ ਦੇਖਿਆ ਗਿਆ ਕਿ ਯਾਰ ਇਹਨਾਂ ਦੇ ਫਲੈਟ ਢਾਤੇ, ਇਹਨਾਂ ਦੇ ਘਰ ਢਾਤੇ, ਹੈਨਾ। ਤੁਸੀਂ ਇਹ ਮਹਿਸੂਸ ਕਰਕੇ ਦੇਖੋ ਹਰਜਿੰਦਰ ਜੀ, ਆਹ ਠੰਡ ਦੇ ਦਿਨ ਨੇ, ਇਹੋ ਜਿਹੀ ਕਹਿਰ ਦੀ ਠੰਡ ਦੇ ਵਿੱਚ ਜਦੋਂ ਸੂਬੇ ਨੇ ਛੋਟੇ ਬੱਚਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਸੀ, ਤਾਂ ਉਦੋਂ ਇਹ ਹੋ ਰਿਹਾ ਸੀਗਾ ਕਿ ਯਾਰ ਸੂਬਿਆ ਤੇਰਾ ਕੱਖ ਨਾ ਰਹੇ। ਲੋਕ ਇਹ ਕਹਿੰਦੇ ਸੀ ਕਿ ਤੂੰ ਛੋਟੇ ਛੋਟੇ ਬੱਚਿਆਂ ਨੂੰ ਠੰਡ ਦੇ ਵਿੱਚ ਨੀਹਾਂ 'ਚ ਚਿਣ ਦਿੱਤਾ। ਤੇ ਫਿਰ ਅੱਜ ਜੇ ਅਸੀਂ ਗੱਲ ਕਰਦੇ ਹਾਂ, ਅੱਜ ਵੀ ਛੋਟੇ ਬੱਚਿਆਂ ਨੂੰ ਘਰਾਂ ਤੋਂ ਬੇਘਰ ਕਰ ਦਿੱਤਾ, ਹਨਾ। ਮਾਸੂਮ ਜਿਹੀਆਂ ਜਿੰਦਾਂ ਨੇ ਜਿਹੜੀਆਂ ਉੱਥੇ ਵਿਚਾਰੇ ਬੈਠ ਕੇ ਪੜ੍ਹ ਰਹੇ ਨੇ, ਤੇ ਜਿਹੜੇ ਘਰਾਂ ਦੇ ਵਿੱਚ ਕਦੇ ਆਪਦੇ ਮਾਂ ਪਿਓ ਦੇ ਨਾਲ ਖੁਸ਼ ਸੀਗੇ ਤਾਂ ਉਹਨਾਂ ਨੂੰ ਬੇਘਰ ਕਰਤਾ। ਉਹਨਾਂ ਦੇ ਦਿਮਾਗ ਦੇ ਉੱਪਰ ਕੀ ਅਸਰ ਪਿਆ ਹੋਊਗਾ? ਪਹਿਲੀ ਗੱਲ ਤਾਂ ਇਹ ਆ ਸੋਚਣ ਵਾਲੀ। ਦੂਜੀ ਗੱਲ, ਸਰਕਾਰ ਮੰਨ ਚੁੱਕੀ ਆ ਕਿ ਸਾਡੇ ਤੋਂ ਗਲਤੀ ਹੋਈ ਆ,
ਸਰਕਾਰ ਨੇ ਇਹ ਬਕਾਇਦਾ ਮੰਨਿਆ ਕਿ ਸਾਡੇ ਤੋਂ ਗਲਤੀ ਹੋਈ ਹੈ ਕਿ ਅਸੀਂ ਜਿਹੜੇ ਫਲੈਟ ਬਣਾ ਕੇ ਦੇਵਾਂਗੇ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਕਿ ਉਹਨਾਂ ਸਰਕਾਰਾਂ ਨੂੰ ਜਿਹੜੀਆਂ ਕਹਿੰਦੀਆਂ ਨੇ ਕਿ ਅਸੀਂ ਫਲੈਟ ਬਣਾ ਕੇ ਦੇਵਾਂਗੇ, ਇੱਕ ਦਿਨ ਦੇ ਲਈ ਆਪਦੇ ਘਰਾਂ ਦੇ ਉੱਪਰ ਬੁਲਡੋਜ਼ਰ ਫੇਰ ਕੇ ਤੇ ਦੁਬਾਰੇ ਫਿਰ ਉਹ ਥਾਂ ਛੱਡ ਕੇ ਹੋਰ ਪਾਸੇ ਫਲੈਟਾਂ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰਕੇ ਦੇਖ ਲੈਣ, ਫਿਰ ਉਹਨਾਂ ਨੂੰ ਪਤਾ ਲੱਗ ਜੂ ਕਿ ਉਹ ਲੋਕ ਕਿਉਂ ਕਹਿੰਦੇ ਨੇ ਕਿ ਅਸੀਂ ਇਹ ਥਾਂ ਛੱਡ ਕੇ ਨਹੀਂ ਜਾਣੀ। ਤਾਂ ਬੜੀ ਸ਼ਰਮ ਵਾਲੀ ਗੱਲ ਆ ਕਿ ਪੰਜਾਬ ਦੇ ਵਿੱਚ ਹੀ ਯੂਪੀ ਬਿਹਾਰ ਬਣਿਆ ਪਿਆ ਅੱਜ ਦੀ ਘੜੀ। ਕਦੇ ਪੰਜਾਬ ਦੇ ਵਿੱਚ ਪੰਜਾਂ ਪਾਣੀਆਂ ਦੀ ਧਰਤੀ ਹੁੰਦੀ ਸੀ ਤੇ ਪੰਜਾਬ ਨੂੰ ਸੋਨੇ ਦੀ ਚਿੜੀ ਦਾ ਨਾਂ ਦਿੱਤਾ ਜਾਂਦਾ ਸੀ। ਅੱਜ ਪੰਜਾਬ ਦੇ ਪਾਣੀ ਵੀ ਗੰਧਲੇ ਕਰੇ ਜਾ ਰਹੇ ਨੇ ਤੇ ਪੰਜਾਬੀਆਂ ਨੂੰ ਉਜਾੜਿਆ ਵੀ ਜਾ ਰਿਹਾ। ਜਿਵੇਂ ਆਪਾਂ ਇੱਕ ਦਿਨ ਪਹਿਲਾਂ ਗੱਲ ਕਰੀ ਸੀ ਕਿ ਸੋਹਣ ਸਿੰਘ ਸੀਤਲ ਦੀ ਕਿਤਾਬ ਲਿਖੀ ਹੋਈ ਆ ਪੰਜਾਬ ਦਾ ਉਜਾੜਾ, 1947 ਦੇ ਉਜਾੜੇ ਨੂੰ ਲੈ ਕੇ ਲਿਖੀ ਸੀ ਉਹਨਾਂ ਨੇ, ਤੇ ਬੜਾ ਕੁਛ ਆ ਉਹਦੇ ਵਿੱਚ ਪੰਜਾਬ ਦੇ ਉਜਾੜੇ ਦੇ ਵਿੱਚ। ਪਰ ਉਹੀ ਜੇ ਕਿਤਾਬ ਅੱਜ ਪੜ੍ਹਨੀ ਹੋਵੇ ਤਾਂ ਦੁਬਾਰਾ ਹੂਬਹੂ ਉਹੀ ਤਸਵੀਰ ਸਾਹਮਣੇ ਖੜੀ ਕਰ ਰਹੀ ਆ, ਜਿਵੇਂ ਕਿ ਲਤੀਮਪੁਰ ਦੇ ਵਿੱਚ ਘਰ ਢਾਏ ਗਏ ਨੇ, ਜਿਵੇਂ ਕਿ ਜੀਰਾ ਫੈਕਟਰੀ ਦੇ ਮੂਹਰੋਂ ਧਰਨਾਕਾਰੀਆਂ ਦੇ ਉੱਪਰ ਧੱਕੇ ਨਾਲ FIR ਦਰਜ ਕਰਕੇ ਚੁਕਾਇਆ, ਪੱਤਰਕਾਰਾਂ ਦੀ ਜਿਹੜੀ ਆਵਾਜ਼ ਆ ਉਸ ਨੂੰ ਦਬਾਇਆ ਜਾ ਰਿਹਾ। ਤਾਂ ਇਹ ਉਹੀ ਘਟਨਾਵਾਂ ਨੇ ਜਿਹੜੀਆਂ 1947 ਦੇ ਵਿੱਚ ਸ਼ੁਰੂ ਕੀਤੀਆਂ ਸੀ। ਕਿਸੇ ਟਾਈਮ ਵਜੀਦ ਖਾਨ ਨੇ ਸ਼ੁਰੂ ਕਰੀਆਂ ਸੀਗਾ, ਕਿਸੇ ਟਾਈਮ ਸੂਬਾ ਸਰਹੰਦ ਨੇ ਸ਼ੁਰੂ ਕਰੀਆਂ ਸੀ। ਇਹ ਉਹੀ ਘਟਨਾਵਾਂ ਕਿ ਜੇਕਰ ਕੋਈ ਆਵਾਜ਼ ਚੁੱਕਦਾ ਤਾਂ ਉਸ ਨੂੰ ਦੱਬ ਦਿਓ, ਉਸ ਦਾ ਸਿਰ ਠੁੰਮ ਦਿਓ। ਪਰ ਇਹ ਜਿਹੜਾ ਪੰਜਾਬ ਆ ਇਹ ਕਦੇ ਦੱਬਣ ਵਾਲਾ ਨਹੀਂ। ਇਹ ਪੰਜਾਬ ਦੀ ਜਿਹੜੀ ਆਵਾਜ਼ ਆ ਉਹ ਹਮੇਸ਼ਾ ਬੁਲੰਦ ਹੁੰਦੀ ਰਹੂਗੀ ਜੀ। ਔਨ ਏਅਰ ਦੇ ਜਰਨਲਿਸਟ ਸਿਮਰਜੀਤ ਮੱਕੜ ਦੇ ਉੱਤੇ ਸਰਕਾਰ ਵੱਲੋਂ ਪਰਚਾ ਕੀਤਾ ਗਿਆ ਜੀ। ਕਾਫੀ ਤੂਲ ਫੜ ਰਹੀ ਹੈ ਖਬਰ, ਕਿਉਂਕਿ ਪੱਤਰਕਾਰ ਭਾਈਚਾਰਿਆਂ ਦੇ ਵਿੱਚ ਕਾਫੀ ਵੱਡਾ ਸਵਾਲ ਬਣਿਆ ਹੋਇਆ ਕਿ ਕਿਉਂ ਇਹ ਪਰਚਾ ਕੀਤਾ ਗਿਆ, ਕਿਸ ਕਰਕੇ ਕੀਤਾ ਗਿਆ, ਕੀ ਕਾਰਨ ਬਣੇ ਕਿ ਸਰਕਾਰ ਨੇ ਔਨ ਏਅਰ ਦੇ ਜਰਨਲਿਸਟ ਸਿਮਰਜੋਤ ਮੱਕੜ ਦੇ ਉੱਤੇ ਪਰਚਾ ਕੀਤਾ ਗਿਆ ਜੀ ਸਰਕਾਰ ਵੱਲੋਂ। ਕੀ ਕਾਰਨ ਬਣੇ ਕਿ ਇਹ ਪਰਚਾ ਜਰਨਲਿਸਟ ਦੇ ਉੱਤੇ ਕਰਨਾ ਪੈ ਗਿਆ ਸਰਕਾਰ ਨੂੰ? ਇਹ ਤਾਂ ਉਹੀ ਗੱਲ ਹੈ ਜੀ, ਫੇਰ ਹੁਣ ਪੰਜਾਬ ਨੂੰ ਇੱਕ ਥੋੜਾ ਜਿਹਾ ਹਲੂਣਾ ਦੇ ਕੇ ਦੇਖਿਆ ਜਾ ਰਿਹਾ ਕਿ ਪੰਜਾਬ ਦੇ ਉੱਪਰ ਥੋੜਾ ਜਿਹਾ ਟੀਕਾ ਭਰ ਕੇ ਦੇਖਿਆ ਜਾ ਰਿਹਾ ਕਿ ਕਿੰਨੇ ਕੁ ਲੋਕ ਨੇ ਜਿਹੜੇ ਆ ਕੇ ਨਾਲ ਖੜਦੇ ਨੇ ਪੰਜਾਬ ਦਰਦੀਆਂ ਦੇ। ਸਿਮਰਨਜੋਤ ਸਿੰਘ ਮੱਕੜ ਜਿਹੜੇ ਕਿ ਉਹ ਪੱਤਰਕਾਰ ਨੇ ਜਿਨ੍ਹਾਂ ਨੇ ਹਮੇਸ਼ਾ ਸੱਚੀ ਦੀ ਆਵਾਜ਼ ਨੂੰ ਹੀ ਬੁਲੰਦ ਕਰਿਆਗਾ। ਉਹ ਬੇਸ਼ੱਕ ਕੋਈ ਵੀ ਸਰਕਾਰ ਹੋਵੇ, ਹਮੇਸ਼ਾ ਸਿਮਰਨਜੋਤ ਮੱਕੜ ਦੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਜਿਹੜਾ ਕਿ ਸੱਚ ਸਾਹਮਣੇ ਲਿਆਂਦਾ ਜਾਵੇ। ਹੁਣ ਜਿਹੜਾ ਉਹ ਚੈਰੀਟੇਬਲ ਟਰਸਟ ਆ ਜਿਹੜਾ ਉੱਥੇ ਕਿ ਜਵਾਕਾਂ ਨੂੰ ਰੱਖਿਆ ਜਾਂਦਾ ਗਾ, ਉਸ ਦੇ ਵਿੱਚ ਕੀ ਆਗਾ, ਉਹ ਪੂਰੀ ਇੰਟਰਵਿਊ ਸੁਣੋ। ਪਹਿਲਾਂ ਤਾਂ ਜਾਂ ਤਾਂ ਸਰਕਾਰ ਨੇ ਸੁਣੀ ਨਹੀਂ ਹੋਣੀ ਇੰਟਰਵਿਊ, ਕਿਉਂਕਿ ਸਰਕਾਰ ਦੇ ਜਿਹੜੇ MLA ਨੇ ਉਹ ਤਾਂ ਇੱਥੋਂ ਤੱਕ ਸੀਮਤ ਰਹਿ ਗਏ ਨੇ ਕਿ ਉਹਨਾਂ ਦਾ ਇੱਕ MLA ਦਾ ਕੱਲ ਫੋਨ ਖਰਾਬ ਹੋ ਗਿਆ ਤਾਂ MLA ਨੇ ਆਪਦੇ ਸੋਸ਼ਲ ਮੀਡੀਆ ਤੇ ਪੋਸਟ ਪਾਤੀ ਕਿ ਮੈਂ DC ਬਠਿੰਡਾ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਮੇਰੀ 9-10 ਘੰਟਿਆਂ ਤੋਂ ਏਅਰਟੈਲ ਦੀ ਰੇਂਜ ਨਹੀਂ ਆ ਰਹੀ। ਤਾਂ ਉਸ MLA ਨੂੰ ਇਹ ਪੁੱਛਣਾ ਚਾਹੀਦਾ ਕਿ ਕੀ DC ਕਿਸੇ ਸਾਈਬਰ ਕ੍ਰਾਈਮ 'ਚ ਲੱਗਿਆ ਹੋਇਆ ਜਾਂ DC ਆ ਜਿਹੜਾ ਕਿਸੇ ਏਅਰਟੈਲ ਕੰਪਨੀ 'ਚ ਲੱਗਿਆ ਹੋਇਆ। ਤੁਸੀਂ DC ਸਾਹਿਬ ਨੂੰ ਕਹਿ ਰਹੇ ਹੋ ਕਿ ਮੇਰੇ ਏਅਰਟੈਲ ਦੇ ਨੰਬਰ ਦੀ ਰੇਂਜ ਨਹੀਂ ਆ ਰਹੀ, ਨੈਟਵਰਕ ਨਹੀਂ ਆ ਰਿਹਾ, ਤਾਂ ਫਿਰ ਉਹ ਭਾਈ ਤੂੰ ਕਿਸੇ ਮੋਬਾਈਲਾਂ ਵਾਲੀ ਦੁਕਾਨ ਨੂੰ ਦਿਖਾ, ਜੇ ਤੇਰੇ ਏਅਰਟੈਲ ਸਿਮ ਦੀ ਰੇਂਜ ਨਹੀਂ ਆ ਰਹੀ, ਨੈਟਵਰਕ ਨਹੀਂ ਆ ਰਿਹਾ, ਉਹ ਭਾਈ ਤੂੰ ਏਅਰਟੈਲ ਕੰਪਨੀ ਨੂੰ ਫੋਨ ਕਰ ਵੀ ਭਾਈ ਮੈਂ MLA ਆ ਤੇ ਮੇਰੇ ਆ ਹੋ ਰਿਹਾ ਗਾ। ਤੁਸੀਂ ਚੱਕ ਕੇ ਪੋਸਟਾਂ ਪਾ ਰਹੇ ਹੋ ਸੋਸ਼ਲ ਮੀਡੀਆ ਤੇ ਕਿ ਪਿਛਲੇ 9-10 ਘੰਟਿਆਂ ਦੇ ਮੇਰੇ ਸਾਥੀਆਂ ਦੇ ਫੋਨ ਚੱਲ ਰਹੇ ਨੇ, ਮੇਰਾ ਫੋਨ ਨਹੀਂ ਚੱਲ ਰਿਹਾ। ਕਿੰਨੀ ਸ਼ਰਮ ਵਾਲੀ ਗੱਲ ਆ। ਲੋਕਾਂ ਨੇ ਚੁਣਿਆ ਕਿਹੜੇ ਮੁੱਦਿਆਂ ਵਾਸਤੇ ਵੀ ਤੁਸੀਂ ਪੰਜਾਬ ਦੀ ਗੱਲ ਕਰੋ, ਇਹ ਆਪਦੇ ਫੋਨਾਂ ਨੂੰ ਲਈ ਬੈਠੇ ਨੇ। ਪਿਛਲੇ ਦਿਨੀ ਇੱਕ MLA ਦੀ ਹੋਰ ਜਿਹੜੀ ਕਿ ਵਾਇਰਲ ਹੁੰਦੀ ਆ ਕਿ ਇਹਦੇ ਕੋਲ ਭਾਈ 1200 ਫੋਨ ਸੀ ਤੇ ਅੱਜ ਇਹਦੇ ਕੋਲ ਐਪਲ ਦਾ ਫੋਨ ਕਿੱਥੋਂ ਆ ਗਿਆ। ਇਹਨਾਂ ਦੀਆਂ ਜਿਹੜੀਆਂ ਵੀਡੀਓ ਆ, ਅਜਿਹੀਆਂ ਵੀਡੀਓ ਕਾਫੀ ਵਾਇਰਲ ਹੋ ਰਹੀਆਂ ਨੇ। ਤੁਸੀਂ ਇਹ ਦੇਖੋ, ਪਿਛਲੇ ਦਿਨੀ ਇੱਕ ਹੋਰ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਪਰ ਫੋਟੋਆਂ ਵਾਇਰਲ ਹੁੰਦੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਜਿਹੜੇ ਜੁੱਤੇ ਨੇ ਉਹ $3500 ਦੇ ਪਾਏ ਹੋਏ ਨੇ। ਜਿਹੜੀਆਂ ਅਜਿਹੀਆਂ ਫੋਟੋਆਂ ਤਾਂ ਅਸੀਂ ਵਾਇਰਲ ਕਰ ਸਕਦੇ ਹਾਂ, ਪਰ ਅਸੀਂ ਉਹ ਇੰਟਰਵਿਊ ਜਾਂ ਉਹ ਲੋਕਾਂ ਦੀ ਸਾਰ ਨਹੀਂ ਲੈ ਸਕਦੇ ਜਿਹੜੇ ਲੋਕ ਵਾਕਈ ਦਰਦ ਦੇ ਵਿੱਚੋਂ ਦੀ ਲੰਘ ਰਹੇ ਨੇ, ਗੁਜ਼ਰ ਰਹੇ ਨੇ। ਸਿਮਰਨਜੋਤ ਸਿੰਘ ਮੱਕੜ ਨੇ ਜੇਕਰ ਉਹਨਾਂ ਬੱਚਿਆਂ ਦੀ ਆਵਾਜ਼ ਨੂੰ ਬੁਲੰਦ ਕੀਤਾ, ਜੇਕਰ ਉਹਨਾਂ ਬੱਚਿਆਂ ਦੀ ਆਵਾਜ਼ ਨੂੰ ਚੁੱਕਿਆ, ਮੀਡੀਆ ਦੇ ਵਿੱਚ ਲਿਆਂਦਾ, ਲੋਕਾਂ ਨੂੰ ਦੱਸਿਆ ਕਿ ਭਾਈ ਤੁਹਾਡੇ ਚੈਰੀਟੇਬਲ ਟਰਸਟ ਦੇ ਵਿੱਚ ਆਹ ਕੁਛ ਹੋ ਰਿਹਾ, ਵੱਡੇ ਬੱਚੇ ਨੇ ਜਿਹੜੇ ਉਹ ਛੋਟੇ ਬੱਚਿਆਂ ਦੇ ਨਾਲ ਬਦਫੈਲੀਆਂ ਕਰ ਰਹੇ ਨੇ, ਤਾਂ ਉਹਨਾਂ ਦੇ ਵੱਲ ਧਿਆਨ ਦਿੱਤਾ ਜਾਵੇ। ਤਾਂ ਉਲਟਾ ਕੀ ਕਰਿਆ ਕਿ ਸਿਮਰਨਜੋਤ ਸਿੰਘ ਮੱਕੜ ਦੇ ਉੱਪਰ ਪਰਚਾ ਦਰਜ ਕਰਤਾ, FIR ਦਰਜ ਕਰਤੀ ਕਿ ਸਿਮਰਨਜੋਤ ਸਿੰਘ ਮੱਕੜ ਨੇ ਹੀ ਬਦਫੈਲੀਆਂ ਕਰੀਆਂ ਨੇ ਜਵਾਕਾਂ ਨਾਲ। ਯਾਰ ਸ਼ਰਮ ਆਉਣੀ ਚਾਹੀਦੀ ਹੈ ਅਜਿਹੀਆਂ ਸਰਕਾਰਾਂ ਨੂੰ। ਚੁਣਨ ਤੋਂ ਪਹਿਲਾਂ ਲੋਕ ਕਿਉਂ ਨਹੀਂ ਦੇਖਦੇ ਕਿ ਅਸੀਂ ਕਿਹੜੇ ਮੰਤਰੀ ਨੂੰ ਚੁਣ ਰਹੇ ਹਾਂ ਤੇ ਕਿਹੜੇ ਮੁੱਖ ਮੰਤਰੀ ਨੂੰ ਚੁਣ ਰਹੇ ਹਾਂ। ਇੱਥੇ ਸਵਾਲ ਇਹ ਖੜੇ ਹੁੰਦੇ ਨੇ ਕਿ ਤੁਸੀਂ ਭਾਈ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਪੰਜਾਬ ਲਈ ਚੁਣਿਆ, ਨਾ ਕਿ ਦਿੱਲੀ ਵਾਲਿਆਂ ਦਾ ਹੁਕਮ ਵਜਾਉਣ ਦੇ ਲਈ ਚੁਣਿਆ।
ਤੁਹਾਨੂੰ ਪੰਜਾਬ ਦੇ ਲੋਕਾਂ ਨੇ ਇਸ ਕਰਕੇ ਚੁਣਿਆ ਕਿ ਤੁਸੀਂ ਪੰਜਾਬ ਦੀ ਗੱਲ ਕਰੋ। ਤੁਹਾਡੇ ਉੱਪਰ ਉਮੀਦਾਂ ਬਹੁਤ ਸੀ। ਮਾਨ ਸਾਹਿਬ, ਭਗਵੰਤ ਮਾਨ ਜਿਹੜੇ ਕਿ ਮੁੱਖ ਮੰਤਰੀ ਨੇ, ਉਹਨਾਂ ਦੇ ਉੱਪਰ ਪੰਜਾਬ ਦੇ ਲੋਕਾਂ ਨੂੰ ਉਮੀਦਾਂ ਬਹੁਤ ਸੀ ਕਿ ਆਮ ਘਰ ਦਾ ਧੀ ਪੁੱਤ ਆ ਤੇ ਆਮ ਲੋਕਾਂ ਦੀ ਗੱਲ ਕਰੂਗਾ, ਪਰ ਇਹ ਤਾਂ ਆਮ ਲੋਕਾਂ ਦੇ ਉੱਪਰ ਹੀ ਪਰਚੇ ਦਰਜ ਸ਼ੁਰੂ ਕਰਤੇ। ਉਹੀ ਕਹਾਣੀ ਫੇਰ ਯਾਦ ਆਉਂਦੀ ਹੈ ਜਿਹੜੀ ਆਪਾਂ ਪਹਿਲਾਂ ਸਾਂਝੀ ਕਰਕੇ ਹਟੇ ਆ ਕਿ ਜਿਹੜਾ ਬਾਪ ਕਹਿੰਦਾ ਹੁੰਦਾ ਆਪਦੇ ਪੁੱਤਰ ਨੂੰ ਕਿ ਮੈਨੂੰ ਚੰਗਾ ਕਹਾ ਦੀ, ਤਾਂ ਸ਼ਾਇਦ ਅੱਜ ਜਿਹੜੇ ਜਰਨਲਿਸਟ ਦੀ ਇੱਕ ਦੀ ਆਵਾਜ਼ ਦੱਬੀ ਗਈ ਆ, ਇੱਕ ਪੱਤਰਕਾਰ ਦੀ ਆਵਾਜ਼ ਦੱਬੀ ਗਈ ਆ, ਤਾਂ ਸ਼ਾਇਦ ਇਸ ਸਰਕਾਰ ਨੇ ਪਹਿਲਾਂ ਵਾਲੀਆਂ ਸਰਕਾਰਾਂ ਨੂੰ ਚੰਗਾ ਕਹਾਉਣ ਦੀ ਸੋਚ ਰੱਖੀ ਹੈ ਕਿ ਅਸੀਂ ਪਹਿਲਾਂ ਵਾਲੀਆਂ ਸਰਕਾਰਾਂ ਨਾਲੋਂ ਵੀ ਗਈਆਂ ਗੁਜ਼ਰੀਆਂ ਅਸੀਂ ਥੱਲੇ ਡਿੱਗ ਚੁੱਕੀਆਂ, ਕਿ ਅਸੀਂ ਅੱਜ ਇੱਕ ਪੱਤਰਕਾਰ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਹਾਂ, ਇੱਕ ਚੈਨਲ ਨੂੰ ਅਸੀਂ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਅਜਿਹੀਆਂ ਗੱਲਾਂ ਨੂੰ ਦੇਖਦੇ ਹੋਏ ਜਿਹੜਾ ਮਾਣਾ ਉਹ ਬੜਾ ਉਦਾਸ ਹੁੰਦਾ ਕਿ ਇੱਕ ਐਮਐਲਏ ਕਹਿੰਦਾ ਮੇਰਾ ਫੋਨ ਨਹੀਂ ਚੱਲਦਾ, ਡੀਸੀ ਨੂੰ ਮੈਂ ਇਨਫੋਰਮ ਕਰਤਾ, ਤੇ ਇੱਕ ਐਮਐਲਏ ਕਹਿੰਦਾ ਕਿ ਮੈਂ ਫੋਨ 1200 ਤੋਂ ਬਦਲ ਕੇ ਆਈਫੋਨ ਲੈ ਆਂਦਾ। ਤਾਂ ਅਜਿਹੀਆਂ ਜਿਹੜੀਆਂ ਘਟਨਾਵਾਂ ਨੇ ਉਹ ਬੜਾ ਸ਼ਰਮਨਾਕ ਜਿਹੜੀਆਂ ਕਿ ਗੱਲਾਂ ਕਰਦੀਆਂ ਨੇ। ਜੇ ਇਹਨਾਂ ਦੀਆਂ ਗੱਲਾਂ ਕੋਈ ਬਾਹਲੀਆਂ ਚੰਗੀਆਂ ਨਹੀਂ ਹੈਗੀਆਂ, ਇਹਨਾਂ ਦੇ ਮੂਹਰੇ ਅਸੀਂ ਤਾਂ ਇੱਕ ਇਹੋ ਹੀ ਕਹਿ ਸਕਦੇ ਹਾਂ ਕਿ ਅਪੀਲ ਹੀ ਕਰ ਸਕਦੇ ਹਾਂ ਹੱਥ ਜੋੜ ਕੇ ਕਿ ਪੰਜਾਬ ਨੂੰ ਪੰਜਾਬ ਰਹਿਣ ਦਿਓ, ਪੰਜਾਬ ਨੂੰ ਕਿਤੇ ਤੁਸੀਂ ਉਹ ਜਿਹਾ ਰੂਪ ਨਾ ਧਾਰਨ ਕਰਾ ਦਿਓ ਜਿਹੜਾ ਕਿ 1984 ਜਾਂ 1947 ਦੇ ਵੇਲੇ ਪੰਜਾਬ ਨੇ ਦੇਖ ਚੁੱਕਿਆ ਪੰਜਾਬ। ਤਾਂ ਅਜਿਹੀਆਂ ਗੱਲਾਂ ਜਿਹੜੀਆਂ ਕਿ ਸਾਹਮਣੇ ਆਉਂਦੀਆਂ ਨੇ, ਬੜੇ ਸ਼ਰਮ ਵਾਲੀ ਗੱਲ ਹੈ ਜੀ। ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ ਹਰਜਿੰਦਰ ਜੀ। ਮਿਲਦੇ ਹਾਂ ਜੀ ਕੱਲ੍ਹ ਨੂੰ। ਧੰਨਵਾਦ ਤੁਹਾਡਾ ਜੀ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ। ਧੰਨਵਾਦ। ਮੁੜ ਬਸੇਵੇ ਲਈ ਫਲੈਟਸ ਬਣਾ ਕੇ ਦੇਣ ਦੀ ਗੱਲ ਕੀਤੀ ਸਰਕਾਰ ਨੇ, ਪਰ ਲੋਕਾਂ ਵੱਲੋਂ ਮਨਾ ਕੀਤਾ ਗਿਆ ਕਿ ਅਸੀਂ ਉਹਨਾਂ ਫਲੈਟਸ ਦੇ ਵਿੱਚ ਨਹੀਂ ਜਾਣਾ ਜਿਹੜਾ ਕਿ ਸਰਕਾਰ ਸਾਨੂੰ ਫਲੈਟਸ ਬਣਾ ਕੇ ਦੇ ਰਹੀ ਆ। ਉਹ ਅੜੇ ਹੋਏ ਨੇ ਜੀ ਉਸੇ ਮੰਗ ਦੇ ਉੱਤੇ ਕਿ ਜਿੱਥੇ ਉਹਨਾਂ ਦੇ ਘਰ ਆਏ ਗਏ ਨੇ ਉੱਥੇ ਹੀ ਘਰ ਬਣਾਏ ਜਾਣ। ਮਾਸੂਮ ਜਿਹੀਆਂ ਜਿੰਦਾਂ ਨੇ ਜਿਹੜੀਆਂ ਉੱਥੇ ਵਿਚਾਰੇ ਬੈਠ ਕੇ ਪੜ੍ਹ ਰਹੇ ਨੇ, ਤੇ ਜਿਹੜੇ ਘਰਾਂ ਦੇ ਵਿੱਚ ਕਦੇ ਆਪਦੇ ਮਾਂ-ਪਿਓ ਦੇ ਨਾਲ ਖੁਸ਼ ਸੀਗੇ ਤਾਂ ਉਹਨਾਂ ਨੂੰ ਬੇਘਰ ਕਰਤਾ, ਉਹਨਾਂ ਦੇ ਦਿਮਾਗ ਦੇ ਉੱਪਰ ਕੀ ਅਸਰ ਪਿਆ ਹੋਊਗਾ। ਪਹਿਲੀ ਗੱਲ ਤਾਂ ਇਹ ਆ। ਤਾਂ ਬੜੀ ਸ਼ਰਮ ਵਾਲੀ ਗੱਲ ਆ ਕਿ ਪੰਜਾਬ ਦੇ ਵਿੱਚ ਹੀ ਯੂਪੀ ਬਿਹਾਰ ਬਣਿਆ ਪਿਆ ਅੱਜ ਦੀ ਘੜੀ। ਕਦੇ ਪੰਜਾਬ ਦੇ ਵਿੱਚ ਪੰਜਾਂ ਪਾਣੀਆਂ ਦੀ ਧਰਤੀ ਹੁੰਦੀ ਸੀ ਤੇ ਪੰਜਾਬ ਨੂੰ ਸੋਨੇ ਦੀ ਚਿੜੀ ਦਾ ਨਾਂ ਦਿੱਤਾ ਜਾਂਦਾ ਸੀ। ਅੱਜ ਪੰਜਾਬ ਦੇ ਪਾਣੀ ਵੀ ਗੰਧਲੇ ਕਰੇ ਜਾ ਰਹੇ ਨੇ ਤੇ ਪੰਜਾਬੀਆਂ ਨੂੰ ਉਜਾੜਿਆ ਵੀ ਜਾ ਰਿਹਾ ਜੀ। ਉਹੀ ਤਸਵੀਰ ਸਾਹਮਣੇ ਖੜੀ ਕਰ ਰਹੀ ਹੈ। ਲਤੀਫਪੁਰ ਦੇ ਵਿੱਚ ਘਰ ਢਾਏ ਗਏ ਨੇ, ਜਿਵੇਂ ਕਿ ਜੀਰਾ ਫੈਕਟਰੀ ਦੇ ਮੂਹਰੋਂ ਧਰਨਾਕਾਰੀਆਂ ਦੇ ਉੱਪਰ ਧੱਕੇ ਨਾਲ FIR ਦਰਜ ਕਰਕੇ ਚੁਕਾਇਆ ਗਿਆ, ਜਿਵੇਂ ਕਿ ਪੱਤਰਕਾਰਾਂ ਦੀ ਜਿਹੜੀ ਆਵਾਜ਼ ਆ ਉਸ ਨੂੰ ਦਬਾਇਆ ਜਾ ਰਿਹਾ। ਔਨ 에ਅਰ ਦੇ ਜਰਨਲਿਸਟ ਸਿਮਰਜੋਤ ਮੱਕੜ ਦੇ ਉੱਤੇ ਪਰਚਾ ਕੀਤਾ ਗਿਆ ਜੀ ਸਰਕਾਰ ਵੱਲੋਂ। ਕੀ ਕਾਰਨ ਬਣੇ ਕਿ ਇਹ ਪਰਚਾ ਜਰਨਲਿਸਟ ਦੇ ਉੱਤੇ ਕਰਨਾ ਪੈ ਗਿਆ ਸਰਕਾਰ ਨੂੰ? ਸਿਮਰਨਜੋਤ ਸਿੰਘ ਮੱਕੜ ਜਿਹੜੇ ਕਿ ਉਹ ਪੱਤਰਕਾਰ ਨੇ ਜਿਨ੍ਹਾਂ ਨੇ ਹਮੇਸ਼ਾ ਸੱਚੀ ਦੀ ਆਵਾਜ਼ ਨੂੰ ਹੀ ਬੁਲੰਦ ਕਰਿਆ ਗਾ। ਉਹ ਬੇਸ਼ੱਕ ਕੋਈ ਵੀ ਸਰਕਾਰ ਹੋਵੇ, ਹਮੇਸ਼ਾ ਸਿਮਰਨਜੋਤ ਮੱਕੜ ਦੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਜਿਹੜਾ ਕਿ ਸੱਚ ਸਾਹਮਣੇ ਲਿਆਂਦਾ ਜਾਵੇ, ਕਿਉਂਕਿ ਸਰਕਾਰ ਦੇ ਜਿਹੜੇ MLA ਨੇ ਉਹ ਤਾਂ ਇੱਥੋਂ ਤੱਕ ਸੀਮਿਤ ਰਹਿ ਗਏ ਨੇ ਕਿ ਉਹਨਾਂ ਦਾ ਇੱਕ MLA ਦਾ ਕੱਲ ਫੋਨ ਖਰਾਬ ਹੋ ਗਿਆ, ਤਾਂ MLA ਨੇ ਆਪਦੇ ਸੋਸ਼ਲ ਮੀਡੀਆ ਤੇ ਪੋਸਟ ਪਾਤੀ ਕਿ ਮੈਂ DC ਬਠਿੰਡਾ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਮੇਰੀ 9-10 ਘੰਟਿਆਂ ਤੋਂ ਏਅਰਟੈਲ ਦੀ ਰੇਂਜ ਨਹੀਂ ਆ ਰਹੀ। ਤੁਸੀਂ DC ਸਾਹਿਬ ਨੂੰ ਕਹਿ ਰਹੇ ਹੋ ਕਿ ਮੇਰੇ ਏਅਰਟੈਲ ਦੇ ਨੰਬਰ ਦੀ ਰੇਂਜ ਨਹੀਂ ਆ ਰਹੀ, ਨੈਟਵਰਕ ਨਹੀਂ ਆ ਰਿਹਾ, ਤਾਂ ਫਿਰ ਉਹ ਭਾਈ ਤੂੰ ਕਿਸੇ ਮੋਬਾਈਲਾਂ ਵਾਲੀ ਦੁਕਾਨ ਨੂੰ ਦਿਖਾ। ਜੇ ਤੇਰੇ ਏਅਰਟੈਲ ਸਿਮ ਦੀ ਰੇਂਜ ਨਹੀਂ ਆ ਰਹੀ, ਨੈਟਵਰਕ ਨਹੀਂ ਆ ਰਿਹਾ, ਉਹ ਭਾਈ ਤੂੰ ਏਅਰਟੈਲ ਕੰਪਨੀ ਨੂੰ ਫੋਨ ਕਰ ਵੀ ਭਾਈ ਮੈਂ MLA ਹਾਂ ਤੇ ਮੇਰੇ ਆਹ ਹੋ ਰਿਹਾ ਗਾ। ਤੁਸੀਂ ਚੱਕ ਕੇ ਪੋਸਟਾਂ ਪਾ ਰਹੇ ਹੋ ਸੋਸ਼ਲ ਮੀਡੀਆ ਤੇ ਕਿ ਪਿਛਲੇ 9-10 ਘੰਟਿਆਂ ਤੋਂ ਮੇਰੇ ਸਾਥੀਆਂ ਦੇ ਫੋਨ ਚੱਲ ਰਹੇ ਨੇ, ਮੇਰਾ ਫੋਨ ਨਹੀਂ ਚੱਲ ਰਿਹਾ। ਕਿੰਨੀ ਸ਼ਰਮ ਵਾਲੀ ਗੱਲ ਆ। ਲੋਕਾਂ ਨੇ ਚੁਣਿਆ ਕਿਹੜੇ ਮੁੱਦਿਆਂ ਵਾਸਤੇ ਵੀ ਤੁਸੀਂ ਪੰਜਾਬ ਦੀ ਗੱਲ ਕਰੋ, ਇਹ ਆਪਦੇ ਫੋਨਾਂ ਨੂੰ ਲਈ ਬੈਠੇ ਨੇ। ਸਿਮਰਨਜੋਤ ਸਿੰਘ ਮੱਕੜ ਨੇ ਜੇਕਰ ਉਹਨਾਂ ਬੱਚਿਆਂ ਦੀ ਆਵਾਜ਼ ਨੂੰ ਬੁਲੰਦ ਕੀਤਾ, ਜੇਕਰ ਉਹਨਾਂ ਬੱਚਿਆਂ ਦੀ ਆਵਾਜ਼ ਨੂੰ ਚੁੱਕਿਆ, ਮੀਡੀਆ ਦੇ ਵਿੱਚ ਲਿਆਂਦਾ, ਲੋਕਾਂ ਨੂੰ ਦੱਸਿਆ ਕਿ ਭਾਈ ਤੁਹਾਡੇ ਚੈਰੀਟੇਬਲ ਟਰਸਟ ਦੇ ਵਿੱਚ ਆਹ ਕੁਝ ਹੋ ਰਿਹਾ, ਵੱਡੇ ਬੱਚੇ ਨੇ ਜਿਹੜੇ ਉਹ ਛੋਟੇ ਬੱਚਿਆਂ ਦੇ ਨਾਲ ਬਦਫੈਲੀਆਂ ਕਰ ਰਹੇ ਨੇ, ਤਾਂ ਉਹਨਾਂ ਦੇ ਵੱਲ ਧਿਆਨ ਦਿੱਤਾ ਜਾਵੇ। ਤਾਂ ਉਲਟਾ ਕੀ ਕਰਿਆ ਕਿ ਸਿਮਰਨਜੋਤ ਸਿੰਘ ਮੱਕੜ ਦੇ ਉੱਪਰ ਪਰਚਾ ਦਰਜ ਕਰਤਾ, FIR ਦਰਜ ਕਰਤੀ ਕਿ ਸਿਮਰਨਜੋਤ ਸਿੰਘ ਮੱਕੜ ਨੇ ਹੀ ਬਦਫੈਲੀਆਂ ਕਰੀਆਂ ਨੇ ਜਵਾਕਾਂ ਨਾਲ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡਸਟਰੀ TV। ਸਵਾਗਤ ਹੈ ਜੀ ਸਾਰਿਆਂ ਦਾ। ਪੰਜਾਬ ਦੀਆਂ ਖਬਰਾਂ ਦੀ ਸਮੀਖਿਆ ਕਰਾਂਗੇ ਜੀ, ਤੇ ਸਮੀਖਿਆ ਕਰਨ ਲਈ ਸਾਡੇ ਸਹਿਯੋਗੀ ਹਰਜਿੰਦਰ ਢਿੱਲੋਂ ਜੋ ਕਿ ਸਾਡੇ ਪੰਜਾਬ ਸਟੂਡੀਓ 'ਚ ਮੌਜੂਦ ਨੇ। ਹਰਜਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਜੀ ਬਹੁਤ ਸ਼ੁਕਰੀਆ ਜੀ, ਧੰਨਵਾਦ। ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿੰਨੀ ਕੁ ਠੰਡ ਵੱਧ ਗਈ ਹੈ ਜੀ ਪੰਜਾਬ 'ਚ?
ਪੰਜਾਬ ਦੇ ਵਿੱਚ ਅੱਜ ਕਾਫੀ ਜ਼ਿਆਦਾ ਠੰਡ ਆ ਗਈ, ਕਿਉਂਕਿ ਉਹੀ ਗੱਲ ਫਿਰ ਹਰਜਿੰਦਰ ਜੀ, ਇਤਿਹਾਸ ਦੇ ਦਿਨ ਨੇ, ਠੰਡ ਤਾਂ ਹੋਣਾ ਲਾਜ਼ਮੀ ਆ। ਜੀ ਜੀ ਜੀ। ਇਤਿਹਾਸਕ ਪਲਾਂ ਨੂੰ ਯਾਦ ਕਰਾਉਂਦੀ ਹੈ ਠੰਡ, ਜਦੋਂ ਨਿੱਕੀਆਂ ਜਿੰਦਾਂ ਵੱਡੇ ਸਾਕੇ ਹੋਏ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਝੂਠੀਆਂ ਜਿਹੜੀਆਂ ਕਿ ਸੌਹਾਂ ਖਾਧੀਆਂ ਗਈਆਂ ਸੀਗੀਆਂ ਪਹਾੜੀ ਰਾਜਿਆਂ ਦੇ ਵੱਲੋਂ, ਤੇ ਕਿਲ੍ਹਾ ਛਡਵਾ ਲਿਆ ਗਿਆ ਸੀ ਗੁਰੂ ਗੋਬਿੰਦ ਸਿੰਘ ਤੋਂ। ਤਾਂ ਕਿਹਾ ਗਿਆ ਸੀ ਕਿ ਅਸੀਂ ਤੁਹਾਡਾ ਪਿੱਛਾ ਨਹੀਂ ਕਰਾਂਗੇ। ਤਾਂ ਠੰਡ ਦਾ ਹੋਣਾ ਲਾਜ਼ਮੀ ਆ। ਇਹ ਠੰਡ ਇਹ ਦਰਸਾਉਂਦੀ ਹੈ ਕਿ ਇਹੋ ਜਿਹੀ ਕਹਿਰ ਦੀ ਠੰਡ ਦੇ ਵਿੱਚ ਸਾਡੇ ਜਿਹੜੇ ਗੁਰੂ ਸੀਗੇ, ਸਾਡੇ ਜਿਹੜੇ ਪੀਰ ਸੀ, ਸਾਡੇ ਜਿਹੜੇ ਪੈਗੰਬਰ ਸੀ, ਉਹ ਫਿਰ ਵੀ ਚੱਲਦੇ ਰਹੇ ਸੀ। ਤੇ ਉਹਨਾਂ ਨੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਜਾ ਕੇ ਇਹ ਕਿਹਾ ਸੀ ਕਿ ਯਾਰ ਦਾ ਸੱਥਰ ਪਿਆਰਾ, ਹਨਾ। ਤਾਂ ਇਦਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਸੀ, ਤਾਂ ਉਹ ਲਾਜ਼ਮੀ ਹੋ ਜਾਂਦਾ ਠੰਡ ਦਾ ਵਧਣਾ, ਹਾਲ ਮਰੀਜ਼ਾਂ ਦਾ ਕਹਿਣਾ, ਹਨਾ। ਤਾਂ ਇਹ ਜਿਹੜੀਆਂ ਗੱਲਾਂ ਨੇ ਲਾਜ਼ਮੀ ਨੇ। ਠੰਡ ਤਾਂ ਬਹੁਤ ਜ਼ਿਆਦਾ ਹੋ ਰਹੀ ਹੈ, ਦੱਸਦੀ ਰਹਿੰਦੀ ਹੈ ਕਿ ਤੁਸੀਂ ਘਰੇ ਰਜਾਈਆਂ 'ਚ ਬੜੇ ਹੋ ਤਾਂ ਬਾਹਰ ਨਿਕਲੋ, ਤੇ ਬਾਹਰ ਨਿਕਲ ਕੇ ਆਪਦੇ ਇਤਿਹਾਸ ਨੂੰ ਬਚੋ। ਜੀ ਜੀ ਬਿਲਕੁਲ। ਪੋਹ ਦਾ ਮਹੀਨਾ, ਠੰਡਾ ਬੁਰਜ, ਨਿੱਕੇ ਨਿੱਕੇ ਸਾਹਿਬਜ਼ਾਦੇ ਜਿਨ੍ਹਾਂ ਨੇ ਆਪਣੇ ਜ਼ਿੰਦਗੀ ਇੱਕ ਨੀਹਾਂ ਦੇ ਵਿੱਚ ਚਿਣਵਾ ਦਿੱਤੀ ਆਪਣੀ ਕੌਮ ਕਰਕੇ। ਵਧਦੇ ਹਾਂ ਜੀ ਅਗਲੀ ਖਬਰ ਵੱਲ। ਖਬਰਾਂ ਬਹੁਤ ਨੇ ਜੀ ਪੰਜਾਬ ਦੀਆਂ, ਪਰ ਸਭ ਤੋਂ ਵੱਡਾ ਮਸਲਾ ਜਿਹੜਾ ਹੈਗਾ ਜੀ ਜੀਰਾ ਸ਼ਰਾਬ ਫੈਕਟਰੀ ਦਾ ਮਸਲਾ ਬਣਿਆ ਹੋਇਆ, ਜਿੱਥੇ ਧਰਨਾਕਾਰੀਆਂ ਦੇ ਉੱਤੇ ਲਾਠੀ ਚਾਰਜ ਹੋਇਆ। ਉਸ ਤੋਂ ਬਾਅਦ ਧਰਨਾ ਚੁਕਵਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਕਿਸਾਨ ਯੂਨੀਅਨ ਏਕਤਾ ਗੁਰਾਹਾਂ ਦੀ ਸੂਬਾ ਕਮੇਟੀ ਦੀ ਮੀਟਿੰਗ ਤੋਂ ਬਾਅਦ ਅੱਜ ਵੱਡਾ ਕਾਫਲਾ ਜਿਹੜਾ ਹੈਗਾ ਜੀ ਜੀਰਾ ਪਹੁੰਚ ਰਿਹਾ। ਕੀ ਹੈ ਪੂਰੀ ਖਬਰ? ਪੂਰੀ ਖਬਰ ਤਾਂ ਇਹੋ ਹੀ ਆ ਹਰਜਿੰਦਰ ਜੀ, ਜਿਵੇਂ ਕਿ ਆਪਾਂ ਗੱਲ ਕਰਦੇ ਹਾਂ ਕਿ ਜੀਰੇ ਦੇ ਵਿੱਚ ਸ਼ਰਾਬ ਦੀ ਜਿਹੜੀ ਫੈਕਟਰੀ ਲੱਗੀ ਹੋਈ ਆ, ਉਸ ਨੂੰ ਲੈ ਕੇ ਪਿਛਲੇ 5 ਮਹੀਨਿਆਂ ਤੋਂ ਧਰਨਾ ਲਗਾਇਆ ਜਾ ਰਿਹਾ ਸੀ। ਪਰ ਇੱਥੇ ਮੈਨੂੰ ਇੱਕ ਕਹਾਣੀ ਆ ਜਿਹੜੀ ਉਹ ਯਾਦ ਆਉਂਦੀ ਆ ਕਿ ਜਦੋਂ ਇੱਕ ਬਾਪ ਸੀਗਾ, ਉਹ ਮਰ ਰਿਹਾ ਸੀ ਤੇ ਆਪਦੇ ਪੁੱਤਰ ਨੂੰ ਕਹਿੰਦਾ ਕਿ ਪੁੱਤਰਾ, ਮੈਂ ਕੋਈ ਅਜਿਹਾ ਕੰਮ ਨਹੀਂ ਛੱਡਿਆ ਜਿਹੜਾ ਨਾ ਕੀਤਾ ਹੋਵੇ, ਤੇ ਤੂੰ ਮੈਨੂੰ ਚੰਗਾ ਕਹਾ ਦੀ। ਤਾਂ ਉਹਦਾ ਪੁੱਤਰ ਕਹਿੰਦਾ ਵੀ ਚਲੋ ਠੀਕ ਆ ਬਾਪੂ, ਕੋਸ਼ਿਸ਼ ਕਰਾਂਗੇ ਕਿ ਤੈਨੂੰ ਚੰਗਾ ਕਹਾ ਦਿਆਂ। ਤਾਂ ਉਹ ਸੋਚਦਾ ਕਿ ਮੇਰੇ ਬਾਪ ਨੇ ਚੋਰੀਆਂ ਕਰੀਆਂ, ਡਕੈਤੀਆਂ ਕਰੀਆਂ, ਕਿਸੇ ਤੋਂ ਹਰ ਇੱਕ ਦੇ ਨਾਲ ਲੜਾਈ ਕਰੀ ਆ, ਤੇ ਮੈਂ ਅਜਿਹਾ ਕੰਮ ਕਿਹੜਾ ਕਰਾਂਗੇ ਜਿਹਦੇ ਨਾਲ ਮੇਰਾ ਪਿਓ ਚੰਗਾ ਕਹਾਇਆ ਜਾਵੇ। ਤਾਂ ਉਹ ਕੀ ਕਰਦਾ ਹੈਗਾ, ਉਹਦਾ ਪੁੱਤਰ ਸੋਚਦਾ ਰਹਿੰਦਾ। ਤਾਂ ਸੋਚਣ ਤੋਂ ਬਾਅਦ ਉਹ ਦੇਖਦਾ ਕਿ ਮੈਂ ਕੰਮ ਸੋਚ ਲਿਆ। ਉਹ ਕੰਮ ਕੀ ਸੋਚਦਾ ਗਾ, ਉਹ ਨਾ ਧੀਆਂ ਭੈਣਾਂ ਨੂੰ ਛੇੜਨਾ ਸ਼ੁਰੂ ਕਰ ਦਿੰਦਾ, ਪਿੰਡ ਦੀਆਂ ਨੂੰ। ਤੇ ਪਿੰਡ ਦੀਆਂ ਜਦੋਂ ਧੀਆਂ ਭੈਣਾਂ ਨੂੰ ਛੇੜਨਾ ਸ਼ੁਰੂ ਕਰ ਦਿੰਦਾ, ਤਾਂ ਪਿੰਡ ਦੇ ਲੋਕ ਉਹਦੇ ਤੋਂ ਤੰਗ ਆ ਜਾਂਦੇ ਆ, ਪਰੇਸ਼ਾਨ ਆ ਜਾਂਦੇ ਆ, ਅੱਕ ਜਾਂਦੇ ਆ। ਅੱਕ ਕੇ ਉਹ ਪੰਚਾਇਤ ਬੁਲਾਉਂਦੇ ਆ। ਪੰਚਾਇਤ ਦੇ ਵਿੱਚ ਉਸ ਮੁੰਡੇ ਨੂੰ ਵੀ ਸੱਦਿਆ ਜਾਂਦਾ, ਤਾਂ ਉਹਨਾਂ ਨੂੰ ਫਿਰ ਲਾਹਣਤਾਂ ਪਾਈਆਂ ਜਾਂਦੀਆਂ। ਉਹ ਕਹਿੰਦੇ ਯਾਰ ਤੇਰੇ ਨਾਲੋਂ ਤਾਂ ਤੇਰਾ ਪਿਓ ਹੀ ਚੰਗਾ ਸੀ। ਤਾਂ ਉਹ ਮੁੰਡਾ ਬੜਾ ਖੁਸ਼ ਹੁੰਦਾ, ਕਹਿੰਦਾ ਕਿ ਮੈਂ ਆਹੀ ਕੰਮ ਤਾਂ ਕਹਾਉਣਾ ਸੀ, ਵੀ ਆਹੀ ਗੱਲ ਤਾਂ ਤੁਹਾਡੇ ਤੋਂ ਕਹਾਉਣੀ ਸੀ ਵੀ ਮੇਰਾ ਪਿਓ ਚੰਗਾ ਸੀ। ਤੇ ਪਿੰਡ ਵਾਲੇ ਕਹਿੰਦੇ ਕਿ ਇਹ ਕੀ ਮਤਲਬ? ਕਹਿੰਦਾ ਕਿ ਦੇਖੋ ਮੇਰੇ ਪਿਓ ਨੇ ਕੋਈ ਕੰਮ ਨਹੀਂ ਛੱਡਿਆ, ਚੋਰੀਆਂ ਕਰੀਆਂ, ਡਕੈਤੀਆਂ ਕਰੀਆਂ ਤੇ ਲੜਾਈ ਝਗੜੇ ਕਰੇ। ਕਹਿੰਦਾ ਪਰ ਮੇਰਾ ਪਿਓ ਮੈਨੂੰ ਮਰਦਾ ਮਰਦਾ ਕਹਿ ਕੇ ਗਿਆ ਸੀ ਕਿ ਪੁੱਤਰਾ ਤੂੰ ਅਜਿਹਾ ਕੰਮ ਕਰੀ ਕਿ ਤੇਰੇ ਉਸ ਕੰਮ ਦੇ ਨਾਲ ਲੋਕ ਮੈਨੂੰ ਚੰਗਾ ਕਹਿਣ ਲੱਗ ਜਾਣ। ਬਿਲਕੁਲ ਜੀ, ਤਾਂ ਉਹ ਕਹਿੰਦਾ ਮੈਂ ਇਸੇ ਕਰਕੇ ਹਾਂਜੀ ਹਾਂ, ਤੇ ਉਹ ਕਹਿੰਦਾ ਕਿ ਮੈਂ ਇਸੇ ਕਰਕੇ ਕਹਿੰਦਾ ਪਿੰਡ ਦੀਆਂ ਹੀ ਧੀਆਂ ਭੈਣਾਂ ਨੂੰ ਛੇੜਨਾ ਸ਼ੁਰੂ ਕਰਤਾ। ਤੇ ਕਹਿੰਦਾ ਤੁਸੀਂ, ਕਹਿੰਦਾ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਕਹਿੰਦਾ ਮੈਨੂੰ ਚੰਗਾ, ਮੇਰੇ ਪਿਓ ਨੂੰ ਚੰਗਾ ਕਹਿਣਾ ਸ਼ੁਰੂ ਕਰ ਦਿੱਤਾ ਮੇਰੇ ਕਰਕੇ। ਤੇ ਇਹੋ ਹੀ ਕੰਮ ਜਿਹੜਾ ਕਿ ਹੁਣ ਭਗਵੰਤ ਮਾਨ ਜੀ ਨੇ ਫੜਿਆ ਹੋਇਆ ਗਾ। ਪਹਿਲਾਂ ਇਹ ਸਟੇਜਾਂ 'ਤੇ ਚੜ੍ਹ ਕੇ ਭਣਦੇ ਰਹੇ ਨੇ ਕਿ ਬਾਦਲ ਕੇ ਮਾੜੇ ਆ, ਕਾਂਗਰਸੀ ਮਾੜੇ ਆ। ਤਾਂ ਪਰ ਹੁਣ ਜਿਹੜੀ ਕਿ ਗੱਲ ਇਹਨਾਂ ਦੇ ਉੱਪਰ ਜਦੋਂ ਸਰਕਾਰ ਆਈ, ਤਾਂ ਸਰਕਾਰ ਦੇ ਵਿੱਚ ਇਹਨਾਂ ਨੇ ਦੇਖ ਲਓ ਕੀ ਕੁਛ ਕਰਿਆ। ਤਾਂ ਹੁਣ ਲੋਕ ਆਟੋਮੈਟਿਕ ਹੀ ਕਹਿਣਾ ਸ਼ੁਰੂ ਕਰਤਾ ਕਿ ਬਾਦਲ ਕੀ ਚੰਗੇ ਸੀ ਯਾਰ ਇਹਨਾਂ ਨਾਲੋਂ। ਘੱਟੋ ਘੱਟ ਉਹਨਾਂ ਨੇ ਘਰ ਤਾਂ ਨਹੀਂ ਸੀ ਢਾਏ, ਘੱਟੋ ਘੱਟ ਉਹਨਾਂ ਨੇ ਧਰਨਾ ਦੇਣ ਵਾਲੇ ਲੋਕਾਂ ਦੇ ਉੱਪਰ FIR ਦਰਜ ਤਾਂ ਨਹੀਂ ਸੀ ਕਰੀਆਂ, ਘੱਟੋ ਘੱਟ ਉਹਨਾਂ ਨੇ ਲਾਠੀ ਚਾਰਜ ਤਾਂ ਨਹੀਂ ਸੀ ਕਰਿਆ। ਅਜਿਹੀਆਂ ਗੱਲਾਂ ਲੋਕ ਆਪਦੇ ਮੂੰਹ ਨਾਲ ਕਹਿਣੀਆਂ ਸ਼ੁਰੂ ਕਰ ਦਿੱਤੀਆਂ ਲੋਕਾਂ ਨੇ। ਜੀ ਜੀ ਜੀ। ਗੱਲ ਕਰਦੇ ਜੀ ਲਤੀਫਪੁਰਾ ਦੀ। ਮੁੜ ਬਸੇਵੇ ਲਈ ਫਲੈਟਸ ਬਣਾ ਕੇ ਦੇਣ ਦੀ ਗੱਲ ਕੀਤੀ ਸਰਕਾਰ ਨੇ, ਪਰ ਲੋਕਾਂ ਵੱਲੋਂ ਮਨਾ ਕੀਤਾ ਗਿਆ ਕਿ ਅਸੀਂ ਉਹਨਾਂ ਫਲੈਟਸ ਦੇ ਵਿੱਚ ਨਹੀਂ ਜਾਣਾ ਜਿਹੜਾ ਕਿ ਸਰਕਾਰ ਸਾਨੂੰ ਫਲੈਟਸ ਬਣਾ ਕੇ ਦੇ ਰਹੀ ਆ। ਉਹ ਅੜੇ ਹੋਏ ਨੇ ਜੀ ਉਸੇ ਮੰਗ ਦੇ ਉੱਤੇ ਕਿ ਜਿੱਥੇ ਉਹਨਾਂ ਦੇ ਘਰ ਢਾਏ ਗਏ ਨੇ ਉੱਥੇ ਹੀ ਘਰ ਬਣਾਏ ਜਾਣ। ਜੀ ਜੇ ਗੱਲ ਕਰੀਏ ਤਾਂ ਬੜੀ ਦਰਦਨਾਕ ਜਿਹੜੀ ਕਿ ਖਬਰ ਸੀ ਉਸ ਦਿਨ, ਜਦੋਂ ਇਹ ਦੇਖਿਆ ਗਿਆ ਕਿ ਯਾਰ ਇਹਨਾਂ ਦੇ ਫਲੈਟ ਢਾਤੇ, ਇਹਨਾਂ ਦੇ ਘਰ ਢਾਤੇ, ਹੈਨਾ। ਤੁਸੀਂ ਇਹ ਮਹਿਸੂਸ ਕਰਕੇ ਦੇਖੋ ਹਰਜਿੰਦਰ ਜੀ, ਆਹ ਠੰਡ ਦੇ ਦਿਨ ਨੇ, ਇਹੋ ਜਿਹੀ ਕਹਿਰ ਦੀ ਠੰਡ ਦੇ ਵਿੱਚ ਜਦੋਂ ਸੂਬੇ ਨੇ ਛੋਟੇ ਬੱਚਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਸੀ, ਤਾਂ ਉਦੋਂ ਇਹ ਹੋ ਰਿਹਾ ਸੀਗਾ ਕਿ ਯਾਰ ਸੂਬਿਆ ਤੇਰਾ ਕੱਖ ਨਾ ਰਹੇ। ਲੋਕ ਇਹ ਕਹਿੰਦੇ ਸੀ
ਕਿ ਤੂੰ ਛੋਟੇ ਛੋਟੇ ਬੱਚਿਆਂ ਨੂੰ ਠੰਡ ਦੇ ਵਿੱਚ ਨੀਹਾਂ 'ਚ ਚਿਣ ਦਿੱਤਾ। ਤੇ ਫਿਰ ਅੱਜ ਜੇ ਅਸੀਂ ਗੱਲ ਕਰਦੇ ਹਾਂ ਅੱਜ ਵੀ ਛੋਟੇ ਬੱਚਿਆਂ ਨੂੰ ਘਰਾਂ ਤੋਂ ਬੇਘਰ ਕਰ ਦਿੱਤਾ ਹਨਾ, ਮਾਸੂਮ ਜਿਹੀਆਂ ਜਿੰਦਾਂ ਨੇ ਜਿਹੜੀਆਂ ਉੱਥੇ ਵਿਚਾਰੇ ਬੈਠ ਕੇ ਪੜ੍ਹ ਰਹੇ ਨੇ, ਤੇ ਜਿਹੜੇ ਘਰਾਂ ਦੇ ਵਿੱਚ ਕਦੇ ਆਪਦੇ ਮਾਂ ਪਿਓ ਦੇ ਨਾਲ ਖੁਸ਼ ਸੀਗੇ ਤਾਂ ਉਹਨਾਂ ਨੂੰ ਬੇਘਰ ਕਰਤਾ। ਉਹਨਾਂ ਦੇ ਦਿਮਾਗ ਦੇ ਉੱਪਰ ਕੀ ਅਸਰ ਪਿਆ ਹੋਊਗਾ, ਪਹਿਲੀ ਗੱਲ ਤਾਂ ਇਹ ਆ ਸੋਚਣ ਵਾਲੀ। ਦੂਜੀ ਗੱਲ, ਸਰਕਾਰ ਮੰਨ ਚੁੱਕੀ ਆ ਕਿ ਸਾਡੇ ਤੋਂ ਗਲਤੀ ਹੋਈ ਆ। ਸਰਕਾਰ ਨੇ ਇਹ ਬਕਾਇਦਾ ਮੰਨਿਆ ਕਿ ਸਾਡੇ ਤੋਂ ਗਲਤੀ ਹੋਈ ਆ ਕਿ ਅਸੀਂ ਜਿਹੜੇ ਫਲੈਟ ਬਣਾ ਕੇ ਦੇਵਾਂਗੇ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਕਿ ਉਹਨਾਂ ਸਰਕਾਰਾਂ ਨੂੰ ਜਿਹੜੀਆਂ ਕਹਿੰਦੀਆਂ ਨੇ ਕਿ ਅਸੀਂ ਫਲੈਟ ਬਣਾ ਕੇ ਦੇਵਾਂਗੇ, ਇੱਕ ਦਿਨ ਦੇ ਲਈ ਆਪਦੇ ਘਰਾਂ ਦੇ ਉੱਪਰ ਬੁਲਡੋਜ਼ਰ ਫੇਰ ਕੇ ਤੇ ਦੁਬਾਰੇ ਫਿਰ ਉਹ ਥਾਂ ਛੱਡ ਕੇ ਹੋਰ ਪਾਸੇ ਫਲੈਟਾਂ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰਕੇ ਦੇਖ ਲੈਣ, ਫਿਰ ਉਹਨਾਂ ਨੂੰ ਪਤਾ ਲੱਗ ਜੂ ਕਿ ਉਹ ਲੋਕ ਕਿਉਂ ਕਹਿੰਦੇ ਨੇ ਕਿ ਅਸੀਂ ਇਹ ਥਾਂ ਛੱਡ ਕੇ ਨਹੀਂ ਜਾਣੀ। ਤਾਂ ਬੜੀ ਸ਼ਰਮ ਵਾਲੀ ਗੱਲ ਆ ਕਿ ਪੰਜਾਬ ਦੇ ਵਿੱਚ ਹੀ ਯੂਪੀ ਬਿਹਾਰ ਬਣਿਆ ਪਿਆ ਅੱਜ ਦੀ ਘੜੀ। ਕਦੇ ਪੰਜਾਬ ਦੇ ਵਿੱਚ ਪੰਜਾਂ ਪਾਣੀਆਂ ਦੀ ਧਰਤੀ ਹੁੰਦੀ ਸੀ ਤੇ ਪੰਜਾਬ ਨੂੰ ਸੋਨੇ ਦੀ ਚਿੜੀ ਦਾ ਨਾਂ ਦਿੱਤਾ ਜਾਂਦਾ ਸੀ। ਅੱਜ ਪੰਜਾਬ ਦੇ ਪਾਣੀ ਵੀ ਗੰਧਲੇ ਕਰੇ ਜਾ ਰਹੇ ਨੇ ਤੇ ਪੰਜਾਬੀਆਂ ਨੂੰ ਉਜਾੜਿਆ ਵੀ ਜਾ ਰਿਹਾ। ਜਿਵੇਂ ਆਪਾਂ ਇੱਕ ਦਿਨ ਪਹਿਲਾਂ ਗੱਲ ਕਰੀ ਸੀ ਕਿ ਸੋਹਣ ਸਿੰਘ ਸੀਤਲ ਦੀ ਕਿਤਾਬ ਲਿਖੀ ਹੋਈ ਆ ਪੰਜਾਬ ਦਾ ਉਜਾੜਾ, 1947 ਦੇ ਉਜਾੜੇ ਨੂੰ ਲੈ ਕੇ ਲਿਖੀ ਸੀ ਉਹਨਾਂ ਨੇ, ਤੇ ਬੜਾ ਕੁਛ ਆ ਉਹਦੇ ਵਿੱਚ ਪੰਜਾਬ ਦੇ ਉਜਾੜੇ ਦੇ ਵਿੱਚ। ਪਰ ਉਹੀ ਜੇ ਕਿਤਾਬ ਅੱਜ ਪੜ੍ਹਨੀ ਹੋਵੇ ਤਾਂ ਦੁਬਾਰਾ ਹੂਬਹੂ ਉਹੀ ਤਸਵੀਰ ਸਾਹਮਣੇ ਖੜੀ ਕਰ ਰਹੀ ਆ, ਜਿਵੇਂ ਕਿ ਲਤੀਮਪੁਰ ਦੇ ਵਿੱਚ ਘਰ ਢਾਏ ਗਏ ਨੇ, ਜਿਵੇਂ ਕਿ ਜੀਰਾ ਫੈਕਟਰੀ ਦੇ ਮੂਹਰੋਂ ਧਰਨਾਕਾਰੀਆਂ ਦੇ ਉੱਪਰ ਧੱਕੇ ਨਾਲ FIR ਦਰਜ ਕਰਕੇ ਚੁਕਾਇਆ ਗਿਆ, ਜਿਵੇਂ ਕਿ ਪੱਤਰਕਾਰਾਂ ਦੀ ਜਿਹੜੀ ਆਵਾਜ਼ ਆ ਉਸ ਨੂੰ ਦਬਾਇਆ ਜਾ ਰਿਹਾ। ਤਾਂ ਇਹ ਉਹੀ ਘਟਨਾਵਾਂ ਨੇ ਜਿਹੜੀਆਂ 1947 ਦੇ ਵਿੱਚ ਸ਼ੁਰੂ ਕੀਤੀਆਂ ਸੀ। ਕਿਸੇ ਟਾਈਮ ਵਜੀਦ ਖਾਨ ਨੇ ਸ਼ੁਰੂ ਕਰੀਆਂ ਸੀਗਾ, ਕਿਸੇ ਟਾਈਮ ਸੂਬਾ ਸਰਹੰਦ ਨੇ ਸ਼ੁਰੂ ਕਰੀਆਂ ਸੀ। ਇਹ ਉਹੀ ਘਟਨਾਵਾਂ ਗੇ। ਜੇਕਰ ਕੋਈ ਆਵਾਜ਼ ਚੁੱਕਦਾ ਤਾਂ ਉਸ ਨੂੰ ਦੱਬ ਦਿਓ, ਉਸ ਦਾ ਸਿਰ ਠੁੰਮ ਦਿਓ। ਪਰ ਇਹ ਜਿਹੜਾ ਪੰਜਾਬ ਆ ਇਹ ਕਦੇ ਦੱਬਣ ਵਾਲਾ ਨਹੀਂ। ਇਹ ਪੰਜਾਬ ਦੀ ਜਿਹੜੀ ਆਵਾਜ਼ ਆ ਉਹ ਹਮੇਸ਼ਾ ਬੁਲੰਦ ਹੁੰਦੀ ਰਹੂਗੀ ਜੀ। ਔਨ ਏਅਰ ਦੇ ਜਰਨਲਿਸਟ ਸਿਮਰਜੀਤ ਮੱਕੜ ਦੇ ਉੱਤੇ ਸਰਕਾਰ ਵੱਲੋਂ ਪਰਚਾ ਕੀਤਾ ਗਿਆ ਜੀ। ਕਾਫੀ ਤੂਲ ਫੜ ਰਹੀ ਹੈ ਖਬਰ, ਕਿਉਂਕਿ ਪੱਤਰਕਾਰ ਭਾਈਚਾਰਿਆਂ ਦੇ ਵਿੱਚ ਕਾਫੀ ਵੱਡਾ ਸਵਾਲ ਬਣਿਆ ਹੋਇਆ ਕਿ ਕਿਉਂ ਇਹ ਪਰਚਾ ਕੀਤਾ ਗਿਆ, ਕਿਸ ਕਰਕੇ ਕੀਤਾ ਗਿਆ, ਕੀ ਕਾਰਨ ਬਣੇ ਕਿ ਸਰਕਾਰ ਨੇ ਔਨ ਏਅਰ ਦੇ ਜਰਨਲਿਸਟ ਸਿਮਰਜੋਤ ਮੱਕੜ ਦੇ ਉੱਤੇ ਪਰਚਾ ਕੀਤਾ ਗਿਆ ਜੀ ਸਰਕਾਰ ਵੱਲੋਂ। ਕੀ ਕਾਰਨ ਬਣੇ ਕਿ ਇਹ ਪਰਚਾ ਜਰਨਲਿਸਟ ਦੇ ਉੱਤੇ ਕਰਨਾ ਪੈ ਗਿਆ ਸਰਕਾਰ ਨੂੰ? ਇਹ ਤਾਂ ਉਹੀ ਗੱਲ ਹੈ ਜੀ, ਫੇਰ ਹੁਣ ਪੰਜਾਬ ਨੂੰ ਇੱਕ ਥੋੜਾ ਜਿਹਾ ਹਲੂਣਾ ਦੇ ਕੇ ਦੇਖਿਆ ਜਾ ਰਿਹਾ ਕਿ ਪੰਜਾਬ ਦੇ ਉੱਪਰ ਥੋੜਾ ਜਿਹਾ ਟੀਕਾ ਭਰ ਕੇ ਦੇਖਿਆ ਜਾ ਰਿਹਾ ਕਿ ਕਿੰਨੇ ਕੁ ਲੋਕ ਨੇ ਜਿਹੜੇ ਆ ਕੇ ਨਾਲ ਖੜਦੇ ਨੇ ਪੰਜਾਬ ਦਰਦੀਆਂ ਦੇ। ਸਿਮਰਨਜੋਤ ਸਿੰਘ ਮੱਕੜ ਜਿਹੜੇ ਕਿ ਉਹ ਪੱਤਰਕਾਰ ਨੇ ਜਿਨ੍ਹਾਂ ਨੇ ਹਮੇਸ਼ਾ ਸੱਚੀ ਦੀ ਆਵਾਜ਼ ਨੂੰ ਹੀ ਬੁਲੰਦ ਕਰਿਆਗਾ। ਉਹ ਬੇਸ਼ੱਕ ਕੋਈ ਵੀ ਸਰਕਾਰ ਹੋਵੇ, ਹਮੇਸ਼ਾ ਸਿਮਰਨਜੋਤ ਮੱਕੜ ਦੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਜਿਹੜਾ ਕਿ ਸੱਚ ਸਾਹਮਣੇ ਲਿਆਂਦਾ ਜਾਵੇ। ਹੁਣ ਜਿਹੜਾ ਉਹ ਚੈਰੀਟੇਬਲ ਟਰਸਟ ਆ ਜਿਹੜਾ ਉੱਥੇ ਕਿ ਜਵਾਕਾਂ ਨੂੰ ਰੱਖਿਆ ਜਾਂਦਾ ਗਾ, ਉਸ ਦੇ ਵਿੱਚ ਕੀ ਆਗਾ ਉਹ ਪੂਰੀ ਇੰਟਰਵਿਊ ਸੁਣੋ। ਪਹਿਲਾਂ ਤਾਂ ਜਾਂ ਤਾਂ ਸਰਕਾਰ ਨੇ ਸੁਣੀ ਨਹੀਂ ਹੋਣੀ ਇੰਟਰਵਿਊ, ਕਿਉਂਕਿ ਸਰਕਾਰ ਦੇ ਜਿਹੜੇ MLA ਨੇ ਉਹ ਤਾਂ ਇੱਥੋਂ ਤੱਕ ਸੀਮਤ ਰਹਿ ਗਏ ਨੇ ਕਿ ਉਹਨਾਂ ਦਾ ਇੱਕ MLA ਦਾ ਕੱਲ ਫੋਨ ਖਰਾਬ ਹੋ ਗਿਆ ਤਾਂ MLA ਨੇ ਆਪਦੇ ਸੋਸ਼ਲ ਮੀਡੀਆ ਤੇ ਪੋਸਟ ਪਾਤੀ ਕਿ ਮੈਂ DC ਬਠਿੰਡਾ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਮੇਰੀ 9-10 ਘੰਟਿਆਂ ਤੋਂ ਏਅਰਟੈਲ ਦੀ ਰੇਂਜ ਨਹੀਂ ਆ ਰਹੀ। ਤਾਂ ਉਸ MLA ਨੂੰ ਇਹ ਪੁੱਛਣਾ ਚਾਹੀਦਾ ਕਿ ਕੀ DC ਕਿਸੇ ਸਾਈਬਰ ਕ੍ਰਾਈਮ 'ਚ ਲੱਗਿਆ ਹੋਇਆ ਜਾਂ DC ਆ ਜਿਹੜਾ ਕਿਸੇ ਏਅਰਟੈਲ ਕੰਪਨੀ 'ਚ ਲੱਗਿਆ ਹੋਇਆ। ਤੁਸੀਂ DC ਸਾਹਿਬ ਨੂੰ ਕਹਿ ਰਹੇ ਹੋ ਕਿ ਮੇਰੇ ਏਅਰਟੈਲ ਦੇ ਨੰਬਰ ਦੀ ਰੇਂਜ ਨਹੀਂ ਆ ਰਹੀ, ਨੈਟਵਰਕ ਨਹੀਂ ਆ ਰਿਹਾ, ਤਾਂ ਫਿਰ ਉਹ ਭਾਈ ਤੂੰ ਕਿਸੇ ਮੋਬਾਈਲਾਂ ਵਾਲੀ ਦੁਕਾਨ ਨੂੰ ਦਿਖਾ। ਜੇ ਤੇਰੇ ਏਅਰਟੈਲ ਸਿਮ ਦੀ ਰੇਂਜ ਨਹੀਂ ਆ ਰਹੀ, ਨੈਟਵਰਕ ਨਹੀਂ ਆ ਰਿਹਾ, ਉਹ ਭਾਈ ਤੂੰ ਏਅਰਟੈਲ ਕੰਪਨੀ ਨੂੰ ਫੋਨ ਕਰ ਵੀ ਭਾਈ ਮੈਂ MLA ਆ ਤੇ ਮੇਰੇ ਆਹ ਹੋ ਰਿਹਾ ਗਾ। ਤੁਸੀਂ ਚੱਕ ਕੇ ਪੋਸਟਾਂ ਪਾ ਰਹੇ ਹੋ ਸੋਸ਼ਲ ਮੀਡੀਆ ਤੇ ਕਿ ਪਿਛਲੇ 9-10 ਘੰਟਿਆਂ ਦੇ ਮੇਰੇ ਸਾਥੀਆਂ ਦੇ ਫੋਨ ਚੱਲ ਰਹੇ ਨੇ, ਮੇਰਾ ਫੋਨ ਨਹੀਂ ਚੱਲ ਰਿਹਾ। ਕਿੰਨੀ ਸ਼ਰਮ ਵਾਲੀ ਗੱਲ ਆ। ਲੋਕਾਂ ਨੇ ਚੁਣਿਆ ਕਿਹੜੇ ਮੁੱਦਿਆਂ ਵਾਸਤੇ ਵੀ ਤੁਸੀਂ ਪੰਜਾਬ ਦੀ ਗੱਲ ਕਰੋ, ਇਹ ਆਪਦੇ ਫੋਨਾਂ ਨੂੰ ਲਈ ਬੈਠੇ ਨੇ। ਪਿਛਲੇ ਦਿਨੀ ਇੱਕ MLA ਦੀ ਹੋਰ ਜਿਹੜੀ ਕਿ ਵਾਇਰਲ ਹੁੰਦੀ ਆ ਕਿ ਇਹਦੇ ਕੋਲ ਭਾਈ 1200 ਫੋਨ ਸੀ ਤੇ ਅੱਜ ਇਹਦੇ ਕੋਲ ਐਪਲ ਦਾ ਫੋਨ ਕਿੱਥੋਂ ਆ ਗਿਆ। ਇਹਨਾਂ ਦੀਆਂ ਜਿਹੜੀਆਂ ਵੀਡੀਓ ਆ, ਅਜਿਹੀਆਂ ਵੀਡੀਓ ਕਾਫੀ ਵਾਇਰਲ ਹੋ ਰਹੀਆਂ ਨੇ। ਤੁਸੀਂ ਇਹ ਦੇਖੋ ਪਿਛਲੇ ਦਿਨੀ ਇੱਕ ਹੋਰ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਪਰ ਫੋਟੋਆਂ ਵਾਇਰਲ ਹੁੰਦੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਜਿਹੜੇ ਜੁੱਤੇ ਨੇ ਉਹ $3500 ਦੇ ਪਾਏ ਹੋਏ ਨੇ। ਜਿਹੜੀਆਂ ਅਜਿਹੀਆਂ ਫੋਟੋਆਂ ਤਾਂ ਅਸੀਂ ਵਾਇਰਲ ਕਰ ਸਕਦੇ ਹਾਂ, ਪਰ ਅਸੀਂ ਉਹ ਇੰਟਰਵਿਊ ਜਾਂ ਉਹ ਲੋਕਾਂ ਦੀ ਸਾਰ ਨਹੀਂ ਲੈ ਸਕਦੇ ਜਿਹੜੇ ਲੋਕ ਵਾਕਈ ਦਰਦ ਦੇ ਵਿੱਚੋਂ ਦੀ ਲੰਘ ਰਹੇ ਨੇ, ਗੁਜ਼ਰ ਰਹੇ ਨੇ। ਸਿਮਰਨਜੋਤ ਸਿੰਘ ਮੱਕੜ ਨੇ ਜੇਕਰ ਉਹਨਾਂ ਬੱਚਿਆਂ ਦੀ ਆਵਾਜ਼ ਨੂੰ ਬੁਲੰਦ ਕੀਤਾ, ਜੇਕਰ ਉਹਨਾਂ ਬੱਚਿਆਂ ਦੀ ਆਵਾਜ਼ ਨੂੰ ਚੁੱਕਿਆ, ਮੀਡੀਆ ਦੇ ਵਿੱਚ ਲਿਆਂਦਾ, ਲੋਕਾਂ ਨੂੰ ਦੱਸਿਆ ਕਿ ਭਾਈ ਤੁਹਾਡੇ ਚੈਰੀਟੇਬਲ ਟਰਸਟ ਦੇ ਵਿੱਚ ਆਹ ਕੁਛ ਹੋ ਰਿਹਾ, ਵੱਡੇ ਬੱਚੇ ਨੇ ਜਿਹੜੇ ਉਹ ਛੋਟੇ ਬੱਚਿਆਂ ਦੇ ਨਾਲ ਬਦਫੈਲੀਆਂ ਕਰ ਰਹੇ ਨੇ, ਤਾਂ ਉਹਨਾਂ ਦੇ ਵੱਲ ਧਿਆਨ ਦਿੱਤਾ ਜਾਵੇ। ਤਾਂ ਉਲਟਾ ਕੀ ਕਰਿਆ ਕਿ ਸਿਮਰਨਜੋਤ ਸਿੰਘ ਮੱਕੜ ਦੇ ਉੱਪਰ ਪਰਚਾ ਦਰਜ ਕਰਤਾ, FIR ਦਰਜ ਕਰਤੀ ਕਿ
ਸਿਮਰਨਜੋਤ ਸਿੰਘ ਮੱਕੜ ਨੇ ਹੀ ਬਦਫੈਲੀਆਂ ਕਰੀਆਂ ਨੇ ਜਵਾਕਾਂ ਨਾਲ। ਯਾਰ ਸ਼ਰਮ ਆਉਣੀ ਚਾਹੀਦੀ ਹੈ ਅਜਿਹੀਆਂ ਸਰਕਾਰਾਂ ਨੂੰ। ਚੁਣਨ ਤੋਂ ਪਹਿਲਾਂ ਲੋਕ ਕਿਉਂ ਨਹੀਂ ਦੇਖਦੇ ਕਿ ਅਸੀਂ ਕਿਹੜੇ ਮੰਤਰੀ ਨੂੰ ਚੁਣ ਰਹੇ ਹਾਂ ਤੇ ਕਿਹੜੇ ਮੁੱਖ ਮੰਤਰੀ ਨੂੰ ਚੁਣ ਰਹੇ ਹਾਂ। ਇੱਥੇ ਸਵਾਲ ਇਹ ਖੜੇ ਹੁੰਦੇ ਨੇ ਕਿ ਤੁਸੀਂ ਭਾਈ, ਤੁਹਾਨੂੰ ਪੰਜਾਬ ਦੇ ਲੋਕਾਂ ਨੇ ਪੰਜਾਬ ਲਈ ਚੁਣਿਆ, ਨਾ ਕਿ ਦਿੱਲੀ ਵਾਲਿਆਂ ਦਾ ਹੁਕਮ ਵਜਾਉਣ ਦੇ ਲਈ ਚੁਣਿਆ। ਤੁਹਾਨੂੰ ਪੰਜਾਬ ਦੇ ਲੋਕਾਂ ਨੇ ਇਸ ਕਰਕੇ ਚੁਣਿਆ ਕਿ ਤੁਸੀਂ ਪੰਜਾਬ ਦੀ ਗੱਲ ਕਰੋ। ਤੁਹਾਡੇ ਉੱਪਰ ਉਮੀਦਾਂ ਬਹੁਤ ਸੀ। ਮਾਨ ਸਾਹਿਬ, ਭਗਵੰਤ ਮਾਨ ਜਿਹੜੇ ਕਿ ਮੁੱਖ ਮੰਤਰੀ ਨੇ, ਉਹਨਾਂ ਦੇ ਉੱਪਰ ਪੰਜਾਬ ਦੇ ਲੋਕਾਂ ਨੂੰ ਉਮੀਦਾਂ ਬਹੁਤ ਸੀ ਕਿ ਆਮ ਘਰ ਦਾ ਧੀ ਪੁੱਤ ਆ ਤੇ ਆਮ ਲੋਕਾਂ ਦੀ ਗੱਲ ਕਰੂਗਾ। ਪਰ ਇਹ ਤਾਂ ਆਮ ਲੋਕਾਂ ਦੇ ਉੱਪਰ ਹੀ ਪਰਚੇ ਦਰਜ ਸ਼ੁਰੂ ਕਰਤੇ। ਉਹੀ ਕਹਾਣੀ ਫੇਰ ਯਾਦ ਆਉਂਦੀ ਹੈ ਜਿਹੜੀ ਆਪਾਂ ਪਹਿਲਾਂ ਸਾਂਝੀ ਕਰਕੇ ਹਟੇ ਹਾਂ ਕਿ ਜਿਹੜਾ ਬਾਪ ਕਹਿੰਦਾ ਹੁੰਦਾ ਆਪਦੇ ਪੁੱਤਰ ਨੂੰ ਕਿ ਮੈਨੂੰ ਚੰਗਾ ਕਹਾ ਦੀ, ਤਾਂ ਸ਼ਾਇਦ ਅੱਜ ਜਿਹੜੇ ਜਰਨਲਿਸਟ ਦੀ ਇੱਕ ਦੀ ਆਵਾਜ਼ ਦੱਬੀ ਗਈ ਆ, ਇੱਕ ਪੱਤਰਕਾਰ ਦੀ ਆਵਾਜ਼ ਦੱਬੀ ਗਈ ਆ, ਤਾਂ ਸ਼ਾਇਦ ਇਸ ਸਰਕਾਰ ਨੇ ਪਹਿਲਾਂ ਵਾਲੀਆਂ ਸਰਕਾਰਾਂ ਨੂੰ ਚੰਗਾ ਕਹਾਉਣ ਦੀ ਸੋਚ ਰੱਖੀ ਹੈ ਕਿ ਅਸੀਂ ਪਹਿਲਾਂ ਵਾਲੀਆਂ ਸਰਕਾਰਾਂ ਨਾਲੋਂ ਵੀ ਗਈਆਂ ਗੁਜ਼ਰੀਆਂ ਅਸੀਂ ਥੱਲੇ ਡਿੱਗ ਚੁੱਕੀਆਂ, ਕਿ ਅਸੀਂ ਅੱਜ ਇੱਕ ਪੱਤਰਕਾਰ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਹਾਂ, ਇੱਕ ਚੈਨਲ ਨੂੰ ਅਸੀਂ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਅਜਿਹੀਆਂ ਗੱਲਾਂ ਨੂੰ ਦੇਖਦੇ ਹੋਏ ਜਿਹੜਾ ਮਾਣਾ ਉਹ ਬੜਾ ਉਦਾਸ ਹੁੰਦਾ ਕਿ ਇੱਕ ਐਮਐਲਏ ਕਹਿੰਦਾ ਮੇਰਾ ਫੋਨ ਨਹੀਂ ਚੱਲਦਾ, ਡੀਸੀ ਨੂੰ ਮੈਂ ਇਨਫੋਰਮ ਕਰਤਾ, ਤੇ ਇੱਕ ਐਮਐਲਏ ਕਹਿੰਦਾ ਕਿ ਮੈਂ ਫੋਨ 1200 ਤੋਂ ਬਦਲ ਕੇ ਆਈਫੋਨ ਲੈ ਆਂਦਾ। ਤਾਂ ਅਜਿਹੀਆਂ ਜਿਹੜੀਆਂ ਘਟਨਾਵਾਂ ਨੇ ਉਹ ਬੜਾ ਸ਼ਰਮਨਾਕ ਜਿਹੜੀਆਂ ਕਿ ਗੱਲਾਂ ਕਰਦੀਆਂ ਨੇ। ਜੇ ਇਹਨਾਂ ਦੀਆਂ ਗੱਲਾਂ ਕੋਈ ਬਾਹਲੀਆਂ ਚੰਗੀਆਂ ਨਹੀਂ ਹੈਗੀਆਂ, ਇਹਨਾਂ ਦੇ ਮੂਹਰੇ ਅਸੀਂ ਤਾਂ ਇੱਕ ਇਹੋ ਹੀ ਕਹਿ ਸਕਦੇ ਹਾਂ ਕਿ ਅਪੀਲ ਹੀ ਕਰ ਸਕਦੇ ਹਾਂ ਹੱਥ ਜੋੜ ਕੇ ਕਿ ਪੰਜਾਬ ਨੂੰ ਪੰਜਾਬ ਰਹਿਣ ਦਿਓ। ਪੰਜਾਬ ਨੂੰ ਕਿਤੇ ਤੁਸੀਂ ਉਹ ਜਿਹਾ ਰੂਪ ਨਾ ਧਾਰਨ ਕਰਾ ਦਿਓ ਜਿਹੜਾ ਕਿ 1984 ਜਾਂ 1947 ਦੇ ਵੇਲੇ ਪੰਜਾਬ ਨੇ ਦੇਖ ਚੁੱਕਿਆ ਪੰਜਾਬ। ਤਾਂ ਅਜਿਹੀਆਂ ਗੱਲਾਂ ਜਿਹੜੀਆਂ ਕਿ ਸਾਹਮਣੇ ਆਉਂਦੀਆਂ ਨੇ, ਬੜੇ ਸ਼ਰਮ ਵਾਲੀ ਗੱਲ ਹੈ ਜੀ। ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ ਹਰਜਿੰਦਰ ਜੀ। ਮਿਲਦੇ ਹਾਂ ਜੀ ਕੱਲ੍ਹ ਨੂੰ। ਧੰਨਵਾਦ ਤੁਹਾਡਾ ਜੀ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸ ਟੀਵੀ ਆਸਟ੍ਰੇਲੀਆ। ਧੰਨਵਾਦ। ਮੁੜ ਬਸੇਵੇ ਲਈ ਫਲੈਟਸ ਬਣਾ ਕੇ ਦੇਣ ਦੀ ਗੱਲ ਕੀਤੀ ਸਰਕਾਰ ਨੇ, ਪਰ ਲੋਕਾਂ ਵੱਲੋਂ ਮਨਾ ਕੀਤਾ ਗਿਆ ਕਿ ਅਸੀਂ ਉਹਨਾਂ ਫਲੈਟਸ ਦੇ ਵਿੱਚ ਨਹੀਂ ਜਾਣਾ ਜਿਹੜਾ ਕਿ ਸਰਕਾਰ ਸਾਨੂੰ ਫਲੈਟਸ ਬਣਾ ਕੇ ਦੇ ਰਹੀ ਆ। ਉਹ ਅੜੇ ਹੋਏ ਨੇ ਜੀ ਉਸੇ ਮੰਗ ਦੇ ਉੱਤੇ ਕਿ ਜਿੱਥੇ ਉਹਨਾਂ ਦੇ ਘਰ ਢਾਏ ਗਏ ਨੇ ਉੱਥੇ ਹੀ ਘਰ ਬਣਾਏ ਜਾਣ। ਮਾਸੂਮ ਜਿਹੀਆਂ ਜਿੰਦਾਂ ਨੇ ਜਿਹੜੀਆਂ ਉੱਥੇ ਵਿਚਾਰੇ ਬੈਠ ਕੇ ਪੜ੍ਹ ਰਹੇ ਨੇ, ਤੇ ਜਿਹੜੇ ਘਰਾਂ ਦੇ ਵਿੱਚ ਕਦੇ ਆਪਦੇ ਮਾਂ-ਪਿਓ ਦੇ ਨਾਲ ਖੁਸ਼ ਸੀਗੇ ਤਾਂ ਉਹਨਾਂ ਨੂੰ ਬੇਘਰ ਕਰਤਾ। ਉਹਨਾਂ ਦੇ ਦਿਮਾਗ ਦੇ ਉੱਪਰ ਕੀ ਅਸਰ ਪਿਆ ਹੋਊਗਾ? ਪਹਿਲੀ ਗੱਲ ਤਾਂ ਇਹ ਆ। ਤਾਂ ਬੜੀ ਸ਼ਰਮ ਵਾਲੀ ਗੱਲ ਆ ਕਿ ਪੰਜਾਬ ਦੇ ਵਿੱਚ ਹੀ ਯੂਪੀ ਬਿਹਾਰ ਬਣਿਆ ਪਿਆ ਅੱਜ ਦੀ ਘੜੀ। ਕਦੇ ਪੰਜਾਬ ਦੇ ਵਿੱਚ ਪੰਜਾਂ ਪਾਣੀਆਂ ਦੀ ਧਰਤੀ ਹੁੰਦੀ ਸੀ ਤੇ ਪੰਜਾਬ ਨੂੰ ਸੋਨੇ ਦੀ ਚਿੜੀ ਦਾ ਨਾਂ ਦਿੱਤਾ ਜਾਂਦਾ ਸੀ। ਅੱਜ ਪੰਜਾਬ ਦੇ ਪਾਣੀ ਵੀ ਗੰਧਲੇ ਕਰੇ ਜਾ ਰਹੇ ਨੇ ਤੇ ਪੰਜਾਬੀਆਂ ਨੂੰ ਉਜਾੜਿਆ ਵੀ ਜਾ ਰਿਹਾ ਜੀ। ਉਹੀ ਤਸਵੀਰ ਸਾਹਮਣੇ ਖੜੀ ਕਰ ਰਹੀ ਹੈ। ਲਖੀਮਪੁਰ ਦੇ ਵਿੱਚ ਘਰ ਢਾਏ ਗਏ ਨੇ, ਜਿਵੇਂ ਕਿ ਜੀਰਾ ਫੈਕਟਰੀ ਦੇ ਮੂਹਰੋਂ ਧਰਨਾਕਾਰੀਆਂ ਦੇ ਉੱਪਰ ਧੱਕੇ ਨਾਲ FIR ਦਰਜ ਕਰਕੇ ਚੁਕਾਇਆ ਗਿਆ, ਜਿਵੇਂ ਕਿ ਪੱਤਰਕਾਰਾਂ ਦੀ ਜਿਹੜੀ ਆਵਾਜ਼ ਆ ਉਸ ਨੂੰ ਦਬਾਇਆ ਜਾ ਰਿਹਾ। ਔਨ 에ਅਰ ਦੇ ਜਰਨਲਿਸਟ ਸਿਮਰਜੋਤ ਮੱਕੜ ਦੇ ਉੱਤੇ ਪਰਚਾ ਕੀਤਾ ਗਿਆ ਜੀ ਸਰਕਾਰ ਵੱਲੋਂ। ਕੀ ਕਾਰਨ ਬਣੇ ਕਿ ਇਹ ਪਰਚਾ ਜਰਨਲਿਸਟ ਦੇ ਉੱਤੇ ਕਰਨਾ ਪੈ ਗਿਆ ਸਰਕਾਰ ਨੂੰ? ਸਿਮਰਨਜੋਤ ਸਿੰਘ ਮੱਕੜ ਜਿਹੜੇ ਕਿ ਉਹ ਪੱਤਰਕਾਰ ਨੇ ਜਿਨ੍ਹਾਂ ਨੇ ਹਮੇਸ਼ਾ ਸੱਚੀ ਦੀ ਆਵਾਜ਼ ਨੂੰ ਹੀ ਬੁਲੰਦ ਕਰਿਆਗਾ। ਉਹ ਬੇਸ਼ੱਕ ਕੋਈ ਵੀ ਸਰਕਾਰ ਹੋਵੇ, ਹਮੇਸ਼ਾ ਸਿਮਰਨਜੋਤ ਮੱਕੜ ਦੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਜਿਹੜਾ ਕਿ ਸੱਚ ਸਾਹਮਣੇ ਲਿਆਂਦਾ ਜਾਵੇ, ਕਿਉਂਕਿ ਸਰਕਾਰ ਦੇ ਜਿਹੜੇ MLA ਨੇ ਉਹ ਤਾਂ ਇੱਥੋਂ ਤੱਕ ਸੀਮਿਤ ਰਹਿ ਗਏ ਨੇ ਕਿ ਉਹਨਾਂ ਦਾ ਇੱਕ MLA ਦਾ ਕੱਲ ਫੋਨ ਖਰਾਬ ਹੋ ਗਿਆ ਤਾਂ MLA ਨੇ ਆਪਦੇ ਸੋਸ਼ਲ ਮੀਡੀਆ ਤੇ ਪੋਸਟ ਪਾਤੀ ਕਿ ਮੈਂ DC ਬਠਿੰਡਾ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਮੇਰੀ 9-10 ਘੰਟਿਆਂ ਤੋਂ ਏਅਰਟੈਲ ਦੀ ਰੇਂਜ ਨਹੀਂ ਆ ਰਹੀ। ਤੁਸੀਂ DC ਸਾਹਿਬ ਨੂੰ ਕਹਿ ਰਹੇ ਹੋ ਕਿ ਮੇਰੇ ਏਅਰਟੈਲ ਦੇ ਨੰਬਰ ਦੀ ਰੇਂਜ ਨਹੀਂ ਆ ਰਹੀ, ਨੈਟਵਰਕ ਨਹੀਂ ਆ ਰਿਹਾ, ਤਾਂ ਫਿਰ ਉਹ ਭਾਈ ਤੂੰ ਕਿਸੇ ਮੋਬਾਈਲਾਂ ਵਾਲੀ ਦੁਕਾਨ ਨੂੰ ਦਿਖਾ। ਜੇ ਤੇਰੇ ਏਅਰਟੈਲ ਸਿਮ ਦੀ ਰੇਂਜ ਨਹੀਂ ਆ ਰਹੀ, ਨੈਟਵਰਕ ਨਹੀਂ ਆ ਰਿਹਾ, ਉਹ ਭਾਈ ਤੂੰ ਏਅਰਟੈਲ ਕੰਪਨੀ ਨੂੰ ਫੋਨ ਕਰ ਵੀ ਭਾਈ ਮੈਂ MLA ਹਾਂ ਤੇ ਮੇਰੇ ਆਹ ਹੋ ਰਿਹਾ ਹੈਗਾ। ਤੁਸੀਂ ਚੱਕ ਕੇ ਪੋਸਟਾਂ ਪਾ ਰਹੇ ਹੋ ਸੋਸ਼ਲ ਮੀਡੀਆ ਤੇ ਕਿ ਪਿਛਲੇ 9-10 ਘੰਟਿਆਂ ਤੋਂ ਮੇਰੇ ਸਾਥੀਆਂ ਦੇ ਫੋਨ ਚੱਲ ਰਹੇ ਨੇ, ਮੇਰਾ ਫੋਨ ਨਹੀਂ ਚੱਲ ਰਿਹਾ। ਕਿੰਨੀ ਸ਼ਰਮ ਵਾਲੀ ਗੱਲ ਆ। ਲੋਕਾਂ ਨੇ ਚੁਣਿਆ ਕਿਹੜੇ ਮੁੱਦਿਆਂ ਵਾਸਤੇ ਵੀ ਤੁਸੀਂ ਪੰਜਾਬ ਦੀ ਗੱਲ ਕਰੋ, ਇਹ ਆਪਦੇ ਫੋਨਾਂ ਨੂੰ ਲਈ ਬੈਠੇ ਨੇ। ਸਿਮਰਨਜੋਤ ਸਿੰਘ ਮੱਕੜ ਨੇ ਜੇਕਰ ਉਹਨਾਂ ਬੱਚਿਆਂ ਦੀ ਆਵਾਜ਼ ਨੂੰ ਬੁਲੰਦ ਕੀਤਾ, ਜੇਕਰ ਉਹਨਾਂ ਬੱਚਿਆਂ ਦੀ ਆਵਾਜ਼ ਨੂੰ ਚੁੱਕਿਆ, ਮੀਡੀਆ ਦੇ ਵਿੱਚ ਲਿਆਂਦਾ, ਲੋਕਾਂ ਨੂੰ ਦੱਸਿਆ ਕਿ ਭਾਈ ਤੁਹਾਡੇ ਚੈਰੀਟੇਬਲ ਟਰਸਟ ਦੇ ਵਿੱਚ ਆਹ ਕੁਝ ਹੋ ਰਿਹਾ, ਵੱਡੇ ਬੱਚੇ ਨੇ ਜਿਹੜੇ ਉਹ ਛੋਟੇ ਬੱਚਿਆਂ ਦੇ ਨਾਲ ਬਦਫੈਲੀਆਂ ਕਰ ਰਹੇ ਨੇ, ਤਾਂ ਉਹਨਾਂ ਦੇ ਵੱਲ ਧਿਆਨ ਦਿੱਤਾ ਜਾਵੇ। ਤਾਂ ਉਲਟਾ ਕੀ ਕਰਿਆ ਕਿ ਸਿਮਰਨਜੋਤ ਸਿੰਘ ਮੱਕੜ ਦੇ ਉੱਪਰ ਪਰਚਾ ਦਰਜ ਕਰਤਾ, FIR ਦਰਜ ਕਰਤੀ ਕਿ ਸਿਮਰਨਜੋਤ ਸਿੰਘ ਮੱਕੜ ਨੇ ਹੀ ਬਦਫੈਲੀਆਂ ਕਰੀਆਂ ਨੇ ਜਵਾਕਾਂ ਨਾਲ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ।
ਪੰਜਾਬ ਦੀਆਂ ਖਬਰਾਂ ਦੀ ਸਮੀਖਿਆ ਕਰਾਂਗੇ ਜੀ ਤੇ ਸਮੀਖਿਆ ਕਰਨ ਲਈ ਸਾਡੇ ਸਹਿਯੋਗੀ ਹਰਜਿੰਦਰ ਢਿੱਲੋਂ ਜੋ ਕਿ ਸਾਡੇ ਪੰਜਾਬ ਸਟੂਡੀਓ 'ਚ ਮੌਜੂਦ ਨੇ। ਹਰਜਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਜੀ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿੰਨੀ ਕੁ ਠੰਡ ਵੱਧ ਗਈ ਹੈ ਜੀ ਪੰਜਾਬ 'ਚ? ਪੰਜਾਬ ਦੇ ਵਿੱਚ ਅੱਜ ਕਾਫੀ ਜ਼ਿਆਦਾ ਠੰਡ ਆ ਗਈ, ਕਿਉਂਕਿ ਉਹੀ ਗੱਲ ਫਿਰ ਹਰਜਿੰਦਰ ਜੀ, ਇਤਿਹਾਸ ਦੇ ਦਿਨ ਨੇ, ਠੰਡ ਤਾਂ ਹੋਣਾ ਲਾਜ਼ਮੀ ਆ। ਜੀ ਜੀ ਜੀ। ਇਤਿਹਾਸਕ ਪਲਾਂ ਨੂੰ ਯਾਦ ਕਰਾਉਂਦੀ ਹੈ ਇਹ ਠੰਡ, ਜਦੋਂ ਨਿੱਕੀਆਂ ਜਿੰਦਾਂ ਵੱਡੇ ਸਾਕੇ ਹੋਏ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਝੂਠੀਆਂ ਜਿਹੜੀਆਂ ਕਿ ਸੌਹਾਂ ਖਾਧੀਆਂ ਗਈਆਂ ਸੀਗੀਆਂ ਪਹਾੜੀ ਰਾਜਿਆਂ ਦੇ ਵੱਲੋਂ ਤੇ ਕਿਲ੍ਹਾ ਛਡਵਾ ਲਿਆ ਗਿਆ ਸੀ ਗੁਰੂ ਗੋਬਿੰਦ ਸਿੰਘ ਤੋਂ, ਤਾਂ ਕਿਹਾ ਗਿਆ ਸੀ ਕਿ ਅਸੀਂ ਤੁਹਾਡਾ ਪਿੱਛਾ ਨਹੀਂ ਕਰਾਂਗੇ। ਤਾਂ ਠੰਡ ਦਾ ਹੋਣਾ ਲਾਜ਼ਮੀ ਆ। ਇਹ ਠੰਡ ਇਹ ਦਰਸਾਉਂਦੀ ਹੈ ਕਿ ਇਹੋ ਜਿਹੀ ਕਹਿਰ ਦੀ ਠੰਡ ਦੇ ਵਿੱਚ ਸਾਡੇ ਜਿਹੜੇ ਗੁਰੂ ਸੀਗੇ, ਸਾਡੇ ਜਿਹੜੇ ਪੀਰ ਸੀ, ਸਾਡੇ ਜਿਹੜੇ ਪੈਗੰਬਰ ਸੀ, ਉਹ ਫਿਰ ਵੀ ਚੱਲਦੇ ਰਹੇ ਸੀ। ਤੇ ਉਹਨਾਂ ਨੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਜਾ ਕੇ ਇਹ ਕਿਹਾ ਸੀ ਕਿ ਯਾਰ ਦਾ ਸੱਥਰ ਪਿਆਰਾ, ਹਨਾ। ਤਾਂ ਇਦਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਸੀ ਤਾਂ ਉਹ ਲਾਜ਼ਮੀ ਹੋ ਜਾਂਦਾ ਠੰਡ ਦਾ ਵਧਣਾ, ਹਾਲ ਮਰੀਦਾਂ ਦਾ ਕਹਿਣਾ, ਹਨਾ। ਤਾਂ ਇਹ ਜਿਹੜੀਆਂ ਗੱਲਾਂ ਨੇ ਲਾਜ਼ਮੀ ਨੇ। ਠੰਡ ਤਾਂ ਬਹੁਤ ਜ਼ਿਆਦਾ ਹੋ ਰਹੀ ਹੈ, ਦੱਸਦੀ ਰਹਿੰਦੀ ਹੈ ਕਿ ਤੁਸੀਂ ਘਰੇ ਰਜਾਈਆਂ 'ਚ ਬੜੇ ਹੋ ਤਾਂ ਬਾਹਰ ਨਿਕਲੋ ਤੇ ਬਾਹਰ ਨਿਕਲ ਕੇ ਆਪਦੇ ਇਤਿਹਾਸ ਨੂੰ ਬਾਚੋ। ਜੀ ਜੀ ਬਿਲਕੁਲ। ਪੋਹ ਦਾ ਮਹੀਨਾ, ਠੰਡਾ ਬੁਰਜ, ਨਿੱਕੇ ਨਿੱਕੇ ਸਾਹਿਬਜ਼ਾਦੇ ਜਿਨ੍ਹਾਂ ਨੇ ਆਪਣੇ ਜ਼ਿੰਦਗੀ ਇੱਕ ਨੀਹਾਂ ਦੇ ਵਿੱਚ ਚਿਣਵਾ ਦਿੱਤੀ ਆਪਣੀ ਕੌਮ ਕਰਕੇ। ਵਧਦੇ ਹਾਂ ਜੀ ਅਗਲੀ ਖਬਰ ਵੱਲ। ਖਬਰਾਂ ਬਹੁਤ ਨੇ ਜੀ ਪੰਜਾਬ ਦੀਆਂ, ਪਰ ਸਭ ਤੋਂ ਵੱਡਾ ਮਸਲਾ ਜਿਹੜਾ ਹੈਗਾ ਜੀ ਜੀਰਾ ਸ਼ਰਾਬ ਫੈਕਟਰੀ ਦਾ ਮਸਲਾ ਬਣਿਆ ਹੋਇਆ, ਜਿੱਥੇ ਧਰਨਾਕਾਰੀਆਂ ਦੇ ਉੱਤੇ ਲਾਠੀ ਚਾਰਜ ਹੋਇਆ। ਉਸ ਤੋਂ ਬਾਅਦ ਧਰਨਾ ਚੁਕਵਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਕਿਸਾਨ ਯੂਨੀਅਨ ਏਕਤਾ ਗੁਰਾਹਾਂ ਦੀ ਸੂਬਾ ਕਮੇਟੀ ਦੀ ਮੀਟਿੰਗ ਤੋਂ ਬਾਅਦ ਅੱਜ ਵੱਡਾ ਕਾਫਲਾ ਜਿਹੜਾ ਹੈਗਾ ਜੀ ਜੀਰਾ ਪਹੁੰਚ ਰਿਹਾ। ਕੀ ਹੈ ਪੂਰੀ ਖਬਰ? ਪੂਰੀ ਖਬਰ ਤਾਂ ਇਹੋ ਹੀ ਆ ਹਰਜਿੰਦਰ ਜੀ, ਜਿਵੇਂ ਕਿ ਆਪਾਂ ਗੱਲ ਕਰਦੇ ਹਾਂ ਕਿ ਜੀਰੇ ਦੇ ਵਿੱਚ ਸ਼ਰਾਬ ਦੀ ਜਿਹੜੀ ਫੈਕਟਰੀ ਲੱਗੀ ਹੋਈ ਆ, ਉਸ ਨੂੰ ਲੈ ਕੇ ਪਿਛਲੇ 5 ਮਹੀਨਿਆਂ ਤੋਂ ਧਰਨਾ ਲਗਾਇਆ ਜਾ ਰਿਹਾ ਸੀ। ਪਰ ਇੱਥੇ ਮੈਨੂੰ ਇੱਕ ਕਹਾਣੀ ਆ ਜਿਹੜੀ ਉਹ ਯਾਦ ਆਉਂਦੀ ਆ ਕਿ ਜਦੋਂ ਇੱਕ ਬਾਪ ਸੀਗਾ ਉਹ ਮਰ ਰਿਹਾ ਸੀ ਤੇ ਆਪਦੇ ਪੁੱਤਰ ਨੂੰ ਕਹਿੰਦਾ ਕਿ ਪੁੱਤਰਾ, ਮੈਂ ਕੋਈ ਅਜਿਹਾ ਕੰਮ ਨਹੀਂ ਛੱਡਿਆ ਜਿਹੜਾ ਨਾ ਕੀਤਾ ਹੋਵੇ ਤੇ ਤੂੰ ਮੈਨੂੰ ਚੰਗਾ ਕਹਾ ਦੀ। ਤਾਂ ਉਹਦਾ ਪੁੱਤਰ ਕਹਿੰਦਾ ਵੀ ਚਲੋ ਠੀਕ ਆ ਬਾਪੂ, ਕੋਸ਼ਿਸ਼ ਕਰਾਂਗੇ ਕਿ ਤੈਨੂੰ ਚੰਗਾ ਕਹਾ ਦਿਆਂ। ਤਾਂ ਉਹ ਸੋਚਦਾ ਕਿ ਮੇਰੇ ਬਾਪ ਨੇ ਚੋਰੀਆਂ ਕਰੀਆਂ, ਡਕੈਤੀਆਂ ਕਰੀਆਂ, ਕਿਸੇ ਤੋਂ ਹਰ ਇੱਕ ਦੇ ਨਾਲ ਲੜਾਈ ਕਰੀ ਆ, ਤੇ ਮੈਂ ਅਜਿਹਾ ਕੰਮ ਕਿਹੜਾ ਕਰਾਂਗੇ ਜਿਹਦੇ ਨਾਲ ਮੇਰਾ ਪਿਓ ਚੰਗਾ ਕਹਾਇਆ ਜਾਵੇ। ਤਾਂ ਉਹ ਕੀ ਕਰਦਾ ਹੈਗਾ, ਉਹਦਾ ਪੁੱਤਰ ਸੋਚਦਾ ਰਹਿੰਦਾ। ਤਾਂ ਸੋਚਣ ਤੋਂ ਬਾਅਦ ਉਹ ਦੇਖਦਾ ਕਿ ਮੈਂ ਕੰਮ ਸੋਚ ਲਿਆ। ਉਹ ਕੰਮ ਕੀ ਸੋਚਦਾ ਗਾ, ਉਹ ਨਾ ਧੀਆਂ ਭੈਣਾਂ ਨੂੰ ਛੇੜਨਾ ਸ਼ੁਰੂ ਕਰ ਦਿੰਦਾ ਪਿੰਡ ਦੀਆਂ ਨੂੰ। ਤੇ ਪਿੰਡ ਦੀਆਂ ਜਦੋਂ ਧੀਆਂ ਭੈਣਾਂ ਨੂੰ ਛੇੜਨਾ ਸ਼ੁਰੂ ਕਰ ਦਿੰਦਾ ਤਾਂ ਪਿੰਡ ਦੇ ਲੋਕ ਉਹਦੇ ਤੋਂ ਤੰਗ ਆ ਜਾਂਦੇ ਆ, ਪਰੇਸ਼ਾਨ ਆ ਜਾਂਦੇ ਆ, ਅੱਕ ਜਾਂਦੇ ਆ। ਅੱਕ ਕੇ ਉਹ ਪੰਚਾਇਤ ਬੁਲਾਉਂਦੇ ਆ। ਪੰਚਾਇਤ ਦੇ ਵਿੱਚ ਉਸ ਮੁੰਡੇ ਨੂੰ ਵੀ ਸੱਦਿਆ ਜਾਂਦਾ ਤਾਂ ਉਹਨਾਂ ਨੂੰ ਫਿਰ ਲਾਹਣਤਾਂ ਪਾਈਆਂ ਜਾਂਦੀਆਂ। ਉਹ ਕਹਿੰਦੇ ਯਾਰ ਤੇਰੇ ਨਾਲੋਂ ਤਾਂ ਤੇਰਾ ਪਿਓ ਹੀ ਚੰਗਾ ਸੀ। ਤਾਂ ਉਹ ਮੁੰਡਾ ਬੜਾ ਖੁਸ਼ ਹੁੰਦਾ, ਕਹਿੰਦਾ ਕਿ ਮੈਂ ਆਹੀ ਕੰਮ ਤਾਂ ਕਹਾਉਣਾ ਸੀ, ਵੀ ਆਹੀ ਗੱਲ ਤਾਂ ਤੁਹਾਡੇ ਤੋਂ ਕਹਾਉਣੀ ਸੀ ਵੀ ਮੇਰਾ ਪਿਓ ਚੰਗਾ ਸੀ। ਤੇ ਪਿੰਡ ਵਾਲੇ ਕਹਿੰਦੇ ਕਿ ਇਹ ਕੀ ਮਤਲਬ? ਕਹਿੰਦਾ ਕਿ ਦੇਖੋ ਮੇਰੇ ਪਿਓ ਨੇ ਕੋਈ ਕੰਮ ਨਹੀਂ ਛੱਡਿਆ, ਚੋਰੀਆਂ ਕਰੀਆਂ, ਡਕੈਤੀਆਂ ਕਰੀਆਂ ਤੇ ਲੜਾਈ ਝਗੜੇ ਕਰੇ। ਕਹਿੰਦਾ ਪਰ ਮੇਰਾ ਪਿਓ ਮੈਨੂੰ ਮਰਦਾ ਮਰਦਾ ਕਹਿ ਕੇ ਗਿਆ ਸੀ ਕਿ ਪੁੱਤਰਾ ਤੂੰ ਅਜਿਹਾ ਕੰਮ ਕਰੀ ਕਿ ਤੇਰੇ ਉਸ ਕੰਮ ਦੇ ਨਾਲ ਲੋਕ ਮੈਨੂੰ ਚੰਗਾ ਕਹਿਣ ਲੱਗ ਜਾਣ। ਬਿਲਕੁਲ ਜੀ। ਤਾਂ ਉਹ ਕਹਿੰਦਾ ਮੈਂ ਇਸੇ ਕਰਕੇ ਹਾਂਜੀ ਹਾਂ, ਤੇ ਉਹ ਕਹਿੰਦਾ ਕਿ ਮੈਂ ਇਸੇ ਕਰਕੇ ਕਹਿੰਦਾ ਪਿੰਡ ਦੀਆਂ ਹੀ ਧੀਆਂ ਭੈਣਾਂ ਨੂੰ ਛੇੜਨਾ ਸ਼ੁਰੂ ਕਰਤਾ। ਤੇ ਕਹਿੰਦਾ ਤੁਸੀਂ, ਕਹਿੰਦਾ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਕਹਿੰਦਾ ਮੈਨੂੰ ਚੰਗਾ, ਮੇਰੇ ਪਿਓ ਨੂੰ ਚੰਗਾ ਕਹਿਣਾ ਸ਼ੁਰੂ ਕਰ ਦਿੱਤਾ ਮੇਰੇ ਕਰਕੇ। ਤੇ ਇਹੋ ਹੀ ਕੰਮ ਜਿਹੜਾ ਕਿ ਹੁਣ ਭਗਵੰਤ ਮਾਨ ਜੀ ਨੇ ਫੜਿਆ ਹੋਇਆ ਗਾ। ਪਹਿਲਾਂ ਇਹ ਸਟੇਜਾਂ ਤੇ ਚੜ ਕੇ ਭੰਡਦੇ ਰਹੇ ਨੇ ਕਿ ਬਾਦਲ ਕੇ ਮਾੜੇ ਆ, ਕਾਂਗਰਸੀ ਮਾੜੇ ਆ। ਤਾਂ ਪਰ ਹੁਣ ਜਿਹੜੀ ਕਿ ਗੱਲ ਇਹਨਾਂ ਦੇ ਉੱਪਰ ਜਦੋਂ ਸਰਕਾਰ ਆਈ ਤਾਂ ਸਰਕਾਰ ਦੇ ਵਿੱਚ ਇਹਨਾਂ ਨੇ ਦੇਖ ਲਓ ਕੀ ਕੁਛ ਕਰਿਆ। ਤਾਂ ਹੁਣ ਲੋਕ ਆਟੋਮੈਟਿਕ ਹੀ ਕਹਿਣਾ ਸ਼ੁਰੂ ਕਰਤਾ ਕਿ ਬਾਦਲ ਕੀ ਚੰਗੇ ਸੀ ਯਾਰ ਇਹਨਾਂ ਨਾਲੋਂ। ਘੱਟੋ ਘੱਟ ਉਹਨਾਂ ਨੇ ਘਰ ਤਾਂ ਨਹੀਂ ਸੀ ਢਾਏ, ਘੱਟੋ ਘੱਟ ਉਹਨਾਂ ਨੇ ਧਰਨਾ ਦੇਣ ਵਾਲੇ ਲੋਕਾਂ ਦੇ ਉੱਪਰ FIR ਦਰਜ ਤਾਂ ਨਹੀਂ ਸੀ ਕਰੀਆਂ, ਘੱਟੋ ਘੱਟ ਉਹਨਾਂ ਨੇ ਲਾਠੀ ਚਾਰਜ ਤਾਂ ਨਹੀਂ ਸੀ ਕਰਿਆ। ਅਜਿਹੀਆਂ ਗੱਲਾਂ ਲੋਕ ਆਪਦੇ ਮੂੰਹ ਨਾਲ ਕਹਿਣੀਆਂ ਸ਼ੁਰੂ ਕਰ ਦਿੱਤੀਆਂ ਲੋਕਾਂ ਨੇ। ਜੀ ਜੀ ਜੀ। ਗੱਲ ਕਰਦੇ ਜੀ ਲਤੀਫਪੁਰਾ ਦੀ। ਮੁੜ ਬਸੇਵੇ ਲਈ ਫਲੈਟਸ ਬਣਾ ਕੇ ਦੇਣ ਦੀ ਗੱਲ ਕੀਤੀ ਸਰਕਾਰ ਨੇ, ਪਰ ਲੋਕਾਂ ਵੱਲੋਂ ਮਨਾ ਕੀਤਾ ਗਿਆ ਕਿ ਅਸੀਂ ਉਹਨਾਂ ਫਲੈਟਸ ਦੇ ਵਿੱਚ ਨਹੀਂ ਜਾਣਾ ਜਿਹੜਾ ਕਿ ਸਰਕਾਰ ਸਾਨੂੰ ਫਲੈਟਸ ਬਣਾ ਕੇ ਦੇ ਰਹੀ ਆ। ਉਹ ਅੜੇ ਹੋਏ ਨੇ ਜੀ ਉਸੇ ਮੰਗ ਦੇ ਉੱਤੇ ਕਿ ਜਿੱਥੇ ਉਹਨਾਂ ਦੇ ਘਰ ਢਾਏ ਗਏ ਨੇ ਉੱਥੇ ਹੀ ਘਰ ਬਣਾਏ ਜਾਣ। ਜੀ ਜੇ ਗੱਲ ਕਰੀਏ ਤਾਂ ਬੜੀ ਦਰਦਨਾਕ ਜਿਹੜੀ ਕਿ ਖਬਰ ਸੀ ਉਸ ਦਿਨ, ਜਦੋਂ ਇਹ ਦੇਖਿਆ ਗਿਆ ਕਿ ਯਾਰ ਇਹਨਾਂ ਦੇ ਫਲੈਟ ਢਾਤੇ, ਇਹਨਾਂ ਦੇ ਘਰ ਢਾਤੇ, ਹਨਾ।
ਤੁਸੀਂ ਇਹ ਮਹਿਸੂਸ ਕਰਕੇ ਦੇਖੋ ਹਰਜਿੰਦਰ ਜੀ, ਆਹ ਠੰਡ ਦੇ ਦਿਨ ਨੇ, ਇਹੋ ਜਿਹੀ ਕਹਿਰ ਦੀ ਠੰਡ ਦੇ ਵਿੱਚ ਜਦੋਂ ਸੂਬੇ ਨੇ ਛੋਟੇ ਬੱਚਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਸੀ, ਤਾਂ ਉਦੋਂ ਇਹ ਹੋ ਰਿਹਾ ਸੀਗਾ ਕਿ ਯਾਰ ਸੂਬਿਆ ਤੇਰਾ ਕੱਖ ਨਾ ਰਹੇ। ਲੋਕ ਇਹ ਕਹਿੰਦੇ ਸੀ ਕਿ ਤੂੰ ਛੋਟੇ ਛੋਟੇ ਬੱਚਿਆਂ ਨੂੰ ਠੰਡ ਦੇ ਵਿੱਚ ਨੀਹਾਂ 'ਚ ਚਿਣ ਦਿੱਤਾ। ਤੇ ਫਿਰ ਅੱਜ ਜੇ ਅਸੀਂ ਗੱਲ ਕਰਦੇ ਹਾਂ, ਅੱਜ ਵੀ ਛੋਟੇ ਬੱਚਿਆਂ ਨੂੰ ਘਰਾਂ ਤੋਂ ਬੇਘਰ ਕਰ ਦਿੱਤਾ, ਹਨਾ। ਮਾਸੂਮ ਜਿਹੀਆਂ ਜਿੰਦਾਂ ਨੇ ਜਿਹੜੀਆਂ ਉੱਥੇ ਵਿਚਾਰੇ ਬੈਠ ਕੇ ਪੜ੍ਹ ਰਹੇ ਨੇ, ਤੇ ਜਿਹੜੇ ਘਰਾਂ ਦੇ ਵਿੱਚ ਕਦੇ ਆਪਦੇ ਮਾਂ-ਪਿਓ ਦੇ ਨਾਲ ਖੁਸ਼ ਸੀਗੇ ਤਾਂ ਉਹਨਾਂ ਨੂੰ ਬੇਘਰ ਕਰਤਾ। ਉਹਨਾਂ ਦੇ ਦਿਮਾਗ ਦੇ ਉੱਪਰ ਕੀ ਅਸਰ ਪਿਆ ਹੋਊਗਾ, ਪਹਿਲੀ ਗੱਲ ਤਾਂ ਇਹ ਆ ਸੋਚਣ ਵਾਲੀ। ਦੂਜੀ ਗੱਲ, ਸਰਕਾਰ ਮੰਨ ਚੁੱਕੀ ਆ ਕਿ ਸਾਡੇ ਤੋਂ ਗਲਤੀ ਹੋਈ ਆ। ਸਰਕਾਰ ਨੇ ਇਹ ਬਕਾਇਦਾ ਮੰਨਿਆ ਕਿ ਸਾਡੇ ਤੋਂ ਗਲਤੀ ਹੋਈ ਆ ਕਿ ਅਸੀਂ ਜਿਹੜੇ ਫਲੈਟ ਬਣਾ ਕੇ ਦੇਵਾਂਗੇ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਕਿ ਉਹਨਾਂ ਸਰਕਾਰਾਂ ਨੂੰ ਜਿਹੜੀਆਂ ਕਹਿੰਦੀਆਂ ਨੇ ਕਿ ਅਸੀਂ ਫਲੈਟ ਬਣਾ ਕੇ ਦੇਵਾਂਗੇ, ਇੱਕ ਦਿਨ ਦੇ ਲਈ ਆਪਦੇ ਘਰਾਂ ਦੇ ਉੱਪਰ ਬੁਲਡੋਜ਼ਰ ਫੇਰ ਕੇ ਤੇ ਦੁਬਾਰੇ ਫਿਰ ਉਹ ਥਾਂ ਛੱਡ ਕੇ ਹੋਰ ਪਾਸੇ ਫਲੈਟਾਂ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰਕੇ ਦੇਖ ਲੈਣ, ਫਿਰ ਉਹਨਾਂ ਨੂੰ ਪਤਾ ਲੱਗ ਜੂ ਕਿ ਉਹ ਲੋਕ ਕਿਉਂ ਕਹਿੰਦੇ ਨੇ ਕਿ ਅਸੀਂ ਇਹ ਥਾਂ ਛੱਡ ਕੇ ਨਹੀਂ ਜਾਣੀ। ਤਾਂ ਬੜੀ ਸ਼ਰਮ ਵਾਲੀ ਗੱਲ ਆ ਕਿ ਪੰਜਾਬ ਦੇ ਵਿੱਚ ਹੀ ਯੂਪੀ ਬਿਹਾਰ ਬਣਿਆ ਪਿਆ ਅੱਜ ਦੀ ਘੜੀ। ਕਦੇ ਪੰਜਾਬ ਦੇ ਵਿੱਚ ਪੰਜਾਂ ਪਾਣੀਆਂ ਦੀ ਧਰਤੀ ਹੁੰਦੀ ਸੀ ਤੇ ਪੰਜਾਬ ਨੂੰ ਸੋਨੇ ਦੀ ਚਿੜੀ ਦਾ ਨਾਂ ਦਿੱਤਾ ਜਾਂਦਾ ਸੀ। ਅੱਜ ਪੰਜਾਬ ਦੇ ਪਾਣੀ ਵੀ ਗੰਧਲੇ ਕਰੇ ਜਾ ਰਹੇ ਨੇ ਤੇ ਪੰਜਾਬੀਆਂ ਨੂੰ ਉਜਾੜਿਆ ਵੀ ਜਾ ਰਿਹਾ। ਜਿਵੇਂ ਆਪਾਂ ਇੱਕ ਦਿਨ ਪਹਿਲਾਂ ਗੱਲ ਕਰੀ ਸੀ ਕਿ ਸੋਹਣ ਸਿੰਘ ਸੀਤਲ ਦੀ ਕਿਤਾਬ ਲਿਖੀ ਹੋਈ ਆ ਪੰਜਾਬ ਦਾ ਉਜਾੜਾ, 1947 ਦੇ ਉਜਾੜੇ ਨੂੰ ਲੈ ਕੇ ਲਿਖੀ ਸੀ ਉਹਨਾਂ ਨੇ, ਤੇ ਬੜਾ ਕੁਛ ਆ ਉਹਦੇ ਵਿੱਚ ਪੰਜਾਬ ਦੇ ਉਜਾੜੇ ਦੇ ਵਿੱਚ। ਪਰ ਉਹੀ ਜੇ ਕਿਤਾਬ ਅੱਜ ਪੜ੍ਹਨੀ ਹੋਵੇ ਤਾਂ ਦੁਬਾਰਾ ਹੂਬਹੂ ਉਹੀ ਤਸਵੀਰ ਸਾਹਮਣੇ ਖੜੀ ਕਰ ਰਹੀ ਆ। ਜਿਵੇਂ ਕਿ ਲਤੀਮਪੁਰ ਦੇ ਵਿੱਚ ਘਰ ਢਾਏ ਗਏ ਨੇ, ਜਿਵੇਂ ਕਿ ਜੀਰਾ ਫੈਕਟਰੀ ਦੇ ਮੂਹਰੋਂ ਧਰਨਾਕਾਰੀਆਂ ਦੇ ਉੱਪਰ ਧੱਕੇ ਨਾਲ FIR ਦਰਜ ਕਰਕੇ ਚੁਕਾਇਆ ਗਿਆ, ਜਿਵੇਂ ਕਿ ਪੱਤਰਕਾਰਾਂ ਦੀ ਜਿਹੜੀ ਆਵਾਜ਼ ਆ ਉਸ ਨੂੰ ਦਬਾਇਆ ਜਾ ਰਿਹਾ। ਤਾਂ ਇਹ ਉਹੀ ਘਟਨਾਵਾਂ ਨੇ ਜਿਹੜੀਆਂ 1947 ਦੇ ਵਿੱਚ ਸ਼ੁਰੂ ਕੀਤੀਆਂ ਸੀ। ਕਿਸੇ ਟਾਈਮ ਵਜੀਦ ਖਾਨ ਨੇ ਸ਼ੁਰੂ ਕਰੀਆਂ ਸੀਗਾ, ਕਿਸੇ ਟਾਈਮ ਸੂਬਾ ਸਰਹੰਦ ਨੇ ਸ਼ੁਰੂ ਕਰੀਆਂ ਸੀ। ਇਹ ਉਹੀ ਘਟਨਾਵਾਂ ਗੇ। ਜੇਕਰ ਕੋਈ ਆਵਾਜ਼ ਚੁੱਕਦਾ ਤਾਂ ਉਸ ਨੂੰ ਦੱਬ ਦਿਓ, ਉਸ ਦਾ ਸਿਰ ਠੁੰਮ ਦਿਓ। ਪਰ ਇਹ ਜਿਹੜਾ ਪੰਜਾਬ ਆ ਇਹ ਕਦੇ ਦੱਬਣ ਵਾਲਾ ਨਹੀਂ। ਇਹ ਪੰਜਾਬ ਦੀ ਜਿਹੜੀ ਆਵਾਜ਼ ਆ ਉਹ ਹਮੇਸ਼ਾ ਬੁਲੰਦ ਹੁੰਦੀ ਰਹੂਗੀ ਜੀ। ਔਨ ਏਅਰ ਦੇ ਜਰਨਲਿਸਟ ਸਿਮਰਜੀਤ ਮੱਕੜ ਦੇ ਉੱਤੇ ਸਰਕਾਰ ਵੱਲੋਂ ਪਰਚਾ ਕੀਤਾ ਗਿਆ ਜੀ। ਕਾਫੀ ਤੂਲ ਫੜ ਰਹੀ ਹੈ ਖਬਰ, ਕਿਉਂਕਿ ਪੱਤਰਕਾਰ ਭਾਈਚਾਰਿਆਂ ਦੇ ਵਿੱਚ ਕਾਫੀ ਵੱਡਾ ਸਵਾਲ ਬਣਿਆ ਹੋਇਆ ਕਿ ਕਿਉਂ ਇਹ ਪਰਚਾ ਕੀਤਾ ਗਿਆ, ਕਿਸ ਕਰਕੇ ਕੀਤਾ ਗਿਆ, ਕੀ ਕਾਰਨ ਬਣੇ ਕਿ ਸਰਕਾਰ ਨੇ ਔਨ ਏਅਰ ਦੇ ਜਰਨਲਿਸਟ ਸਿਮਰਜੋਤ ਮੱਕੜ ਦੇ ਉੱਤੇ ਪਰਚਾ ਕੀਤਾ ਗਿਆ ਜੀ ਸਰਕਾਰ ਵੱਲੋਂ। ਕੀ ਕਾਰਨ ਬਣੇ ਕਿ ਇਹ ਪਰਚਾ ਜਰਨਲਿਸਟ ਦੇ ਉੱਤੇ ਕਰਨਾ ਪੈ ਗਿਆ ਸਰਕਾਰ ਨੂੰ? ਇਹ ਤਾਂ ਉਹੀ ਗੱਲ ਹੈ ਜੀ। ਫੇਰ ਹੁਣ ਪੰਜਾਬ ਨੂੰ ਇੱਕ ਥੋੜਾ ਜਿਹਾ ਹਲੂਣਾ ਦੇ ਕੇ ਦੇਖਿਆ ਜਾ ਰਿਹਾ ਕਿ ਪੰਜਾਬ ਦੇ ਉੱਪਰ ਥੋੜਾ ਜਿਹਾ ਟੀਕਾ ਭਰ ਕੇ ਦੇਖਿਆ ਜਾ ਰਿਹਾ ਕਿ ਕਿੰਨੇ ਕੁ ਲੋਕ ਨੇ ਜਿਹੜੇ ਆ ਕੇ ਨਾਲ ਖੜਦੇ ਨੇ ਪੰਜਾਬ ਦਰਦੀਆਂ ਦੇ। ਸਿਮਰਨਜੋਤ ਸਿੰਘ ਮੱਕੜ ਜਿਹੜੇ ਕਿ ਉਹ ਪੱਤਰਕਾਰ ਨੇ ਜਿਨ੍ਹਾਂ ਨੇ ਹਮੇਸ਼ਾ ਸੱਚੀ ਦੀ ਆਵਾਜ਼ ਨੂੰ ਹੀ ਬੁਲੰਦ ਕਰਿਆਗਾ। ਉਹ ਬੇਸ਼ੱਕ ਕੋਈ ਵੀ ਸਰਕਾਰ ਹੋਵੇ, ਹਮੇਸ਼ਾ ਸਿਮਰਨਜੋਤ ਮੱਕੜ ਦੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਜਿਹੜਾ ਕਿ ਸੱਚ ਸਾਹਮਣੇ ਲਿਆਂਦਾ ਜਾਵੇ। ਹੁਣ ਜਿਹੜਾ ਉਹ ਚੈਰੀਟੇਬਲ ਟਰਸਟ ਆ ਜਿਹੜਾ ਉੱਥੇ ਕਿ ਜਵਾਕਾਂ ਨੂੰ ਰੱਖਿਆ ਜਾਂਦਾ ਗਾ, ਉਸ ਦੇ ਵਿੱਚ ਕੀ ਆਗਾ, ਉਹ ਪੂਰੀ ਇੰਟਰਵਿਊ ਸੁਣੋ। ਪਹਿਲਾਂ ਤਾਂ ਜਾਂ ਤਾਂ ਸਰਕਾਰ ਨੇ ਸੁਣੀ ਨਹੀਂ ਹੋਣੀ ਇੰਟਰਵਿਊ, ਕਿਉਂਕਿ ਸਰਕਾਰ ਦੇ ਜਿਹੜੇ MLA ਨੇ ਉਹ ਤਾਂ ਇੱਥੋਂ ਤੱਕ ਸੀਮਤ ਰਹਿ ਗਏ ਨੇ ਕਿ ਉਹਨਾਂ ਦਾ ਇੱਕ MLA ਦਾ ਕੱਲ ਫੋਨ ਖਰਾਬ ਹੋ ਗਿਆ ਤਾਂ MLA ਨੇ ਆਪਦੇ ਸੋਸ਼ਲ ਮੀਡੀਆ ਤੇ ਪੋਸਟ ਪਾਤੀ ਕਿ ਮੈਂ DC ਬਠਿੰਡਾ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਮੇਰੀ 9-10 ਘੰਟਿਆਂ ਤੋਂ ਏਅਰਟੈਲ ਦੀ ਰੇਂਜ ਨਹੀਂ ਆ ਰਹੀ। ਤਾਂ ਉਸ MLA ਨੂੰ ਇਹ ਪੁੱਛਣਾ ਚਾਹੀਦਾ ਕਿ ਕੀ DC ਕਿਸੇ ਸਾਈਬਰ ਕ੍ਰਾਈਮ 'ਚ ਲੱਗਿਆ ਹੋਇਆ ਜਾਂ DC ਆ ਜਿਹੜਾ ਕਿਸੇ ਏਅਰਟੈਲ ਕੰਪਨੀ 'ਚ ਲੱਗਿਆ ਹੋਇਆ। ਤੁਸੀਂ DC ਸਾਹਿਬ ਨੂੰ ਕਹਿ ਰਹੇ ਹੋ ਕਿ ਮੇਰੇ ਏਅਰਟੈਲ ਦੇ ਨੰਬਰ ਦੀ ਰੇਂਜ ਨਹੀਂ ਆ ਰਹੀ, ਨੈਟਵਰਕ ਨਹੀਂ ਆ ਰਿਹਾ, ਤਾਂ ਫਿਰ ਉਹ ਭਾਈ ਤੂੰ ਕਿਸੇ ਮੋਬਾਈਲਾਂ ਵਾਲੀ ਦੁਕਾਨ ਨੂੰ ਦਿਖਾ। ਜੇ ਤੇਰੇ ਏਅਰਟੈਲ ਸਿਮ ਦੀ ਰੇਂਜ ਨਹੀਂ ਆ ਰਹੀ, ਨੈਟਵਰਕ ਨਹੀਂ ਆ ਰਿਹਾ, ਉਹ ਭਾਈ ਤੂੰ ਏਅਰਟੈਲ ਕੰਪਨੀ ਨੂੰ ਫੋਨ ਕਰ ਵੀ ਭਾਈ ਮੈਂ MLA ਆ ਤੇ ਮੇਰੇ ਆਹ ਹੋ ਰਿਹਾ ਗਾ। ਤੁਸੀਂ ਚੱਕ ਕੇ ਪੋਸਟਾਂ ਪਾ ਰਹੇ ਹੋ ਸੋਸ਼ਲ ਮੀਡੀਆ ਤੇ ਕਿ ਪਿਛਲੇ 9-10 ਘੰਟਿਆਂ ਤੋਂ ਮੇਰੇ ਸਾਥੀਆਂ ਦੇ ਫੋਨ ਚੱਲ ਰਹੇ ਨੇ, ਮੇਰਾ ਫੋਨ ਨਹੀਂ ਚੱਲ ਰਿਹਾ। ਕਿੰਨੀ ਸ਼ਰਮ ਵਾਲੀ ਗੱਲ ਆ। ਲੋਕਾਂ ਨੇ ਚੁਣਿਆ ਕਿਹੜੇ ਮੁੱਦਿਆਂ ਵਾਸਤੇ ਵੀ ਤੁਸੀਂ ਪੰਜਾਬ ਦੀ ਗੱਲ ਕਰੋ, ਇਹ ਆਪਦੇ ਫੋਨਾਂ ਨੂੰ ਲਈ ਬੈਠੇ ਨੇ। ਪਿਛਲੇ ਦਿਨੀ ਇੱਕ MLA ਦੀ ਹੋਰ ਜਿਹੜੀ ਕਿ ਵਾਇਰਲ ਹੁੰਦੀ ਆ ਕਿ ਇਹਦੇ ਕੋਲ ਭਾਈ 1200 ਫੋਨ ਸੀ ਤੇ ਅੱਜ ਇਹਦੇ ਕੋਲ ਐਪਲ ਦਾ ਫੋਨ ਕਿੱਥੋਂ ਆ ਗਿਆ। ਇਹਨਾਂ ਦੀਆਂ ਜਿਹੜੀਆਂ ਵੀਡੀਓ ਆ, ਅਜਿਹੀਆਂ ਵੀਡੀਓ ਕਾਫੀ ਵਾਇਰਲ ਹੋ ਰਹੀਆਂ ਨੇ। ਤੁਸੀਂ ਇਹ ਦੇਖੋ, ਪਿਛਲੇ ਦਿਨੀ ਇੱਕ ਹੋਰ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਪਰ ਫੋਟੋਆਂ ਵਾਇਰਲ ਹੁੰਦੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਜਿਹੜੇ ਜੁੱਤੇ ਨੇ ਉਹ $3500 ਦੇ ਪਾਏ ਹੋਏ ਨੇ। ਜਿਹੜੀਆਂ ਅਜਿਹੀਆਂ ਫੋਟੋਆਂ ਤਾਂ ਅਸੀਂ ਵਾਇਰਲ ਕਰ ਸਕਦੇ ਹਾਂ, ਪਰ ਅਸੀਂ ਉਹ ਇੰਟਰਵਿਊ ਜਾਂ ਉਹ ਲੋਕਾਂ ਦੀ ਸਾਰ ਨਹੀਂ ਲੈ ਸਕਦੇ ਜਿਹੜੇ ਲੋਕ ਵਾਕਈ ਦਰਦ ਦੇ ਵਿੱਚੋਂ ਦੀ ਲੰਘ ਰਹੇ ਨੇ, ਗੁਜ਼ਰ ਰਹੇ ਨੇ। ਸਿਮਰਨਜੋਤ ਸਿੰਘ ਮੱਕੜ ਨੇ ਜੇਕਰ ਉਹਨਾਂ ਬੱਚਿਆਂ ਦੀ ਆਵਾਜ਼ ਨੂੰ ਬੁਲੰਦ ਕੀਤਾ, ਜੇਕਰ ਉਹਨਾਂ ਬੱਚਿਆਂ ਦੀ ਆਵਾਜ਼ ਨੂੰ ਚੁੱਕਿਆ, ਮੀਡੀਆ ਦੇ ਵਿੱਚ ਲਿਆਂਦਾ, ਲੋਕਾਂ ਨੂੰ ਦੱਸਿਆ
ਕਿ ਭਾਈ ਤੁਹਾਡੇ ਚੈਰੀਟੇਬਲ ਟਰਸਟ ਦੇ ਵਿੱਚ ਆਹ ਕੁਝ ਹੋ ਰਿਹਾ, ਵੱਡੇ ਬੱਚੇ ਨੇ ਜਿਹੜੇ ਉਹ ਛੋਟੇ ਬੱਚਿਆਂ ਦੇ ਨਾਲ ਬਦਫੈਲੀਆਂ ਕਰ ਰਹੇ ਨੇ, ਤਾਂ ਉਹਨਾਂ ਦੇ ਵੱਲ ਧਿਆਨ ਦਿੱਤਾ ਜਾਵੇ। ਤਾਂ ਉਲਟਾ ਕੀ ਕਰਿਆ ਕਿ ਸਿਮਰਨਜੋਤ ਸਿੰਘ ਮੱਕੜ ਦੇ ਉੱਪਰ ਪਰਚਾ ਦਰਜ ਕਰਤਾ, FIR ਦਰਜ ਕਰਤੀ ਕਿ ਸਿਮਰਨਜੋਤ ਸਿੰਘ ਮੱਕੜ ਨੇ ਹੀ ਬਦਫੈਲੀਆਂ ਕਰੀਆਂ ਨੇ ਜਵਾਕਾਂ ਨਾਲ। ਯਾਰ ਸ਼ਰਮ ਆਉਣੀ ਚਾਹੀਦੀ ਹੈ ਅਜਿਹੀਆਂ ਸਰਕਾਰਾਂ ਨੂੰ। ਚੁਣਨ ਤੋਂ ਪਹਿਲਾਂ ਲੋਕ ਕਿਉਂ ਨਹੀਂ ਦੇਖਦੇ ਕਿ ਅਸੀਂ ਕਿਹੜੇ ਮੰਤਰੀ ਨੂੰ ਚੁਣ ਰਹੇ ਹਾਂ ਤੇ ਕਿਹੜੇ ਮੁੱਖ ਮੰਤਰੀ ਨੂੰ ਚੁਣ ਰਹੇ ਹਾਂ? ਇੱਥੇ ਸਵਾਲ ਇਹ ਖੜੇ ਹੁੰਦੇ ਨੇ ਕਿ ਤੁਸੀਂ ਭਾਈ, ਤੁਹਾਨੂੰ ਪੰਜਾਬ ਦੇ ਲੋਕਾਂ ਨੇ ਪੰਜਾਬ ਲਈ ਚੁਣਿਆ, ਨਾ ਕਿ ਦਿੱਲੀ ਵਾਲਿਆਂ ਦਾ ਹੁਕਮ ਵਜਾਉਣ ਦੇ ਲਈ ਚੁਣਿਆ। ਤੁਹਾਨੂੰ ਪੰਜਾਬ ਦੇ ਲੋਕਾਂ ਨੇ ਇਸ ਕਰਕੇ ਚੁਣਿਆ ਕਿ ਤੁਸੀਂ ਪੰਜਾਬ ਦੀ ਗੱਲ ਕਰੋ। ਤੁਹਾਡੇ ਉੱਪਰ ਉਮੀਦਾਂ ਬਹੁਤ ਸੀ। ਮਾਨ ਸਾਹਿਬ, ਭਗਵੰਤ ਮਾਨ ਜਿਹੜੇ ਕਿ ਮੁੱਖ ਮੰਤਰੀ ਨੇ, ਉਹਨਾਂ ਦੇ ਉੱਪਰ ਪੰਜਾਬ ਦੇ ਲੋਕਾਂ ਨੂੰ ਉਮੀਦਾਂ ਬਹੁਤ ਸੀ ਕਿ ਆਮ ਘਰ ਦਾ ਧੀ ਪੁੱਤ ਆ ਤੇ ਆਮ ਲੋਕਾਂ ਦੀ ਗੱਲ ਕਰੂਗਾ, ਪਰ ਇਹ ਤਾਂ ਆਮ ਲੋਕਾਂ ਦੇ ਉੱਪਰ ਹੀ ਪਰਚੇ ਦਰਜ ਸ਼ੁਰੂ ਕਰਤੇ। ਉਹੀ ਕਹਾਣੀ ਫੇਰ ਯਾਦ ਆਉਂਦੀ ਹੈ ਜਿਹੜੀ ਆਪਾਂ ਪਹਿਲਾਂ ਸਾਂਝੀ ਕਰਕੇ ਹਟੇ ਹਾਂ ਕਿ ਜਿਹੜਾ ਬਾਪ ਕਹਿੰਦਾ ਹੁੰਦਾ ਆਪਦੇ ਪੁੱਤਰ ਨੂੰ ਕਿ ਮੈਨੂੰ ਚੰਗਾ ਕਹਾ ਦੀ, ਤਾਂ ਸ਼ਾਇਦ ਅੱਜ ਜਿਹੜੇ ਜਰਨਲਿਸਟ ਦੀ ਇੱਕ ਦੀ ਆਵਾਜ਼ ਦੱਬੀ ਗਈ ਆ, ਇੱਕ ਪੱਤਰਕਾਰ ਦੀ ਆਵਾਜ਼ ਦੱਬੀ ਗਈ ਆ, ਤਾਂ ਸ਼ਾਇਦ ਇਸ ਸਰਕਾਰ ਨੇ ਪਹਿਲਾਂ ਵਾਲੀਆਂ ਸਰਕਾਰਾਂ ਨੂੰ ਚੰਗਾ ਕਹਾਉਣ ਦੀ ਸੋਚ ਰੱਖੀ ਆ ਕਿ ਅਸੀਂ ਪਹਿਲਾਂ ਵਾਲੀਆਂ ਸਰਕਾਰਾਂ ਨਾਲੋਂ ਵੀ ਗਈਆਂ ਗੁਜ਼ਰੀਆਂ ਅਸੀਂ ਥੱਲੇ ਡਿੱਗ ਚੁੱਕੀਆਂ, ਕਿ ਅਸੀਂ ਅੱਜ ਇੱਕ ਪੱਤਰਕਾਰ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਹਾਂ, ਇੱਕ ਚੈਨਲ ਨੂੰ ਅਸੀਂ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਅਜਿਹੀਆਂ ਗੱਲਾਂ ਨੂੰ ਦੇਖਦੇ ਹੋਏ ਜਿਹੜਾ ਮਾਣਾ ਉਹ ਬੜਾ ਉਦਾਸ ਹੁੰਦਾ ਕਿ ਇੱਕ MLA ਕਹਿੰਦਾ ਮੇਰਾ ਫੋਨ ਨਹੀਂ ਚੱਲਦਾ, DC ਨੂੰ ਮੈਂ ਇਨਫੋਰਮ ਕਰਤਾ, ਤੇ ਇੱਕ MLA ਕਹਿੰਦਾ ਕਿ ਮੈਂ ਫੋਨ 1200 ਤੋਂ ਬਦਲ ਕੇ iPhone ਲੈ ਆਂਦਾ। ਤਾਂ ਅਜਿਹੀਆਂ ਜਿਹੜੀਆਂ ਘਟਨਾਵਾਂ ਨੇ ਉਹ ਬੜਾ ਸ਼ਰਮਨਾਕ ਜਿਹੜੀਆਂ ਕਿ ਗੱਲਾਂ ਕਰਦੀਆਂ ਨੇ। ਜੇ ਇਹਨਾਂ ਦੀਆਂ ਗੱਲਾਂ ਕੋਈ ਬਾਹਲੀਆਂ ਚੰਗੀਆਂ ਨਹੀਂ ਹੈਗੀਆਂ, ਇਹਨਾਂ ਦੇ ਮੂਹਰੇ ਅਸੀਂ ਤਾਂ ਇੱਕ ਇਹੋ ਹੀ ਕਹਿ ਸਕਦੇ ਹਾਂ ਕਿ ਅਪੀਲ ਹੀ ਕਰ ਸਕਦੇ ਹਾਂ ਹੱਥ ਜੋੜ ਕੇ ਕਿ ਪੰਜਾਬ ਨੂੰ ਪੰਜਾਬ ਰਹਿਣ ਦਿਓ, ਪੰਜਾਬ ਨੂੰ ਕਿਤੇ ਤੁਸੀਂ ਉਹ ਜਿਹਾ ਰੂਪ ਨਾ ਧਾਰਨ ਕਰਾ ਦਿਓ ਜਿਹੜਾ ਕਿ 1984 ਜਾਂ 1947 ਦੇ ਵੇਲੇ ਪੰਜਾਬ ਨੇ ਦੇਖ ਚੁੱਕਿਆ ਪੰਜਾਬ। ਤਾਂ ਅਜਿਹੀਆਂ ਗੱਲਾਂ ਜਿਹੜੀਆਂ ਕਿ ਸਾਹਮਣੇ ਆਉਂਦੀਆਂ ਨੇ, ਬੜੇ ਸ਼ਰਮ ਵਾਲੀ ਗੱਲ ਹੈ ਜੀ। ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ ਹਰਜਿੰਦਰ ਜੀ। ਮਿਲਦੇ ਹਾਂ ਜੀ ਕੱਲ੍ਹ ਨੂੰ। ਧੰਨਵਾਦ ਤੁਹਾਡਾ ਜੀ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ। ਮੁੜ ਬਸੇਵੇ ਲਈ ਫਲੈਟਸ ਬਣਾ ਕੇ ਦੇਣ ਦੀ ਗੱਲ ਕੀਤੀ ਸਰਕਾਰ ਨੇ, ਪਰ ਲੋਕਾਂ ਵੱਲੋਂ ਮਨਾ ਕੀਤਾ ਗਿਆ ਕਿ ਅਸੀਂ ਉਹਨਾਂ ਫਲੈਟਸ ਦੇ ਵਿੱਚ ਨਹੀਂ ਜਾਣਾ ਜਿਹੜਾ ਕਿ ਸਰਕਾਰ ਸਾਨੂੰ ਫਲੈਟਸ ਬਣਾ ਕੇ ਦੇ ਰਹੀ ਆ। ਉਹ ਅੜੇ ਹੋਏ ਨੇ ਜੀ ਉਸੇ ਮੰਗ ਦੇ ਉੱਤੇ ਕਿ ਜਿੱਥੇ ਉਹਨਾਂ ਦੇ ਘਰ ਢਾਏ ਗਏ ਨੇ ਉੱਥੇ ਹੀ ਘਰ ਬਣਾਏ ਜਾਣ। ਮਾਸੂਮ ਜਿਹੀਆਂ ਜਿੰਦਾਂ ਨੇ ਜਿਹੜੀਆਂ ਉੱਥੇ ਵਿਚਾਰੇ ਬੈਠ ਕੇ ਪੜ੍ਹ ਰਹੇ ਨੇ, ਤੇ ਜਿਹੜੇ ਘਰਾਂ ਦੇ ਵਿੱਚ ਕਦੇ ਆਪਦੇ ਮਾਂ-ਪਿਓ ਦੇ ਨਾਲ ਖੁਸ਼ ਸੀਗੇ ਤਾਂ ਉਹਨਾਂ ਨੂੰ ਬੇਘਰ ਕਰਤਾ। ਉਹਨਾਂ ਦੇ ਦਿਮਾਗ ਦੇ ਉੱਪਰ ਕੀ ਅਸਰ ਪਿਆ ਹੋਊਗਾ? ਪਹਿਲੀ ਗੱਲ ਤਾਂ ਇਹ ਆ। ਤਾਂ ਬੜੀ ਸ਼ਰਮ ਵਾਲੀ ਗੱਲ ਆ ਕਿ ਪੰਜਾਬ ਦੇ ਵਿੱਚ ਹੀ ਯੂਪੀ ਬਿਹਾਰ ਬਣਿਆ ਪਿਆ ਅੱਜ ਦੀ ਘੜੀ। ਕਦੇ ਪੰਜਾਬ ਦੇ ਵਿੱਚ ਪੰਜਾਂ ਪਾਣੀਆਂ ਦੀ ਧਰਤੀ ਹੁੰਦੀ ਸੀ ਤੇ ਪੰਜਾਬ ਨੂੰ ਸੋਨੇ ਦੀ ਚਿੜੀ ਦਾ ਨਾਂ ਦਿੱਤਾ ਜਾਂਦਾ ਸੀ। ਅੱਜ ਪੰਜਾਬ ਦੇ ਪਾਣੀ ਵੀ ਗੰਧਲੇ ਕਰੇ ਜਾ ਰਹੇ ਨੇ ਤੇ ਪੰਜਾਬੀਆਂ ਨੂੰ ਉਜਾੜਿਆ ਵੀ ਜਾ ਰਿਹਾ ਜੀ। ਉਹੀ ਤਸਵੀਰ ਸਾਹਮਣੇ ਖੜੀ ਕਰ ਰਹੀ ਹੈ। ਲਖੀਮਪੁਰ ਦੇ ਵਿੱਚ ਘਰ ਢਾਏ ਗਏ ਨੇ, ਜਿਵੇਂ ਕਿ ਜੀਰਾ ਫੈਕਟਰੀ ਦੇ ਮੂਹਰੋਂ ਧਰਨਾਕਾਰੀਆਂ ਦੇ ਉੱਪਰ ਧੱਕੇ ਨਾਲ FIR ਦਰਜ ਕਰਕੇ ਚੁਕਾਇਆ ਗਿਆ, ਜਿਵੇਂ ਕਿ ਪੱਤਰਕਾਰਾਂ ਦੀ ਜਿਹੜੀ ਆਵਾਜ਼ ਆ ਉਸ ਨੂੰ ਦਬਾਇਆ ਜਾ ਰਿਹਾ। ਔਨ 에ਅਰ ਦੇ ਜਰਨਲਿਸਟ ਸਿਮਰਜੋਤ ਮੱਕੜ ਦੇ ਉੱਤੇ ਪਰਚਾ ਕੀਤਾ ਗਿਆ ਜੀ ਸਰਕਾਰ ਵੱਲੋਂ। ਕੀ ਕਾਰਨ ਬਣੇ ਕਿ ਇਹ ਪਰਚਾ ਜਰਨਲਿਸਟ ਦੇ ਉੱਤੇ ਕਰਨਾ ਪੈ ਗਿਆ ਸਰਕਾਰ ਨੂੰ? ਸਿਮਰਨਜੋਤ ਸਿੰਘ ਮੱਕੜ ਜਿਹੜੇ ਕਿ ਉਹ ਪੱਤਰਕਾਰ ਨੇ ਜਿਨ੍ਹਾਂ ਨੇ ਹਮੇਸ਼ਾ ਸੱਚੀ ਦੀ ਆਵਾਜ਼ ਨੂੰ ਹੀ ਬੁਲੰਦ ਕਰਿਆ ਗਾ। ਉਹ ਬੇਸ਼ੱਕ ਕੋਈ ਵੀ ਸਰਕਾਰ ਹੋਵੇ, ਹਮੇਸ਼ਾ ਸਿਮਰਨਜੋਤ ਮੱਕੜ ਦੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਜਿਹੜਾ ਕਿ ਸੱਚ ਸਾਹਮਣੇ ਲਿਆਂਦਾ ਜਾਵੇ, ਕਿਉਂਕਿ ਸਰਕਾਰ ਦੇ ਜਿਹੜੇ MLA ਨੇ ਉਹ ਤਾਂ ਇੱਥੋਂ ਤੱਕ ਸੀਮਤ ਰਹਿ ਗਏ ਨੇ ਕਿ ਉਹਨਾਂ ਦਾ ਇੱਕ MLA ਦਾ ਕੱਲ ਫੋਨ ਖਰਾਬ ਹੋ ਗਿਆ, ਤਾਂ MLA ਨੇ ਆਪਦੇ ਸੋਸ਼ਲ ਮੀਡੀਆ ਤੇ ਪੋਸਟ ਪਾਤੀ ਕਿ ਮੈਂ DC ਬਠਿੰਡਾ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਮੇਰੀ 9-10 ਘੰਟਿਆਂ ਤੋਂ 에ਅਰਟੈਲ ਦੀ ਰੇਂਜ ਨਹੀਂ ਆ ਰਹੀ। ਤੁਸੀਂ DC ਸਾਹਿਬ ਨੂੰ ਕਹਿ ਰਹੇ ਹੋ ਕਿ ਮੇਰੇ 에ਅਰਟੈਲ ਦੇ ਨੰਬਰ ਦੀ ਰੇਂਜ ਨਹੀਂ ਆ ਰਹੀ, ਨੈਟਵਰਕ ਨਹੀਂ ਆ ਰਿਹਾ, ਤਾਂ ਫਿਰ ਉਹ ਭਾਈ ਤੂੰ ਕਿਸੇ ਮੋਬਾਈਲਾਂ ਵਾਲੀ ਦੁਕਾਨ ਨੂੰ ਦਿਖਾ। ਜੇ ਤੇਰੇ 에ਅਰਟੈਲ ਸਿਮ ਦੀ ਰੇਂਜ ਨਹੀਂ ਆ ਰਹੀ, ਨੈਟਵਰਕ ਨਹੀਂ ਆ ਰਿਹਾ, ਉਹ ਭਾਈ ਤੂੰ 에ਅਰਟੈਲ ਕੰਪਨੀ ਨੂੰ ਫੋਨ ਕਰ ਵੀ ਭਾਈ ਮੈਂ MLA ਹਾਂ ਤੇ ਮੇਰੇ ਆਹ ਹੋ ਰਿਹਾ ਹੈਗਾ। ਤੁਸੀਂ ਚੱਕ ਕੇ ਪੋਸਟਾਂ ਪਾ ਰਹੇ ਹੋ ਸੋਸ਼ਲ ਮੀਡੀਆ ਤੇ ਕਿ ਪਿਛਲੇ 9-10 ਘੰਟਿਆਂ ਦੇ ਮੇਰੇ ਸਾਥੀਆਂ ਦੇ ਫੋਨ ਚੱਲ ਰਹੇ ਨੇ, ਮੇਰਾ ਫੋਨ ਨਹੀਂ ਚੱਲ ਰਿਹਾ। ਕਿੰਨੀ ਸ਼ਰਮ ਵਾਲੀ ਗੱਲ ਆ। ਲੋਕਾਂ ਨੇ ਚੁਣਿਆ ਕਿਹੜੇ ਮੁੱਦਿਆਂ ਵਾਸਤੇ ਵੀ ਤੁਸੀਂ ਪੰਜਾਬ ਦੀ ਗੱਲ ਕਰੋ, ਇਹ ਆਪਦੇ ਫੋਨਾਂ ਨੂੰ ਲਈ ਬੈਠੇ ਨੇ। ਸਿਮਰਨਜੋਤ ਸਿੰਘ ਮੱਕੜ ਨੇ ਜੇਕਰ ਉਹਨਾਂ ਬੱਚਿਆਂ ਦੀ ਆਵਾਜ਼ ਨੂੰ ਬੁਲੰਦ ਕੀਤਾ, ਜੇਕਰ ਉਹਨਾਂ ਬੱਚਿਆਂ ਦੀ ਆਵਾਜ਼ ਨੂੰ ਚੁੱਕਿਆ, ਮੀਡੀਆ ਦੇ ਵਿੱਚ ਲਿਆਂਦਾ, ਲੋਕਾਂ ਨੂੰ ਦੱਸਿਆ ਕਿ ਭਾਈ ਤੁਹਾਡੇ ਚੈਰੀਟੇਬਲ ਟਰਸਟ ਦੇ ਵਿੱਚ ਆਹ ਕੁਝ ਹੋ ਰਿਹਾ, ਵੱਡੇ ਬੱਚੇ ਨੇ ਜਿਹੜੇ ਉਹ ਛੋਟੇ ਬੱਚਿਆਂ ਦੇ ਨਾਲ ਬਦਫੈਲੀਆਂ ਕਰ ਰਹੇ ਨੇ, ਤਾਂ ਉਹਨਾਂ ਦੇ ਵੱਲ ਧਿਆਨ ਦਿੱਤਾ ਜਾਵੇ, ਤਾਂ ਉਲਟਾ ਕੀ ਕਰਿਆ
ਕਿ ਸਿਮਰਨਜੋਤ ਸਿੰਘ ਮੱਕੜ ਦੇ ਉੱਪਰ ਪਰਚਾ ਦਰਜ ਕਰਤਾ, FIR ਦਰਜ ਕਰਤੀ ਕਿ ਸਿਮਰਨਜੋਤ ਸਿੰਘ ਮੱਕੜ ਨੇ ਹੀ ਬਦਫੈਲੀਆਂ ਕਰੀਆਂ ਨੇ ਜਵਾਕਾਂ ਨਾਲ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਪੰਜਾਬ ਦੀਆਂ ਖਬਰਾਂ ਦੀ ਸਮੀਖਿਆ ਕਰਾਂਗੇ ਜੀ, ਤੇ ਸਮੀਖਿਆ ਕਰਨ ਲਈ ਸਾਡੇ ਸਹਿਯੋਗੀ ਹਰਜਿੰਦਰ ਢਿੱਲੋਂ ਜੋ ਕਿ ਸਾਡੇ ਪੰਜਾਬ ਸਟੂਡੀਓ 'ਚ ਮੌਜੂਦ ਨੇ। ਹਰਜਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਜੀ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿੰਨੀ ਕੁ ਠੰਡ ਵੱਧ ਗਈ ਹੈ ਜੀ ਪੰਜਾਬ 'ਚ? ਪੰਜਾਬ ਦੇ ਵਿੱਚ ਅੱਜ ਕਾਫੀ ਜ਼ਿਆਦਾ ਠੰਡ ਆ ਗਈ, ਕਿਉਂਕਿ ਉਹੀ ਗੱਲ ਫਿਰ ਹਰਜਿੰਦ ਜੀ, ਇਤਿਹਾਸ ਦੇ ਦਿਨ ਨੇ, ਠੰਡ ਤਾਂ ਹੋਣਾ ਲਾਜ਼ਮੀ ਆ। ਜੀ ਜੀ ਜੀ। ਇਤਿਹਾਸਕ ਪਲਾਂ ਨੂੰ ਯਾਦ ਕਰਾਉਂਦੀ ਆ ਇਹ ਠੰਡ, ਜਦੋਂ ਨਿੱਕੀਆਂ ਜਿੰਦਾਂ ਵੱਡੇ ਸਾਕੇ ਹੋਏ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਝੂਠੀਆਂ ਜਿਹੜੀਆਂ ਕਿ ਸੌਹਾਂ ਖਾਧੀਆਂ ਗਈਆਂ ਸੀਗੀਆਂ ਪਹਾੜੀ ਰਾਜਿਆਂ ਦੇ ਵੱਲੋਂ, ਤੇ ਕਿਲ੍ਹਾ ਛਡਵਾ ਲਿਆ ਗਿਆ ਸੀ ਗੁਰੂ ਗੋਬਿੰਦ ਸਿੰਘ ਤੋਂ। ਤਾਂ ਕਿਹਾ ਗਿਆ ਸੀ ਕਿ ਅਸੀਂ ਤੁਹਾਡਾ ਪਿੱਛਾ ਨਹੀਂ ਕਰਾਂਗੇ। ਤਾਂ ਠੰਡ ਦਾ ਹੋਣਾ ਲਾਜ਼ਮੀ ਆ। ਇਹ ਠੰਡ ਇਹ ਦਰਸਾਉਂਦੀ ਹੈ ਕਿ ਇਹੋ ਜਿਹੀ ਕਹਿਰ ਦੀ ਠੰਡ ਦੇ ਵਿੱਚ ਸਾਡੇ ਜਿਹੜੇ ਗੁਰੂ ਸੀਗੇ, ਸਾਡੇ ਜਿਹੜੇ ਪੀਰ ਸੀ, ਸਾਡੇ ਜਿਹੜੇ ਪੈਗੰਬਰ ਸੀ, ਉਹ ਫਿਰ ਵੀ ਚੱਲਦੇ ਰਹੇ ਸੀ। ਤੇ ਉਹਨਾਂ ਨੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਜਾ ਕੇ ਇਹ ਕਿਹਾ ਸੀ ਕਿ ਯਾਰ ਦਾ ਸੱਥਰ ਪਿਆਰਾ, ਹਨਾ। ਤਾਂ ਇਦਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਸੀ ਤਾਂ ਉਹ ਲਾਜ਼ਮੀ ਹੋ ਜਾਂਦਾ ਠੰਡ ਦਾ ਵਧਣਾ, ਹਾਲ ਮਰੀਦਾਂ, ਹਨਾ। ਤਾਂ ਇਹ ਜਿਹੜੀਆਂ ਗੱਲਾਂ ਨੇ ਲਾਜ਼ਮੀ ਨੇ। ਠੰਡ ਤਾਂ ਬਹੁਤ ਜ਼ਿਆਦਾ ਹੋ ਰਹੀ ਹੈ, ਦੱਸਦੀ ਰਹਿੰਦੀ ਹੈ ਕਿ ਤੁਸੀਂ ਰਜਾਈਆਂ ਉਹਦੇ ਬਾਹਰ ਨਿਕਲ ਕੇ ਆਪਦੇ ਉੱਤੇ ਹੱਥੋ। ਜੀ ਜੀ ਬਿਲਕੁਲ। ਪੋਹ ਦਾ ਮਹੀਨਾ, ਠੰਡਾ ਬੁਰਜ, ਨਿੱਕੇ ਨਿੱਕੇ ਸਾਹਿਬਜ਼ਾਦੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਇੱਕ ਨੀਹਾਂ ਦੇ ਵਿੱਚ ਚਿਣਵਾ ਦਿੱਤੀ ਆਪਣੀ ਕੌਮ ਕਰਕੇ। ਵਧਦੇ ਹਾਂ ਜੀ ਅਗਲੀ ਖਬਰ ਵੱਲ। ਖਬਰਾਂ ਬਹੁਤ ਨੇ ਜੀ ਪੰਜਾਬ ਦੀਆਂ, ਪਰ ਸਭ ਤੋਂ ਵੱਡਾ ਮਸਲਾ ਜਿਹੜਾ ਹੈਗਾ ਜੀ ਜੀਰਾ ਸ਼ਰਾਬ ਫੈਕਟਰੀ ਦਾ ਮਸਲਾ ਬਣਿਆ ਹੋਇਆ, ਜਿੱਥੇ ਧਰਨਾਕਾਰੀਆਂ ਦੇ ਉੱਤੇ ਲਾਠੀ ਚਾਰਜ ਹੋਇਆ। ਉਸ ਤੋਂ ਬਾਅਦ ਧਰਨਾ ਚੁਕਵਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਕਿਸਾਨ ਯੂਨੀਅਨ ਏਕਤਾ ਗੁਰਾਹਾਂ ਦੀ ਸੂਬਾ ਕਮੇਟੀ ਦੀ ਮੀਟਿੰਗ ਤੋਂ ਬਾਅਦ ਅੱਜ ਵੱਡਾ ਕਾਫਲਾ ਜਿਹੜਾ ਹੈਗਾ ਜੀ ਜੀਰਾ ਪਹੁੰਚ ਰਿਹਾ। ਕੀ ਹੈ ਪੂਰੀ ਖਬਰ? ਪੂਰੀ ਖਬਰ ਤਾਂ ਇਹੋ ਹੀ ਆ ਹਰਜਿੰਦ ਜੀ, ਜਿਵੇਂ ਕਿ ਆਪਾਂ ਗੱਲ ਕਰਦੇ ਹਾਂ ਕਿ ਜੀਰੇ ਦੇ ਵਿੱਚ ਸ਼ਰਾਬ ਦੀ ਜਿਹੜੀ ਫੈਕਟਰੀ ਲੱਗੀ ਹੋਈ ਆ, ਉਸ ਨੂੰ ਲੈ ਕੇ ਪਿਛਲੇ 5 ਮਹੀਨਿਆਂ ਤੋਂ ਧਰਨਾ ਲਗਾਇਆ ਜਾ ਰਿਹਾ ਸੀ। ਪਰ ਇੱਥੇ ਮੈਨੂੰ ਇੱਕ ਕਹਾਣੀ ਆ ਜਿਹੜੀ ਉਹ ਯਾਦ ਆਉਂਦੀ ਆ ਕਿ ਜਦੋਂ ਇੱਕ ਬਾਪ ਸੀਗਾ, ਉਹ ਮਰ ਰਿਹਾ ਸੀ ਤੇ ਆਪਦੇ ਪੁੱਤਰ ਨੂੰ ਕਹਿੰਦਾ ਕਿ ਪੁੱਤਰਾ, ਮੈਂ ਕੋਈ ਅਜਿਹਾ ਕੰਮ ਨਹੀਂ ਛੱਡਿਆ ਜਿਹੜਾ ਨਾ ਕੀਤਾ ਹੋਵੇ, ਤੇ ਤੂੰ ਮੈਨੂੰ ਚੰਗਾ ਕਹਾ ਦੀ। ਤਾਂ ਉਹਦਾ ਪੁੱਤਰ ਕਹਿੰਦਾ ਵੀ ਚਲੋ ਠੀਕ ਆ ਬਾਪੂ, ਕੋਸ਼ਿਸ਼ ਕਰਾਂਗੇ ਕਿ ਤੈਨੂੰ ਚੰਗਾ ਕਹਾ ਦਿਆਂ। ਤਾਂ ਉਹ ਸੋਚਦਾ ਕਿ ਮੇਰੇ ਬਾਪ ਨੇ ਚੋਰੀਆਂ ਕਰੀਆਂ, ਡਕੈਤੀਆਂ ਕਰੀਆਂ, ਕਿਸੇ ਤੋਂ ਹਰ ਇੱਕ ਦੇ ਨਾਲ ਲੜਾਈ ਕਰੀ ਆ, ਤੇ ਮੈਂ ਅਜਿਹਾ ਕੰਮ ਕਿਹੜਾ ਕਰਾਂਗੇ ਜਿਹਦੇ ਨਾਲ ਮੇਰਾ ਪਿਓ ਚੰਗਾ ਕਹਾਇਆ ਜਾਵੇ। ਤਾਂ ਉਹ ਕੀ ਕਰਦਾ ਹੈਗਾ, ਉਹਦਾ ਪੁੱਤਰ ਸੋਚਦਾ ਰਹਿੰਦਾ। ਤਾਂ ਸੋਚਣ ਤੋਂ ਬਾਅਦ ਉਹ ਦੇਖਦਾ ਕਿ ਮੈਂ ਕੰਮ ਸੋਚ ਲਿਆ। ਉਹ ਕੰਮ ਕੀ ਸੋਚਦਾ ਗਾ, ਉਹ ਨਾ ਧੀਆਂ ਭੈਣਾਂ ਨੂੰ ਛੇੜਨਾ ਸ਼ੁਰੂ ਕਰ ਦਿੰਦਾ, ਪਿੰਡ ਦੀਆਂ ਨੂੰ। ਤੇ ਪਿੰਡ ਦੀਆਂ ਜਦੋਂ ਧੀਆਂ ਭੈਣਾਂ ਨੂੰ ਛੇੜਨਾ ਸ਼ੁਰੂ ਕਰ ਦਿੰਦਾ ਤਾਂ ਪਿੰਡ ਦੇ ਲੋਕ ਉਹਦੇ ਤੋਂ ਤੰਗ ਆ ਜਾਂਦੇ ਆ, ਪਰੇਸ਼ਾਨ ਆ ਜਾਂਦੇ ਆ, ਅੱਕ ਜਾਂਦੇ ਆ। ਅੱਕ ਕੇ ਉਹ ਪੰਚਾਇਤ ਬੁਲਾਉਂਦੇ ਆ। ਪੰਚਾਇਤ ਦੇ ਵਿੱਚ ਉਸ ਮੁੰਡੇ ਨੂੰ ਵੀ ਸੱਦਿਆ ਜਾਂਦਾ। ਤਾਂ ਉਹਨਾਂ ਨੂੰ ਫਿਰ ਲਾਹਣਤਾਂ ਪਾਈਆਂ ਜਾਂਦੀਆਂ। ਉਹ ਕਹਿੰਦੇ ਯਾਰ ਤੇਰੇ ਨਾਲੋਂ ਤਾਂ ਤੇਰਾ ਪਿਓ ਹੀ ਚੰਗਾ ਸੀ। ਤਾਂ ਉਹ ਮੁੰਡਾ ਬੜਾ ਖੁਸ਼ ਹੁੰਦਾ, ਕਹਿੰਦਾ ਕਿ